ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बरजमा ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी तुहानू भी तो दुनिया भर च बैठे साडे बहुत ही प्यारे सियाणे अकलमंद दानिश्वर टीवी 84 दे दर्शकां नू भी वाहिगुरू जी का खालसा वाहिगुरू जी की फतेह ते साडे बहुत प्यारे अजीज पाकिस्तानी भैणां भरावां नू भी मुसलमान भैणां भरावां नू भी अस्सलाम वालेकुम जी। डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब अज 28 जुलाई 2020 13 सावन नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਮ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਜੋ ਅੱਜ ਦੇ ਪਹਿਲੇ ਇਸ਼ੂ ਬਾਰੇ ਤੁਹਾਨੂੰ ਦੱਸ ਦਈਏ ਕਿ ਆਪਾਂ ਭਾਰਤ ਤੇ ਚੀਨ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਭਾਰਤ ਤੇ ਚੀਨ ਦਾ ਜੋ ਤਣੀ ਦਾ ਜੋ ਮਾਹੌਲ ਹੈ ਉਸੇ ਤਰ੍ਹਾਂ ਹੀ ਜਾਰੀ ਹੈ ਔਰ ਜਿਸ ਤਰ੍ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਚੀਨ ਨੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜੋ ਬਾਰਡਰ ਤੇ 20 ਕਿਲੋਮੀਟਰ ਜੋ ਲੰਬੀ ਸੜਕ ਹੈ ਉਹ ਬਣਾ ਲਈ ਹੈ। ਔਰ ਯਾਦ ਰਹੇ ਹਿਮਾਚਲ ਪ੍ਰਦੇਸ਼ ਦਾ ਇਹ ਇਲਾਕਾ 1966 ਤੱਕ ਪੰਜਾਬ ਸਟੇਟ ਦਾ ਹਿੱਸਾ ਸੀ। ਸੋ ਜੇ ਭਾਰਤ ਚੀਨ ਨਾਲ ਟਕਰਾਅ ਨੂੰ ਅੱਗੇ ਵਧਾਉਂਦਾ ਹੈ ਤਾਂ ਇਸ ਗੱਲ ਦੀ ਸੰਭਾਵਨਾ ਹੈ ਕਿ ਚੀਨੀ ਫੌਜ ਜੋ ਲੱਦਾਖ ਵਾਲੇ ਪਾਸਿਓਂ ਕਸ਼ਮੀਰ ਨੂੰ ਅਤੇ ਹਿਮਾਚਲ ਵਾਲੇ ਪਾਸਿਓਂ ਪੰਜਾਬ ਨੂੰ ਭਾਰਤੀ ਕਬਜ਼ੇ ਤੋਂ ਆਜ਼ਾਦ ਕਰਵਾ ਸਕਦੀ ਹੈ। ਸੋ ਇਸ ਬਾਰੇ ਵਿਚਾਰ ਚਰਚਾ ਹੋਏਗੀ ਔਰ ਨਾਲ ਹੀ ਕਰੋਨਾ ਅਪਡੇਟ ਵੀ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੀ ਜ਼ੁਬਾਨੀ ਜਾਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ ਭਾਰਤੀ ਮੀਡੀਆ ਅੱਜ ਕੱਲ ਉਵੇਂ ਹੀ ਸੈਲੀਬ੍ਰੇਸ਼ਨ 'ਚ ਲੱਗਾ ਹੈ ਰਫੇਲ ਜਹਾਜ਼ਾਂ ਦੀ, ਜਿਵੇਂ ਜਦੋਂ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਅਜੇ ਟੀਵੀ ਜਾਂ ਰੇਡੀਓ ਤੱਕ ਵੀ ਨਹੀਂ ਸੀ ਤੇ ਸਭ ਤੋਂ ਵੱਡੀ ਐਂਟਰਟੇਨਮੈਂਟ ਹੀ ਉਦੋਂ ਹੁੰਦੀ ਸੀ ਜਦੋਂ ਜੇ ਕੋਈ ਪਿੰਡ ਦੇ ਵਿੱਚ ਬਰਾਤ ਆਏ ਬਾਹਰੋਂ ਔਰ ਉਹਦੇ 'ਚ ਫਿਰ ਜਿਵੇਂ ਕਿਤੇ ਨਾ ਕਿਤੇ ਲਾੜਾ ਜਿਹੜਾ ਹੈ ਉਹ ਘੋੜੇ ਤੇ ਚੜ੍ਹਿਆ ਹੁੰਦਾ ਸੀ, ਉਹਦੇ ਉੱਤੇ ਪੈਸਿਆਂ ਦੀ ਪਾਨ ਸੁੱਟੀ ਜਾਂਦੀ ਸੀ ਤੇ ਨਿਆਣਿਆਂ ਲਈ ਇਹ ਵੀ ਹੁੰਦਾ ਸੀ ਕੋਈ ਦਵਾਨੀ ਚਵਾਨੀ ਮਿਲ ਜਾਏ ਉਹ ਵੀ ਲੁੱਟ ਰਿਹਾ ਹੁੰਦੇ ਸੀ ਤੇ ਪਹਿਲੀ ਵਾਰ ਉਹ ਵਾਜਾ ਜਿਹਾ ਵੀ ਵੱਜਦਾ ਹੁੰਦਾ ਸੀ ਔਰ ਉਸ ਸਾਰੇ ਦੇ ਥੱਲੇ ਉਹੀ ਸਭ ਤੋਂ ਵੱਡੀ ਐਂਟਰਟੇਨਮੈਂਟ ਸੀ ਕਿ ਵੀ ਇਹ ਜਿਹੜਾ ਉਹ ਡੀਕਦੇ ਸੀ ਕਿ ਕਿਹਦੀ ਜੰਜ ਕਦੋਂ ਚੜ੍ਹਨੀ ਹੈ ਤੇ ਕਿਹਦੀ ਜੰਜ ਕਦੋਂ ਆਉਣੀ ਹੈ। ਸੋ ਕੁੱਲ ਮਿਲਾ ਕੇ ਵੈਸੇ ਇਹ ਉਹਨਾਂ ਦੇ ਵੀ ਜਿਹੜੇ ਕੁਝ ਸਿਆਣੇ ਜਰਨਲਿਸਟ ਨੇ ਉਹ ਹੈਰਾਨ ਵੀ ਨੇ ਕਿ ਇੱਕ ਆਪਣੇ ਆਪ ਨੂੰ ਦੁਨੀਆ ਦੀ ਇੱਕ ਗਲੋਬਲ ਗੁਰੂ ਕਹਿਣ ਵਾਲਾ ਸਪਿਰਿਚੁਅਲਿਟੀ ਦੇ ਵਿੱਚ ਅਦਰਵਾਈਜ਼ ਔਰ ਐਂਸ਼ੀਐਂਟ ਵਿਜ਼ਡਮ ਦੀਆਂ ਡੀਂਗਾਂ ਮਾਰਨ ਵਾਲਾ ਮੁਲਕ, ਉਹਨਾਂ ਨੂੰ ਕੀ ਐਸਾ ਹੋਇਆ ਹੈ ਕਿ 5 ਰਫੇਲ ਜਹਾਜ਼ ਜਿਹੜੇ ਆਉਣੇ ਨੇ ਉਹ ਇਵੇਂ ਹੀ ਹੈ ਜਿਵੇਂ ਕਿ ਇਹਨਾਂ ਦੀ ਕੋਈ ਬਰਾਤ ਚੜ੍ਹ ਰਹੀ ਹੈ ਤੇ ਰਫੇਲ ਆਏ ਨਹੀਂ ਤਾਂ ਇਹਨਾਂ ਨੇ ਚੀਨ ਨੂੰ ਵੀ ਹਰਾਇਆ ਨਹੀਂ ਤੇ ਪਾਕਿਸਤਾਨ ਨੂੰ ਵੀ ਹਰਾਇਆ ਨਹੀਂ। ਹਾਲਾਂ ਇਹ ਆਮ ਜਿਹੇ ਜਹਾਜ਼ ਨੇ ਔਰ ਕੋਈ ਜਿਹੜਾ ਲੇਕਿਨ ਕੁੱਲ ਮਿਲਾ ਕੇ ਜਿਹੜਾ ਇਹਨੂੰ ਵੀ ਜੇ ਦੇਖਿਆ ਜਾਏ ਇੱਕ ਹਕੀਕਤ ਨਾਲ ਕਿ ਕਿਉਂਕਿ ਜਿਹੜੀ ਮਾਰ ਚੀਨ ਤੋਂ ਪਈ ਹੈ ਔਰ ਕਿੰਨਾ ਵੱਡਾ ਏਰੀਆ ਅਸੀਂ ਕੱਲ ਵੇਰਵੇ ਨਾਲ ਜ਼ਿਕਰ ਕੀਤਾ ਸੀ 5 ਡਿਫਰੈਂਟ ਸੈਕਟਰਸ ਦਾ ਜਿੱਥੇ ਜਿੱਥੇ ਇਹਨਾਂ ਨੇ ਜਿਹਨੂੰ ਹੁਣ ਇਹ ਕਹਿ ਰਹੇ ਨੇ ਕਿ ਜੀ ਜਿਹੜਾ ਹੈ ਉਹ ਡਿਸਐਂਗੇਜਮੈਂਟ ਦੀ ਗੱਲਬਾਤ ਹੋ ਰਹੀ ਹੈ ਉਹ ਆਲਰੇਡੀ ਚੀਨ ਨੇ ਅੱਜ ਜਦੋਂ ਅਸੀਂ ਉਹਨਾਂ ਦੀ ਸਟੇਟਮੈਂਟ ਦੇਖਦੇ ਹਾਂ ਉਹਨਾਂ ਨੇ ਕਿਹਾ ਜੀ ਬਿਲਕੁਲ ਮੁਕੰਮਲ ਹੋ ਗਈ ਡਿਸਐਂਗੇਜਮੈਂਟ। ਇਹਦਾ ਮਤਲਬ ਹੈ ਵੀ ਚੀਨ ਉੱਥੇ ਹੀ
ਟਿਕ ਗਿਆ ਪੱਕੇ ਤੌਰ ਤੇ। ਜੀ ਲੇਕਿਨ ਰਫੇਲ ਦੇ ਸਵਾਗਤ ਦੇ ਵਿੱਚ ਇਹ ਹੈ ਕਿ ਵੀ ਲਾੜਾ ਤੁਰ ਪਿਆ, ਉਹਦੇ ਵਟਣਾ ਲੱਗ ਗਿਆ, ਉਹਨੇ ਨਹਾ ਲਿਆ, ਫਿਰ ਉਹ ਘਰ ਦੇ ਬਾਹਰ ਆ ਗਿਆ, ਹੁਣ ਸਿਹਰਾ ਬੰਦੀ ਹੋ ਗਈ ਹੈ, ਹੁਣ ਵਾਗ ਫੜਾਈ ਹੋ ਗਈ ਹੈ। ਤੇ ਇਵੇਂ ਉਹ ਰਫੇਲ ਜਹਾਜ਼ਾਂ ਨਾਲ ਕਰ ਰਹੇ ਨੇ ਕਿ ਉੱਥੋਂ ਤੁਰ ਪਿਆ ਫਰਾਂਸ 'ਚ ਇੰਡੀਆ ਦਾ ਐਂਬੈਸਡਰ, ਉਹਨਾਂ ਦੇ ਉਹ ਪਹੁੰਚੇ ਹੋਏ ਨੇ ਫੌਜੀ, ਉਹਨਾਂ ਦੀਆਂ ਫੋਟੋਆਂ, ਫਿਰ ਉਹ ਮਟਕ ਕੇ ਜਾ ਰਹੇ ਨੇ। ਔਰ ਇੱਕ ਪਾਸੇ ਕਸ਼ਮੀਰ ਦੇ ਵਿੱਚ ਜ਼ਾਹਰ ਹੈ 5 ਅਗਸਤ ਆਉਣ ਵਾਲਾ ਹੈ, ਔਰ ਆਲਰੇਡੀ ਜੋ ਚੱਲ ਰਿਹਾ ਉੱਥੇ ਅਸੀਂ ਅਗਲੇ ਇੱਕ ਸੈਗਮੈਂਟ 'ਚ ਗੱਲਬਾਤ ਕਰਾਂਗੇ ਕਿ ਕਿਵੇਂ ਕਸ਼ਮੀਰੀ ਤਾਂ ਰੈਜ਼ਿਸਟ ਕਰ ਰਹੇ ਨੇ। ਹੁਣ ਈਵਨ ਕਸ਼ਮੀਰੀ ਪੰਡਤ ਔਰ ਡੋਗਰੇ ਜਿਨ੍ਹਾਂ ਨੂੰ ਨਜ਼ਰ ਆ ਰਿਹਾ ਕਿ ਯੂਪੀ ਬਿਹਾਰ ਦੇ ਭਈਏ ਚਾਰੇ ਪਾਸੇ ਆ ਗਏ ਨੇ, ਉਹ ਵੀ ਮੰਗ ਕਰ ਰਹੇ ਨੇ ਜੀ ਆਰਟੀਕਲ 370 ਰੀਸਟੋਰ ਕਰੋ। ਪਰ ਉਸ ਸਾਰੇ 'ਚ ਇਹਨਾਂ ਨੂੰ ਇੱਕ ਜਿਹੜੀ ਹੈ ਸਟੋਰੀ ਇਹਨਾਂ ਨੇ ਜਿਹੜੀ ਅੱਜ ਕੀਤੀ ਹੈ ਕਿ ਹਿਲਾਲ ਅਹਿਮਦ ਰਥੇਰ IAF officer from Kashmir who played key role in Rafale delivery। ਇੱਕ ਜਿਹੜੇ ਕੋਈ ਹਿਲਾਲ ਅਹਿਮਦ ਸੱਜਣ ਨੇ, ਕੋਈ ਮਿਹਨਤੀ ਮੁੰਡਾ, ਨਗਰੋਟਾ ਜੰਮੂ ਦੇ ਨੇੜੇ 에ਅਰਫੋਰਸ ਤੋਂ ਟ੍ਰੇਨਡ ਹੋਇਆ, ਕਮਾਂਡੋਰ ਦੇ ਲੈਵਲ ਤੱਕ ਪਹੁੰਚਿਆ। ਉਹਨਾਂ ਨੇ ਕਿਹਾ ਜੀ ਜਿੰਨਾ ਉਹ ਫਸਟ ਜਿਹੜਾ ਬੈਚ ਰਫੇਲ ਜਹਾਜ਼ਾਂ ਦਾ ਆ ਰਿਹਾ ਫਰਾਂਸ ਤੋਂ ਉੱਡਿਆ ਅੱਜ ਮੰਡੇ, ਔਰ ਉਹਨਾਂ ਨੇ ਜਿਹੜਾ ਰਫੇਲ 에ਅਰਕ੍ਰਾਫਟ ਦੀ ਵੈਪਨਾਈਜੇਸ਼ਨ ਕੰਪਲੀਟ ਹੋ ਜਾਏਗੀ, ਐਕਲੈਮੇਟਾਈਜੇਸ਼ਨ ਇੰਡੀਅਨ ਰਿਕੁਆਇਰਮੈਂਟ ਨਾਲ ਹੋਏਗੀ। ਔਰ ਹਿਲਾਲ ਜਿਹੜਾ ਇੰਡੀਅਨ 에ਅਰ ਅਟੈਸ਼ੀ ਹੈ ਇਸ ਵੇਲੇ ਉੱਥੇ ਫਰਾਂਸ ਦੇ ਵਿੱਚ, ਔਰ ਉਹਨੂੰ ਬੜਾ ਜਿਹੜਾ ਇਹਨਾਂ ਨੇ ਪਬਲਿਸਾਈਜ਼ ਕੀਤਾ ਹੈ ਕਿ ਦੇਖੋ ਇਹ ਜਿਹੜਾ ਇਹਨਾਂ ਬਹਾਦਰ ਕਸ਼ਮੀਰ ਦਾ। ਔਰ ਕਿਉਂਕਿ ਲੋਕ ਪੁੱਛ ਰਹੇ ਨੇ ਵੀ ਜੋ ਤੁਸੀਂ ਕਸ਼ਮੀਰ ਦੇ ਵਿੱਚ ਕੀਤਾ ਹੈ, ਜੋ ਉੱਥੇ ਮੁਸਲਮਾਨਾਂ ਦਾ ਹਾਲ ਕਰ ਰਹੇ ਹੋ, ਦੂਸਰਿਆਂ ਦਾ ਵੀ, ਕਿ ਸਿੱਖ ਘੱਟ ਗਿਣਤੀ ਦੇ ਹਵਾਲੇ ਨਾਲ ਅੱਜ ਗੁਫ਼ਤਗੂ ਪ੍ਰੋਗਰਾਮ 'ਚ ਜਗਮੋਹਨ ਸਿੰਘ ਰੈਣਾ ਜਿਹੜੇ ਸ੍ਰੀਨਗਰ ਬੇਸਡ ਨੇ, ਉਹਨਾਂ ਦੇ ਨਾਲ ਅਮਰਵੀਰ ਸਿੰਘ ਗੱਲਬਾਤ ਕਰਨਗੇ। ਪਰ ਇਹ ਇੱਕ ਵੱਡਾ ਡਰਾਮਾ ਕ੍ਰੀਏਟ ਕੀਤਾ ਜਾ ਰਿਹਾ। ਫਿਰ ਇਹ ਹੈ ਜੀ ਇੰਨੇ 40,000 ਫੀਟ ਤੇ ਦੇਖੋ ਰਫੇਲ ਦੇ ਵਿੱਚ ਫਿਊਲਿੰਗ ਕਿਵੇਂ ਹੋ ਰਹੀ ਆ, ਉਹਨੂੰ ਰੀਫਿਊਲ ਕੀਤਾ ਜਾ ਰਿਹਾ ਤੇ ਠੁਮਕ ਕਰਦੇ 2 ਇੱਕ ਪਾਸੇ ਉਹ 3-5 ਅੰਬਾਲੇ ਆ ਜਾਣਗੇ। ਲੋ ਉਹਨੂੰ ਇਹ ਇਵੇਂ ਦੱਸ ਰਹੇ ਨੇ ਕਿ ਵੀ ਪਤਾ ਨਹੀਂ ਉਹਦੇ ਨਾਲ ਇੰਡੀਆ ਨੇ ਉਹਨਾਂ ਦੇ ਨਾਲ ਸੁਪਰ ਪਾਵਰ, ਹਾਲਾਂ ਉਹਨਾਂ ਦੇ ਉਹ ਕਹਿੰਦੇ ਨੇ ਕਿ ਭਾਈ ਐਕਲੈਂਪੇਟਾਈਜ਼ ਕਰਨਾ ਉਹਨਾਂ ਤੇ ਹਥਿਆਰ। ਔਰ ਆਲਰੇਡੀ ਇੰਡੀਆ ਦੇ ਕੋਲ ਜਿਹੜਾ ਸਟੇਟ ਆਫ ਦਾ ਆਰਟ ਫਰਾਂਸ ਦੇ ਮਿਰਾਜ 2000 ਔਰ ਦੂਸਰੇ ਜਹਾਜ਼ ਹੈਗੇ ਨੇ, ਕੋਈ ਉਹਨਾਂ 'ਚ ਨਹੀਂ ਹੈ। ਔਰ ਇਹਨਾਂ ਦੇ ਕੋਲ ਇਹ ਤਾਂ ਜਿਹੜੀ ਹੈ ਉਹ ਵੱਡੀ ਜਿਹੜੀ ਮਸ਼ੀਨ ਲੈ ਕੇ ਜਾ ਰਹੇ ਨੇ, ਜਿਹਨੂੰ ਅਜੇ ਕਿਨੇ ਚਲਾਣਾ ਹੈ, ਕਿੱਥੇ ਡਿੱਗਣਾ, ਅਭਿਨੰਦਨ ਵਾਂਗੂ ਜੋ ਮਿਗ ਦਾ ਹਾਲ ਕੀਤਾ ਕਿਨੇ ਕੀ ਹਾਲ ਕਰਨਾ ਹੈ। ਔਰ ਚਾਈਨਾ ਔਰ ਪਾਕਿਸਤਾਨ ਜਿਨ੍ਹਾਂ ਦੇ ਖਿਲਾਫ ਇਹ ਆਪਣਾ ਵੱਡਾ ਇਹ ਬਰਾਤ ਵਾਲਾ ਸ਼ੋਅ ਦਿਖਾ ਰਹੇ ਨੇ, ਉਹਨਾਂ ਦੇ ਤਾਂ ਆਪਣੇ ਮੁਲਕ 'ਚ ਬਣੇ ਹੋਏ ਔਰ ਉਹਨਾਂ ਕੋਲ ਇਸ ਕਿਸਮ ਦਾ ਸਟੇਟ ਆਫ ਦਾ ਆਰਟ ਉਹਨਾਂ ਦਾ ਆਪਣਾ ਕੰਮ ਹੈ। ਪਰ ਇਹ ਜਿਹੜੀ ਇਹਨਾਂ ਦੀ ਹੰਬਲਿੰਗ ਡਿਫੀਟ ਹੈ ਉਹਨੂੰ ਕਵਰ ਕਰਨ ਦੇ ਲਈ ਜਿਵੇਂ ਤੁਸੀਂ ਕੋਈ ਪਟਾਕਾ ਚਲਾ ਦਿੰਦੇ ਹੋ, ਕੋਈ ਧਿਆਨ ਵਟਿਆ ਜਾਂਦਾ ਹੈ ਇੱਕ ਸੈਲੀਬ੍ਰੇਸ਼ਨ ਦੇ ਨਾਂ ਥੱਲੇ। ਲੇਕਿਨ ਇਸ ਸਾਰੇ ਦੇ ਵਿੱਚ ਅਸੀਂ ਇਹ ਦੇਖ ਰਹੇ ਹਾਂ ਵੀ ਇਹ ਤਾਂ ਇਸ ਕਿਸਮ ਦੀ ਫੇਕ ਆਤਿਸ਼ਬਾਜ਼ੀ ਕਰ ਰਹੇ ਨੇ ਕਿ ਜੀ ਬਹੁਤ ਵੱਡਾ, ਜਿਵੇਂ ਇਹਨਾਂ ਦੇ ਦੂਲੇ ਦਾ ਕਿਤੇ ਵਿਆਹ ਨਹੀਂ ਸੀ ਹੁੰਦਾ ਤੇ ਪਹਿਲੀ ਵਾਰ ਹੋਣ ਲੱਗਾ, ਘੋੜੀ ਚੜਿਆ ਪਹਿਲੀ ਵਾਰ ਹੈ, ਔਰ ਉਹ ਸਾਰੀ ਸੈਲੀਬ੍ਰੇਸ਼ਨ ਆਤਿਸ਼ਬਾਜ਼ੀ ਹੋ ਰਹੀ ਹੈ। ਲੇਕਿਨ ਦੂਸਰੇ ਪਾਸੇ ਚਾਈਨਾ ਕਿਸ ਅੰਦਾਜ਼ ਦੇ ਵਿੱਚ ਕੰਮ ਕਰ ਰਿਹਾ, ਮੈਂ ਸਮਝਦਾ ਵੀ ਹਾਲਾਂ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਕਿ ਭਾਈ ਚਲੋ ਅਸੀਂ ਪੜ੍ਹਨ ਦਾ ਵੀ ਥੋੜਾ ਬਹੁਤ ਸ਼ੌਕ ਹੈ, ਦੇਖ ਲਈਦਾ, ਪਰ ਚਾਈਨਾ ਨੇ ਜਿੰਨੇ ਪਾਸਿਓਂ ਔਰ ਜਿਸ ਅੰਦਾਜ਼ ਦੇ ਵਿੱਚ ਭਾਰਤ ਨੂੰ ਘੇਰਿਆ, ਅਮਰੀਕਾ ਨੂੰ ਤਾਂ ਉਹਨਾਂ ਨੇ ਸਿੱਧਾ ਚੈਲੰਜ ਕੀਤਾ ਹੀ ਕੀਤਾ ਹੈ। ਔਰ ਜਿਵੇਂ ਉਹ ਰੀਜਨ ਦੀ ਇਹੀ ਨਹੀਂ ਵੀ ਟੋਪੋਗ੍ਰਾਫੀ ਤੋਂ ਉਹਨਾਂ ਨੇ ਵਾਕਿਫ, ਉਹਨਾਂ ਨੇ ਫੁੱਲ ਇਹ ਜੋ ਵੀ ਸ਼ੁਰੂਆਤ ਹੋਈ ਹੈ, ਭਾਵੇਂ ਇਹ ਅਮਰੀਕਾ ਦੀ ਚੁੱਕ ਦੇ ਉੱਤੇ ਇੰਡੀਆ ਨਹੀਂ ਜਿਹੜੀ ਹੈ ਦਿਲਵਦੀ ਕੀਤੀ, ਪਰ ਇਹ ਸ਼ਾਇਦ ਇਸ ਤੋਂ ਬਹੁਤ ਪਹਿਲਾਂ ਚਾਈਨਾ ਨੇ ਆਪਣਾ ਬਲੂਪ੍ਰਿੰਟ ਤਿਆਰ ਕੀਤਾ ਹੋਇਆ ਸੀ। ਉਹਨਾਂ ਨੇ ਕੈਲਕੂਲੇਟ ਕੀਤਾ ਸੀ ਕਿ ਕੀ ਹੋਣਾ, ਕਿਉਂਕਿ ਟਰੰਪ ਦੇ ਆਉਣ ਤੋਂ ਬਾਅਦ, ਹਾਲਾਂਕਿ ਉਸ ਤੋਂ ਪਹਿਲਾਂ ਹੀ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵੇਲੇ ਹੀ ਭਾਰਤ ਨੂੰ ਥਾਪੀ ਦੇਣ ਦੀ ਲਾਈਨ ਜਾਂ ਉਸ ਤੋਂ ਵੀ ਪਹਿਲਾਂ ਜੂਨੀਅਰ ਬੁਸ਼ ਦੇ ਲੈਵਲ ਤੇ ਸ਼ੁਰੂ ਹੋ ਗਿਆ ਸੀ। ਲੇਕਿਨ ਉਹਨਾਂ ਨੇ ਵੀ ਭਾਰਤ ਪ੍ਰਤੀ ਬਿਲਕੁਲ ਇੱਕ ਸ਼ਾਂਤ ਲਾਈਨ ਰੱਖੀ ਤਾਂ ਕਿ ਉਹਨਾਂ ਨੂੰ ਮੌਕਾ ਵੀ ਇਹ ਦਿੱਤਾ ਜਾਏ ਕਿ ਭਾਈ ਉਹ ਕੋਈ ਵੀ ਐਵੇਂ ਭੜਕਾਟ 'ਚ ਆ ਕੇ ਕੰਮ ਨਾ ਕਰਨ। ਹਾਲਾਂਕਿ ਕਿੱਥੇ ਚੀਨ ਨੇ ਤੇ ਕਿੱਥੇ ਉਹ ਪੀਂਗ ਝੂਟਣੀ, ਉਹਦੇ ਨਾਲ ਵੀ ਮੋਦੀ ਦੇ ਨਾਲ ਬਹਿ ਕੇ ਉਹਨੇ ਝੂਲਾ ਵੀ ਝੂਲ ਲਿਆ ਵੀ ਚਲੋ ਕੋਈ ਨਹੀਂ ਹੈ ਜੀ, ਉਹ ਜਾ ਕੇ ਉੱਥੇ ਹੋਰ ਡਰਾਮੇਬਾਜ਼ੀਆਂ ਜੋ ਕਰਦੇ ਰਹੇ। ਉਹਨਾਂ ਦਾ ਸੀ ਕਿ ਭਾਈ ਚਲੋ ਨੇਬਰ ਹੈ, ਇਹਨਾਂ ਦੇ ਨਾਲ ਕਾਹਨੂੰ ਹੈ ਵਿਗਾੜਨ ਦੀ ਲਾਈਨ, ਕੋਈ ਨਹੀਂ। ਪਰ ਇਹਨਾਂ ਨੇ ਜਦੋਂ ਹੱਥ ਕਰ ਦਿੱਤੀ
ਤੇ ਹੁਣ ਚੀਨ ਨੇ ਇੱਕ ਤੋਂ ਬਾਅਦ ਇੱਕ ਆਪਣਾ ਕਾਰਡ ਕੱਢਿਆ ਔਰ ਇਹ ਈਵਨ ਹੁਣ ਜਦੋਂ ਕੋਵਿਡ-19 ਦਾ ਕਹਿਰ ਸ਼ੁਰੂ ਹੋਇਆ, ਇਹਨੇ ਮੋਦੀ ਨੇ ਡਰਾਮਾ ਕਰਕੇ ਕਿ ਜੀ ਮੈਂ ਸਾਰਕ ਦੇਸ਼ਾਂ ਦੀ ਇੱਕ ਵਰਚੁਅਲ ਰੱਖਿਆ, ਪਾਕਿਸਤਾਨ ਨੂੰ ਵੀ ਵਿੱਚ ਲੈ ਲਿਆ ਤੇ ਕਿ ਜੀ ਅਸੀਂ ਇੰਨਾ ਦਿਆਂਗੇ, ਅਸੀਂ ਮਦਦ ਕਰਾਂਗੇ। ਉਸ ਤੋਂ ਬਾਅਦ ਕਿਸੇ ਨੂੰ ਨਾ ਪੁੱਛਿਆ, ਨਾ ਕਿਸੇ ਦੇ ਨਾਲ ਕੋਈ ਗੱਲ ਹੋਈ। ਹਾਲਾਂ ਮੋਦੀ ਦਾ ਜਿਹੜਾ ਇਹ ਦਾਅਵਾ ਹੈ, ਇਹ ਤੇ ਅੱਜ ਕਿਸੇ ਨੇ ਸੈਟਲ ਕੀਤਾ ਸੀ, ਕਹਿੰਦੇ ਤੁਹਾਡੇ 2 ਕਰੋੜ ਮਜ਼ਦੂਰ ਜਿਹੜੇ ਰਾਹ 'ਚ ਰੁਲ ਕੇ ਪਹੁੰਚੇ ਨੇ, ਘਰਾਂ 'ਚ ਕੋਈ ਮਰ ਗਏ, ਕੋਈ ਰੁਲ ਗਏ, ਤੇ ਮੋਦੀ ਦਾਅਵੇ ਨਾਲ ਕਹਿ ਰਿਹਾ ਕਿ ਅਸੀਂ ਦੁਨੀਆ ਦੇ 150 ਦੇਸ਼ਾਂ ਦੀ ਮਦਦ ਕੀਤੀ ਕੋਵਿਡ-19 'ਚ। ਕਹਿੰਦੇ ਕੋਈ ਰੱਬ ਦਾ ਖੌਫ ਖਾਓ ਵੀ ਕਿਸ ਕਿਸਮ ਦਾ ਤੁਹਾਡਾ ਫਰਾਡ ਹੈ। ਪਰ ਚਾਈਨਾ ਨੇ ਜਿਹਨੇ ਰੀਅਲੀ ਜੇ ਈਵਨ ਯੂਰਪ ਦੀਆਂ ਕੰਟਰੀਜ਼ ਜੇ ਅਮਰੀਕਨ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਨਹੀਂ ਆਈਆਂ ਤੇ ਐਵੇਂ ਨਹੀਂ ਹੈ। ਜੇ ਇਟਲੀ ਸੀ, ਸਪੇਨ ਸੀ, ਦੂਜੇ ਚੀਨ ਦੇ ਜਹਾਜ਼ ਇੱਕ ਆ ਰਿਹਾ ਸੀ, ਜਾ ਰਿਹਾ ਸੀ, ਮੈਡੀਸਨ ਕਿਟ, ਮਾਸਕ, ਟੈਕਨੀਕਲ ਇਕਵਿਪਮੈਂਟ, ਡਾਕਟਰਾਂ ਦਾ ਦੂਜਾ ਜੋ ਚਾਹੀਦਾ ਸੀ। ਔਰ ਕੱਲਾ ਇਹ ਨਹੀਂ, ਅਫਰੀਕਾ ਦੇ ਵਿੱਚ, ਸਾਊਥ ਅਮਰੀਕਾ ਤੱਕ ਉਹਨਾਂ ਨੇ ਰੀਅਲੀ ਕੀਤਾ। ਔਰ ਹੁਣ ਇਸ ਲੈਵਲ ਦੇ ਉੱਤੇ ਜਾ ਕੇ, ਜਿੱਥੇ ਅਸੀਂ ਕੱਲ ਵੀ ਗੱਲ ਕੀਤਾ ਸੀ ਕਿ ਜੇ ਹੁਣ ਹਿਊਮਨ ਟ੍ਰਾਇਲ ਉਹਨਾਂ ਦੀ ਵੈਕਸੀਨੇਸ਼ਨ ਦੇ ਨੇ, ਉਹਨਾਂ ਨੇ ਬੰਗਲਾਦੇਸ਼ ਨੂੰ ਵੀ ਜਿਹੜਾ ਆਨਲਾਈਨ ਲਿਆ ਔਰ ਅਫਗਾਨਿਸਤਾਨ, ਪਾਕਿਸਤਾਨ ਨੂੰ ਵੀ। ਔਰ ਭਾਰਤ ਨੂੰ ਇਹ ਨਜ਼ਰ ਆਇਆ ਕਿ ਵੀ ਗੱਲ ਕੱਲੀ ਇਹ ਨਹੀਂ ਹੈ ਕਿ ਵੀ ਚੀਨ ਜ਼ਬਾਨੀ ਕਲਾਮੀ ਗੱਲਾਂ ਕਰਦਾ ਹੈ। ਔਰ ਇਸ ਸਾਰੇ ਚੋਂ ਚਾਈਨਾਜ਼ ਹੈਲਥ ਡਿਪਲੋਮੇਸੀ ਟੂ ਕੰਸੋਲੀਡੇਟ ਵਨ ਬੈਲਟ ਵਨ ਇਨੀਸ਼ੀਏਟਿਵ ਇਨ ਰੀਜਨ। ਹੁਣ ਪਿਛਲੇ ਕੱਲ ਚੀਨ ਦੇ ਜਿਹੜਾ ਉਹਨਾਂ ਨੇ ਇੱਕ ਇਹਦੇ ਥੱਲੇ ਵਰਚੁਅਲ ਕਾਨਫਰੰਸ ਕੀਤੀ, ਜਿਹਦੇ 'ਚ ਜਿਹੜੇ ਪਾਕਿਸਤਾਨ, ਅਫਗਾਨਿਸਤਾਨ, ਨੇਪਾਲ ਇਹਨਾਂ ਦੇ ਫੋਰਨ ਮਿਨਿਸਟਰਸ ਨੇ ਪਾਰਟਿਸਿਪੇਟ ਕੀਤਾ ਔਰ ਉਹਦੇ 'ਚ ਉਹਨਾਂ ਨੇ ਇਹ ਬਿਲਕੁਲ ਇਹ ਕਿਹਾ ਵੀ ਅਸੀਂ while the 4 countries held a video conference, the Chinese embassy here has indicated that US had been the instigator in its troubles with India. In a statement, Chinese embassy spokesperson Ji Rong accused US of seeking containment and ideological confrontation with China while India adhered to strategic independence. उन्होंने कहा कि भी ये US ने instigate किया और उन्होंने इंडिया ਨੂੰ ਕਿਹਾ ਕਿ correct your wrongdoings। ਔਰ ਇਸ ਸਾਰੇ 'ਚ ਜਿਹੜਾ ਚੀਨ ਨੇ ਇਹਨਾਂ ਚਾਰਾਂ ਮੁਲਕਾਂ ਦੇ ਨਾਲ those measures may mean China pushing for closer ties with Nepal and Afghanistan where India has security stakes as ਜਿੱਥੇ ਇੰਡੀਆ ਪਾਸੇ ਹਟਿਆ ਔਰ ਇਹ ਪਹਿਲੀ ਵਾਰ ਹੋਏਗਾ ਕਿ ਵੀ ਇਸ ਲੈਵਲ ਤੇ ਈਵਨ ਨੇਪਾਲ, ਅਫਗਾਨਿਸਤਾਨ, ਪਾਕਿਸਤਾਨ, ਜਿਹੜੇ ਅਫਗਾਨਿਸਤਾਨ ਬਾਰੇ ਸੀ ਕਿ ਜੀ ਉਹ ਇੰਡੀਆ ਦੇ ਹਾਲਾਂ ਜਿਹੜਾ ਉੱਥੇ ਹੁਣ ਐਗਜ਼ਿਸਟਿੰਗ ਰਜੀਮ ਹੈ, ਉਹ ਅਸ਼ਰਫ ਗਨੀ ਹੋਏ ਜਾਂ ਅਬਦੁੱਲਾ ਹੋਏ, ਉਹ ਬਿਲਕੁਲ ਹੁਣ ਤੋਂ ਕੁਝ ਮਹੀਨੇ ਪਹਿਲਾਂ ਤੱਕ ਇੰਡੀਆ ਦੇ ਪਾਲੇ 'ਚ ਭੁਗਤਣ ਵਾਲੇ ਸੀ। ਲੇਕਿਨ ਹੁਣ ਅਬਦੁੱਲਾ ਪਾਕਿਸਤਾਨ ਦੇ ਦੌਰੇ ਤੇ ਵੀ ਆ ਰਿਹਾ ਔਰ ਚਾਈਨਾ ਦੇ ਨਾਲ ਵਰਚੁਅਲ ਕਾਨਫਰੰਸ ਪਾਕਿਸਤਾਨ ਔਰ ਨੇਪਾਲ ਦੇ ਨਾਲ। ਔਰ ਨਾ ਹੀ ਅਸ਼ਰਫ ਗਨੀ ਜਾਂ ਅਬਦੁੱਲਾ ਨੇ ਜਿਹੜੇ ਭਾਰਤ ਦੇ 20 ਸੋਲਜਰ ਮਾਰੇ ਗਏ ਉਸ ਬਾਰੇ ਕੋਈ ਬਿਆਨਬਾਜ਼ੀ ਕੀਤੀ, ਨਾ ਬੰਗਲਾਦੇਸ਼ ਨੇ ਕੀਤੀ, ਨੇਪਾਲ ਨੇ ਤਾਂ ਆਪਣੇ ਇਲਾਕੇ ਕਲੇਮ ਕੀਤੇ। ਪਰ ਇਸ ਸਾਰੇ ਨੇ ਇਹਨਾਂ ਨੂੰ ਫਿਕਰ ਪਾਇਆ ਹੋਇਆ ਔਰ ਬਹੁਤ ਸਾਰੀਆਂ ਸਟੋਰੀਜ਼ ਨੇ ਚੀਨ, ਪਾਕਿਸਤਾਨ, ਨੇਪਾਲ ਤੇ ਅਫਗਾਨਿਸਤਾਨ 'ਚ ਕੀ ਪੱਕ ਰਹੀ ਹੈ ਖਿਚੜੀ। ਸੋ ਇਹਦੇ ਤੇ ਉਹਨਾਂ ਨੇ ਕਾਫੀ ਡੀਟੇਲ ਦੇ ਵਿੱਚ ਇਹ ਡਿਸਕਸ ਕੀਤਾ ਕਿ ਇਹ ਬੜਾ ਖਤਰਨਾਕ ਪਾਰਟ ਹੈ। ਹਾਲਾਂ ਉਹਨਾਂ ਨੇ ਕਿਹਾ ਕਿ ਵੀ ਚਾਈਨਾ ਇਨ ਪੀਸਿਸ ਉਹਨਾਂ ਨੇ 4 ਲਿਆ, ਉਹਨਾਂ ਨੇ ਬੰਗਲਾਦੇਸ਼ ਜਾਂ ਸ੍ਰੀਲੰਕਾ ਜਾਂ ਭੂਟਾਨ ਨੂੰ ਨਹੀਂ ਲਿਆ। ਵੀ ਨੈਕਸਟ ਸਰਪ੍ਰਾਈਜ਼ ਇਹ ਵੀ ਹੋ ਸਕਦਾ ਹੈ ਕਿ ਵੀ ਉਹਨਾਂ ਦੇ ਨਾਲ ਵੀ ਜਿਹੜਾ ਚੀਨ ਕਰੇ। ਔਰ ਉਹਨਾਂ ਕਿਹਾ ਵੀ ਜਿੱਥੇ ਮੋਦੀ ਨੇ ਸਾਰਕ ਵਰਗਾ ਪਲੇਟਫਾਰਮ ਜਿਹੜਾ ਇੰਡੀਆ ਨੂੰ ਡੋਮੀਨੈਂਸ ਦਿੰਦਾ ਸੀ, ਕਿਉਂਕਿ ਇੰਡੀਆ ਹੀ ਵੱਡਾ ਸੀ, ਉਹਦੇ 'ਚ ਮੁਲਕ ਬਾਕੀ ਤਾਂ 7 ਮੁਲਕ ਛੋਟੇ ਸੀ, ਉਹਨਾਂ ਨੇ ਕਿਹਾ ਵੀ ਇਸ ਸਾਰੇ 'ਚ ਉਹਨਾਂ ਨੇ ਆਪਣੀ ਬੇਵਕੂਫੀ ਨਾਲ ਇਸ ਪਲੇਟਫਾਰਮ ਨੂੰ ਗਵਾਇਆ। ਔਰ ਦੂਸਰਾ ਜਿਹੜਾ ਅਸੀਂ ਕਿਹਾ ਵੀ ਇੰਡੀਆ ਤਾਂ ਅਜੇ ਕਹਿ ਰਿਹਾ ਜੀ ਹੁਣ ਕਮਾਂਡਰ ਲੈਵਲ ਗੱਲਬਾਤ ਹੋਏਗੀ, ਦੂਜਾ ਹੋਏਗਾ ਔਰ ਇਸ ਸਾਰੇ 'ਚ ਡਿਸਐਂਗੇਜਮੈਂਟ ਲਈ ਕਿਹਾ ਜਾ ਰਿਹਾ। ਪਰ ਚੀਨ ਨੇ ਆਲਰੇਡੀ ਜਿਵੇਂ ਮੈਂ ਕਿਹਾ ਵੀ ਉਹਨਾਂ ਦੇ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਵੈਨਬਿਨ, ਉਹਨਾਂ ਨੇ ਇਹ ਕਲੀਅਰਲੀ ਕਿਹਾ China and India have completed disengagement at most locations of their border। ਉਹਨਾਂ ਨੇ ਕਿਹਾ ਜੀ ਕੰਪਲੀਟ ਹੋ ਗਈ ਹੈ ਡਿਸਐਂਗੇਜਮੈਂਟ। ਔਰ ਉਹਦੇ 'ਚ ਉਹਨਾਂ ਨੇ ਈਵਨ ਪੈਂਗਸੌਂਗ ਸੋ ਜਿਹੜਾ ਲੇਕ ਹੈ ਉਸ ਦਾ ਜ਼ਿਕਰ ਤੱਕ ਵੀ ਨਹੀਂ ਕੀਤਾ। ਔਰ ਚਾਈਨਾ ਨੇ ਕੌਨਫੀਡੈਂਸ ਕਿ ਗੱਲ ਮੁੱਕ ਗਈ ਕਿ ਜਿੱਥੇ ਅਸੀਂ ਹੈਗੇ ਹਾਂ ਉੱਥੇ ਹੈਗੇ ਹਾਂ। ਹਾਲਾਂਕਿ ਇੰਡੀਅਨ ਜਿਹੜੀ ਐਕਸਟਰਨਲ ਅਫੇਅਰਸ ਮਿਨਿਸਟਰੀ ਹੈ ਉਹਨਾਂ ਨੇ ਕਿਹਾ ਜੀ ਇਹ ਠੀਕ ਨਹੀਂ ਹੈ। ਇੰਡੀਆ ਹੈਜ਼ ਆਸਕਡ ਚਾਈਨਾ ਟੂ ਸਿੰਸੀਅਰਲੀ
implement the understanding on troop withdrawal reached by senior military commanders of the two sides. So India ने इन्ना कह के अपने हथ झाड़ लए ने, लेकिन ਜਿਹੜਾ ਸਾਡਾ ਇਸ ਡਿਸਕਸ਼ਨ ਦਾ ਪ੍ਰਾਈਮ ਜਿਹਦੇ ਤੇ ਮੈਂ ਫੋਕਸ ਕਰਨਾ ਚਾਹੁੰਦਾ, ਹਾਲਾਂਕਿ ਕੱਲ ਜਦੋਂ ਕਿ ਮੈਂ 5 ਏਰੀਆਜ਼ ਦਾ ਜ਼ਿਕਰ ਕੀਤਾ ਕਿ ਕਿੱਥੇ ਕਿੱਥੇ, ਔਰ ਉਹ ਬਿਜ਼ਨਸ ਸਟੈਂਡਰਡ ਦੀ ਖਬਰ ਸੀ ਜਿਹੜੀ ਉਹਨਾਂ ਦੀ ਆਪਣੀ ਦਿੱਲੀ 'ਚ ਪਬਲਿਸ਼ ਹੋਣ ਵਾਲੀ ਪਬਲੀਕੇਸ਼ਨ ਹੈ ਕਿ ਉਹਦੇ 'ਚ ਕਿਵੇਂ 5 ਸੈਕਟਰਸ ਦੇ ਵਿੱਚ ਚੀਨ ਨੇ ਬੜੋਤਰੀ ਲਈ ਹੈ। ਪਰ ਮੈਂ ਜਾਂਦੇ ਜਾਂਦੇ ਇੱਕ ਖਬਰ ਹਿਮਾਚਲ ਦੇ ਹਵਾਲੇ ਨਾਲ ਕਹੀ ਸੀ ਕਿ ਕਿਵੇਂ ਜਿਹੜਾ ਕਨੌਰ ਜ਼ਿਲ੍ਹੇ ਦੇ ਵਿੱਚ ਨਾਲ ਜਿਹੜਾ ਚੀਨ ਦਾ ਬਾਰਡਰ ਲੱਗਦਾ ਹੈ ਉਸ ਦੇ ਵਿੱਚ ਇਹ ਖਬਰ ਉਹਨਾਂ ਦੇ ਚਿਰਾਂਗ ਪਿੰਡ ਦੇ ਬੰਦਿਆਂ ਨੇ ਇਹ ਨੋਟਿਸ ਕੀਤਾ, ਜਿਹੜਾ ਇਹ ਲਾਸਟ ਪਿੰਡ ਹੈ ਕਨੌਰ ਦਾ ਜਿਹੜਾ ਚੀਨ ਦੇ ਨਾਲ, ਔਰ ਚੀਨ ਦਾ ਨੈਕਸਟ ਪਿੰਡ ਜਿਹੜਾ ਲੱਗਦਾ ਹੈ ਉਹ ਟੈਂਗੋਂਗ ਪਿੰਡ ਹੈ। ਉਹਨਾਂ ਨੇ ਕਿਹਾ ਜੀ ਕਿ ਜਦੋਂ ਹੁਣ ਸਨੋ ਮੈਲਟ ਹੋਈ ਹੈ ਔਰ ਥੋੜਾ ਜਿਹਾ ਨਜ਼ਰ ਆਣਾ ਸ਼ੁਰੂ ਹੋਇਆ, ਆਲਰੇਡੀ ਚੀਨ ਨੇ 20 ਕਿਲੋਮੀਟਰ ਸੜਕ ਜਿਹੜੀ ਹੈ ਉਹ ਇਧਰ ਤੱਕ ਬਣਾ ਰਹੀ ਹੈ, ਔਰ ਉਹਦੇ 'ਚ ਈਵਨ ਅੱਜ ਜਿਹੜੀਆਂ ਹੋਰ ਡੀਟੇਲ ਖਬਰਾਂ ਨੇ ਕਿ 5 ਜਿਹੜੇ ਨੇ ਉਹਨਾਂ ਦੇ ਵੱਡੇ ਫੋਰਕ ਕ੍ਰੋਇਸ਼ਰ ਜਿਹੜੇ ਨੇ ਉਹ ਨਜ਼ਰ ਆਏ ਨੇ, ਔਰ ਮੈਨੀ ਲਾਰਜ ਡੰਪਰ ਟਰੱਕਸ ਵੱਡੀਆਂ ਕ੍ਰੇਨਸ, ਬੁਲਡੋਜ਼ਰ ਔਰ ਦੂਸਰਾ 20 ਕਿਲੋਮੀਟਰ ਉਹਨਾਂ ਨੇ। ਔਰ ਹੁਣ ਇੰਡੀਆ ਨੂੰ ਵਕਤ ਪਿਆ ਔਰ ਉਹਨਾਂ ਨੇ 120 ਦੇ ਕਰੀਬ ਜਿਹੜੇ ਸੋਲਜਰ ਨੇ ਉਹ ਰਸ਼ ਕੀਤੇ ਨੇ ਉਸ ਏਰੀਆ 'ਚ, ਉਹਨਾਂ ਨੂੰ 30 ਦਿਨਾਂ ਦਾ ਰਾਸ਼ਨ ਦੇ ਕੇ। ਔਰ ਇਸ ਗੱਲ ਦਾ ਧਿਆਨ ਰਹੇ ਕਿ ਵੀ ਇਹ ਜਿਹੜਾ ਇਸ ਖਿੱਤੇ ਦੇ ਵਿੱਚ ਚੀਨ ਦੇ ਨਾਲ ਬਾਰਡਰ ਲੱਗਦਾ 140 ਕਿਲੋਮੀਟਰ ਕਨੌਰ ਦਾ ਬਾਰਡਰ ਹੈ ਔਰ ਲਾਹੌਲ ਸਪੀਤੀ ਦਾ 80 ਕਿਲੋਮੀਟਰ ਬਾਰਡਰ ਲੱਗਦਾ ਹੈ। ਹੁਣ ਮੈਂ ਇਹ ਗੱਲ ਕਰਨ ਤੋਂ ਪਹਿਲਾਂ ਕਿਉਂਕਿ ਅੱਜ ਅਸੀਂ ਉਹ ਹਿਮਾਚਲ ਦਾ ਮੈਪ ਵੀ ਕੱਢਿਆ ਔਰ ਦਰਸ਼ਕ ਬੈਕਗ੍ਰਾਉਂਡ ਤੇ ਦੇਖ ਸਕਦੇ ਨੇ, ਔਰ ਪਹਿਲਾਂ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਵੀ ਚੀਨ ਦਾ ਭਾਰਤ ਦੇ ਕਿੰਨੇ ਸੂਬਿਆਂ ਦੇ ਨਾਲ ਕਿੰਨਾ ਕਿੰਨਾ ਬਾਰਡਰ ਲੱਗਦਾ, ਤਾਂ ਕਿ ਇਸ ਗੱਲ ਦੀ ਸਮਝ ਆਏ ਕਿ ਇਹ ਜਿਹੜਾ ਹਿਮਾਚਲ ਦੇ ਵਿੱਚ ਉਹਨਾਂ ਦਾ ਕਨੌਰ ਲਾਹੌਲ ਸਪੀਤੀ ਦੇ ਉੱਤੇ 20 ਕਿਲੋਮੀਟਰ ਸੜਕ ਬਣਾ ਕੇ ਇਹ ਕਿੰਨਾ ਅਹਿਮ ਹੈ ਸਾਡੀ ਖਾਲਿਸਤਾਨ ਦੀ ਸਟਰਗਲ ਲਈ। ਕਿਉਂਕਿ ਇਹਦਾ ਮਤਲਬ ਇਹ ਹੈ ਕਿ ਚੀਨ ਇਹੀ ਨਹੀਂ, ਜਦੋਂ ਅਸੀਂ ਲਦਾਖ ਦੀ ਗੱਲ ਕਰਦੇ ਹਾਂ ਉਹ ਤਾਂ ਲੱਗਦਾ ਹਜ਼ਾਰਾਂ ਮੀਲ ਦੂਰ 18-19 ਹਜ਼ਾਰ ਫੀਟ ਪਤਾ ਨਹੀਂ ਕਿੱਥੇ ਹੈ। ਹੁਣ ਇਹ ਜਿਹੜਾ ਇਲਾਕਾ ਹੈ ਇਹ 1966 ਤੱਕ ਪੰਜਾਬ ਦਾ ਹਿੱਸਾ ਸੀ, ਲਾਹੌਲ ਸਪੀਤੀ ਦਾ, ਜਿਹਦੇ ਨਾਲ ਇਹ ਬਾਰਡਰ ਲੱਗਦਾ ਹੈ, ਔਰ ਉਸ ਤੋਂ ਪਹਿਲਾਂ 1849 ਤੱਕ ਸਿੱਖ ਰਾਜ ਦਾ ਹਿੱਸਾ ਸੀ। ਕਿਉਂਕਿ ਹੁਣ ਹਿਮਾਚਲ ਦੇ ਉਹਨਾਂ ਨੇ ਜਿੰਨੇ ਵੀ ਜ਼ਿਲ੍ਹੇ ਬਣਾਏ ਨੇ ਅੱਡ-ਅੱਡ ਜ਼ਿਲ੍ਹੇ ਬਣਾ ਦਿੱਤੇ ਨੇ, ਕਾਂਗੜਾ, ਕੁੱਲੂ, ਲਾਹੌਲ ਸਪੀਤੀ, ਲੇਕਿਨ ਇਹ ਸਾਰਾ ਹੀ ਇੱਕੋ ਬੈਲਟ ਸੀ ਵੱਡੀ। ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ 1818 ਦੇ ਨੇੜੇ ਤੇੜੇ ਜਾਂ ਉਸ ਤੋਂ ਪਹਿਲਾਂ ਮੇਰਾ ਖਿਆਲ ਹੈ 2 ਸਾਲ ਦਾ ਫਰਕ ਹੋਇਆ, ਕਾਂਗੜਾ ਕੰਕਰ ਕੀਤਾ। ਔਰ ਜ਼ਾਹਰ ਹੈ ਸੰਸਾਰ ਚੰਦ ਕਟੋਚ ਕਾਂਗੜੇ ਦਾ ਰਾਜਾ ਸੀ, ਔਰ ਇੱਕ ਹਿਸਟੋਰੀਕਲ ਵਾਕਿਆ ਡਿਫਰੈਂਟਲੀ ਹੈ ਕਿ ਇਹਦੇ ਨਾਲ ਨੇਪਾਲ ਦਾ ਕਿਵੇਂ ਸੰਬੰਧ ਜੁੜਦਾ ਹੈ ਕਿ ਨੇਪਾਲ ਦਾ ਉਸ ਵੇਲੇ ਦਾ ਜਨਰਲ ਅਮਰ ਸਿੰਘ ਥਾਪਾ ਜਿਹਨੇ ਆ ਕੇ ਕਾਂਗੜੇ ਦੇ ਕਿਲੇ ਨੂੰ, ਕਿਉਂਕਿ ਕਾਂਗੜੇ ਦਾ ਪੁਰਾਣਾ ਨਾਂ ਜਿਹੜਾ ਨਗਰ ਕੋਟ ਕਾਂਗੜਾ ਕੋਟ ਨੂੰ ਕਿਹਾ ਜਾਂਦਾ ਹੈ, ਬੜਾ ਪੁਰਾਣਾ ਕਿਲਾ ਜਿਸ ਦੇ ਵਿੱਚ ਮੁਗਲੀਆ ਦੌਰ ਦੇ ਵੇਲੇ ਵੀ ਜਿਹੜੇ ਉਹਨਾਂ ਦੇ ਪੋਲੀਟੀਕਲ ਪ੍ਰਿਜ਼ਨਰ ਸੀ ਉਹਨਾਂ ਨੂੰ ਜਾਂ ਗਵਾਲੀਅਰ ਦੇ ਕਿਲੇ 'ਚ ਰੱਖਿਆ ਜਾਂਦਾ ਸੀ ਜਿਹੜਾ ਮੱਧ ਪ੍ਰਦੇਸ਼ 'ਚ ਹੈ, ਜਾਂ ਕਾਂਗੜੇ ਦੇ ਕਿਲੇ 'ਚ। ਔਰ ਕਾਂਗੜੇ ਦਾ ਕਿਲਾ ਮੈਨੂੰ ਵੀ ਦੇਖਣ ਦਾ ਮੌਕਾ ਮਿਲਿਆ, ਅੰਦਰ ਜਾ ਕੇ ਤੁਸੀਂ ਦੇਖਦੇ ਹੋ ਪੁਰਾਤਨਤਾ, ਔਰ ਦੂਸਰਾ ਉਹਨੂੰ ਕੰਕਰ ਕਰਨਾ ਵੀ ਸੌਖਾ ਨਹੀਂ ਸੀ ਹੁੰਦਾ। ਔਰ ਪਹਾੜਾਂ ਦੇ ਵਿੱਚ ਜਦੋਂ ਕੋਈ ਵੀ ਹਮਲਾਵਰ ਆਂਦਾ ਸੀ, ਇਹ ਈਵਨ ਮੁਗਲੀਆ ਰਾਜ ਤੋਂ ਪਹਿਲਾਂ ਵੀ, ਤੇ ਉਹ ਅੰਦਰ ਰਾਜੇ ਜਿਹੜੇ ਨੇ ਇੰਨਾ ਕੰਦਰ ਰਾਸ਼ਨ ਵਗੈਰਾ ਹੁੰਦਾ ਸੀ, ਉਹ ਕਿਲੇ ਤੇ ਉੱਤੇ ਉਹਦੀ ਲੋਕੇਸ਼ਨ ਵੀ ਇਸ ਤਰੀਕੇ ਨਾਲ ਹੈ ਵੀ ਤੁਸੀਂ ਕਿਸੇ ਪਾਸਿਓਂ ਕੋਈ ਤੋਪ ਦਾ ਫਾਇਰ ਵੀ ਨਹੀਂ ਕਰ ਸਕਦੇ ਉਸ ਕਿਸਮ ਦਾ, ਔਰ ਉਹ ਉਹਨਾਂ ਦੀ ਇੱਕ ਸੇਫਟੀ ਵੀ ਸੀ। ਲੇਕਿਨ ਇਹੀ ਕਾਰਨ ਸੀ ਕਿ ਜਦੋਂ ਕਾਂਗੜਾ ਮੁਗਲੀਆ ਸਲਤਨਤ ਦਾ ਹਿੱਸਾ ਬਣਿਆ ਤੇ ਫਿਰ ਉਹਨਾਂ ਨੇ ਜਿਹੜੇ ਪੋਲੀਟੀਕਲ ਪ੍ਰਿਜ਼ਨਰ ਸੀ ਉੱਥੋਂ ਐਸਕੇਪ ਵੀ ਨਹੀਂ ਸੀ ਕਰ ਸਕਦੇ, ਉਹਨਾਂ ਦੀਆਂ ਇੰਨੀਆਂ ਉਹਦੇ 'ਚ ਆਬਸਟੈਕਲ ਨੇ ਉੱਥੇ, ਜਾਂ ਗਵਾਲੀਅਰ ਦੇ ਕਿਲੇ 'ਚ ਜਾਂ ਕਾਂਗੜੇ ਦੇ ਕਿਲੇ 'ਚ ਸੀ। ਔਰ ਇਹ ਸਿੱਖ ਰਾਜ ਦੇ ਵੇਲੇ ਜਦੋਂ ਅਮਰ ਸਿੰਘ ਥਾਪਾ ਨੇਪਾਲੀ ਜਿਹੜਾ ਉਧਰੋਂ ਕੰਕਰ ਕਰਦਾ ਆਇਆ, ਉੱਤਰਾਖੰਡ ਦੇ ਉਹ ਇਲਾਕੇ ਜਿਹੜੇ ਅੱਜ 6 ਜ਼ਿਲ੍ਹੇ ਮੇਧਾਵੀ ਜਿੱਥੇ ਬਿਠਾਏ ਹੋਏ ਨੇ ਉਹ ਕਾਜ਼ ਆਫ ਕਨਫਲਿਕਟ ਨੇ, ਇਹ ਸਾਰੇ ਉਸ ਪੀਰੀਅਡ 'ਚ ਉਹਨੇ ਫਤਿਹ ਕੀਤੇ। ਇਧਰੋਂ ਸ਼ਿਮਲਾ ਜਿਹੜਾ ਇੱਕ ਛੋਟਾ ਜਿਹਾ ਪਿੰਡ ਸੀ, ਬਾਅਦ 'ਚ ਅੰਗਰੇਜ਼ਾਂ ਨੇ ਸ਼ਿਮਲਾ ਨੂੰ ਡਿਵੈਲਪ ਕੀਤਾ ਔਰ ਉਹਨੇ ਆ ਕੇ ਘੇਰ ਲਿਆ। ਔਰ ਜ਼ਾਹਿਰ ਹੈ ਗੋਰਖੇ ਇੱਕ ਫੀਅਰਸ ਫਾਈਟਰ ਨੇ, ਔਰ ਉਹਨੂੰ ਸੰਸਾਰ ਚੰਦ ਕਟੋਚ ਭਾਵੇਂ ਕਿਲੇ 'ਚ ਮਹਿਫੂਜ਼ ਸੀ ਪਰ ਉਹਨੂੰ ਲੱਗਾ ਵੀ ਮੈਂ ਜ਼ਿਆਦਾ ਦੇਰ ਜਿਹੜਾ ਇਹ ਨਹੀਂ ਕਰ ਸਕਾਂਗਾ, ਔਰ ਉਹਨੇ ਇੱਕ ਮੈਸੇਂਜਰ ਜਿਹੜਾ ਭੇਜਿਆ ਲਾਹੌਰ ਦਰਬਾਰ 'ਚ ਮਹਾਰਾਜਾ ਰਣਜੀਤ ਸਿੰਘ ਕੋਲ
ਕਿ ਵੀ ਜੇ ਤੁਸੀਂ ਮੇਰੀ ਮਦਦ ਤੇ ਆਓ ਤੇ मैं एक किला और दूसरा ਤੁਹਾਡੇ ਹਵਾਲੇ ਕਰ ਦੇਵਾਂਗੇ। ਔਰ ਸਿੱਖ ਫੌਜ ਆਈ, ਸਿੱਖਾਂ ਗੋਰਖਿਆਂ ਦੀ ਇੱਕ ਫਾਈਟ ਵੀ ਹੋਈ ਜਿਸ ਸਿੱਖਾਂ ਦਾ ਕਾਫੀ ਜਾਨੀ ਨੁਕਸਾਨ ਵੀ ਹੋਇਆ ਕਿਉਂਕਿ ਗੋਰਖੇ ਪਹਾੜੀ ਫਾਈਟਰ ਸੀ। ਲੇਕਿਨ ਇਵੈਂਚੁਅਲੀ ਮਹਾਰਾਜਾ ਰਣਜੀਤ ਸਿੰਘ ਇੰਨੇ ਕਿ ਇੰਪ੍ਰੈਸ ਹੋਏ ਗੋਰਖਿਆਂ ਦੀ ਬਹਾਦਰੀ ਤੋਂ ਕਿ ਸਿੱਖ ਫੌਜ ਦੇ ਵਿੱਚ ਇੱਕ ਗੋਰਖਿਆਂ ਦੀ ਪੂਰੀ ਪਲਟਨ ਜਿਹੜੀ ਕਿ ਪੈਦਲ ਖੁਖਰੀਆਂ ਦੇ ਨਾਲ, ਔਰ ਉਹਨਾਂ ਨੇ ਇੱਕ ਵੱਡਾ ਯੋਗਦਾਨ ਵੀ ਪਾਇਆ ਅੱਗੋਂ ਜਿਹੜੀਆਂ ਵਿਕਟਰੀਜ਼ ਰਣਜੀਤ ਸਿੰਘ ਨੇ ਕੀਤੀਆਂ। ਇਹ ਸਿਰਫ ਇੱਕ ਰੈਫਰੈਂਸ ਲਈ ਹੈ। ਸੋ ਉਸ ਪੀਰੀਅਡ ਦੇ ਵਿੱਚ ਫਿਰ ਕਾਂਗੜਾ ਜਦੋਂ ਸਿੱਖ ਰਾਜ ਦਾ ਹਿੱਸਾ ਬਣਦਾ ਹੈ ਤੇ ਇਹ ਸਾਰਾ ਹੀ ਕੁੱਲੂ, ਲਾਹੌਲ, ਸਪੀਤੀ ਇਹ ਸਾਰੀ ਟੈਰੀਟਰੀ ਕਾਂਗੜੇ ਦੀ ਸੀ। ਸੋ ਇਵੇਂ ਸਿੱਖਾਂ ਦਾ ਜਿਹੜਾ ਸਿੱਖ ਰਾਜ ਦਾ ਬਾਰਡਰ ਹੈ ਉਹ ਉਸ ਵੇਲੇ ਕੁੱਲੂ, ਮਨਾਲੀ, ਔਰ ਮਨਾਲੀ ਤੋਂ ਜਦੋਂ ਤੁਸੀਂ ਉੱਪਰ ਜਾ ਕੇ ਦੇਖਦੇ ਹੋ ਤੇ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਅੱਜ ਵੀ ਚਾਈਨਾ ਦੇ ਨਾਲ ਜਾਂ ਤਿੱਬਤ ਦੇ ਨਾਲ, ਕਿਉਂਕਿ ਉਸ ਵੇਲੇ ਇਹ ਬਾਰਡਰ ਤਿੱਬਤ ਨਾਲ ਲੱਗਦਾ ਸੀ ਔਰ ਤਿੱਬਤ ਤੇ ਹਮੇਸ਼ਾ ਹੀ ਚੀਨ ਨੇ ਆਪਣੀ ਸੋਵਰਨਿਟੀ ਕਲੇਮ ਕੀਤੀ ਜਾਂ ਸੁਜ਼ਰਨਿਟੀ ਕਲੇਮ ਕੀਤੀ। ਕੁਝ ਮਾਮਲਿਆਂ ਜਦੋਂ ਚਾਈਨੀਜ਼ ਐਂਪਰਰ ਕਮਜ਼ੋਰ ਸੀ ਤਿੱਬਤ ਇੰਡੀਪੈਂਡੈਂਟ ਵੀ ਹੁੰਦਾ ਰਿਹਾ। ਸੋ ਇਹ ਦੋ ਪਾਸ ਜਾਂ ਦਰੇ, ਇੱਕ ਰੋਹਤਾਂਗ ਪਾਸ ਜਿਹੜਾ ਮਨਾਲੀ ਰਾਹੀਂ ਔਰ ਦੂਸਰਾ ਜੋਜ਼ੀਲਾ ਜਾਂ ਜ਼ੋਜ਼ਿਲਾ ਜਿਵੇਂ ਵੀ ਉਹਨੂੰ ਪ੍ਰੋਨਾਉਂਸ ਕੀਤਾ ਜਾਂਦਾ ਹੈ, ਇਹ ਈਸਟਰਨ ਫਰੰਟ ਦੇ ਉੱਤੇ ਹੈ। ਸੋ ਇੱਥੇ ਹੀ ਮਨਾਲੀ ਦੇ ਬਿਲਕੁਲ ਥੱਲੇ ਇੱਕ ਛੋਟੀ ਜਿਹੀ ਥਾਂ ਦੇ ਉੱਤੇ ਉਹਨੂੰ ਮੜੀ ਸਿੰਘਾਂ ਕਹਿੰਦੇ ਨੇ, ਥਾਂ ਬਣੀ ਹੋਈ ਹੈ। ਔਰ ਇਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਜਦੋਂ ਸਿੱਖ ਫੌਜ ਨੇ ਜਾਂ ਮਹਾਰਾਜਾ ਰਣਜੀਤ ਸਿੰਘ ਚਾਈਨਾ ਦੇ ਨਾਲ, ਕਿਉਂਕਿ ਇਹ ਸਾਰਾ ਟ੍ਰੇਡ ਰਾਊਟ ਵੀ ਸੀ, ਜਦੋਂ ਅਸੀਂ ਸਿਲਕ ਰੋਡ ਦੀ ਗੱਲ ਕਰਦੇ ਹਾਂ ਫਿਰ ਲਦਾਖ ਅੰਮ੍ਰਿਤਸਰ ਟ੍ਰੇਡ ਰਾਊਟ ਜਿਹਨੇ ਪੰਜਾਬ ਨੂੰ ਵੀ ਉਸ ਵੇਲੇ ਪ੍ਰੋਸਪਰ ਕੀਤਾ, ਬਹੁਤ ਸਾਰਾ ਅੰਮ੍ਰਿਤਸਰ ਸਿਟੀ ਇੰਟਰਨੈਸ਼ਨਲ ਮੈਪ ਤੇ ਆਈ। ਸੋ ਉਹ ਰਾਊਟ ਵੀ ਲੱਭ ਰਹੇ ਸੀ ਔਰ ਉਧਰ ਵੀ ਜਾਣਾ ਚਾਹੁੰਦੇ ਸੀ। ਔਰ ਇਸ ਰੋਹਤਾਂਗ ਪਾਸ ਵਾਲੇ ਪਾਸਿਓਂ ਇੱਕ ਸਿੱਖਾਂ ਦਾ ਪਹਿਲਾ ਜਿਹੜੀ ਐਡਵਾਂਸ ਪਾਰਟੀ ਅੰਦਰ ਨੂੰ ਗਈ, ਕੁਦਰਤੀ ਇੱਥੇ ਇਨਾ ਅਨਪ੍ਰੈਡਿਕਟੇਬਲ ਵੈਦਰ ਹੁੰਦਾ ਹੈ ਕਿ ਉਹ ਸਾਰੇ ਹੀ ਬਰਫ਼ ਥੱਲੇ ਦਬ ਗਏ। ਜਦੋਂ ਤੱਕ ਮਾਹੌਲ ਠੀਕ ਹੋਇਆ ਮੌਸਮ, ਉਹਨਾਂ ਦੀਆਂ ਡੈੱਡ ਬਾਡੀਜ਼ ਕੱਢੀਆਂ ਗਈਆਂ ਔਰ ਬਜਾਏ ਉਹਨਾਂ ਨੂੰ ਲਾਹੌਰ ਜਾਂ ਦੂਜੇ ਲਿਜਾਣ ਦੇ ਉੱਥੇ ਹੀ ਜਿਹੜਾ ਉਹਨਾਂ ਦਾ ਸੰਸਕਾਰ ਕੀਤਾ ਗਿਆ। ਤਾਂ ਮੜੀ ਸਿੰਘਾਂ ਉਸ ਨੂੰ ਲੋਕ ਵੀ ਉਹਨੂੰ ਕਹਿੰਦੇ ਨੇ, ਕਿਉਂਕਿ ਇਹ ਜਦੋਂ ਤੱਕ ਲਫ਼ਜ਼ ਸਮਾਦ ਨਹੀਂ ਸੀ ਪਪੂਲਰ ਹੋਇਆ ਕਿ ਜੀ ਫਲਾਣਾ ਜਾਂ ਸ਼ਮਸ਼ਾਨ, ਤੇ ਇਹਨੂੰ ਮੜੀ ਮਸਾਣ, ਜਿਹੜੇ ਈਵਨ ਸ਼ਮਸ਼ਾਨ ਘਾਟਾਂ ਨੂੰ ਵੀ ਮੜੀਆਂ ਜੀ ਕਹਿੰਦੇ। ਸੋ ਮੜੀ ਸਿੰਘਾਂ ਸੋ ਇਹ ਫਿਰ ਰਣਜੀਤ ਸਿੰਘ ਨੇ ਦੂਸਰਾ ਰਾਊਟ ਜਿਹੜਾ ਹੈ ਉਹ ਅਸੀਂ ਲਦਾਖ ਵੱਲੋਂ, ਜਿਹੜਾ ਜਨਰਲ ਜ਼ੋਰਾਵਰ ਸਿੰਘ ਨੇ ਫਿਰ 1836 ਚ ਲੇਹ ਲਦਾਖ ਲਿਆ ਔਰ ਸਟ੍ਰੇਟ ਰਾਊਟ ਨੂੰ ਜਿਹੜਾ ਉਹ ਸਟ੍ਰੇਟਨ ਆਊਟ ਕੀਤਾ। ਸੋ ਇਹ ਵੀ ਫॉर ਬੈਕਗ੍ਰਾਉਂਡ। ਸੋ ਇਹ ਦੱਸਣ ਦੇ ਲਈ ਕਿ ਉਸ ਵੇਲੇ ਵੀ 1849 ਤੱਕ ਜਿਹੜੀਆਂ ਰਾਜ ਦੀਆਂ ਹੱਦਾਂ ਨੇ ਲਾਹੌਰ ਦਰਬਾਰ ਦੀਆਂ ਉਹ ਚੀਨ ਦੇ ਨਾਲ ਲੱਗਦੀਆਂ ਸੀ। ਬਿਲਕੁਲ। ਔਰ ਉਸ ਤੋਂ ਬਾਅਦ ਪੰਜਾਬ ਜਦੋਂ ਬਾਜ਼ਾਰ ਹੈ ਕਿ ਵੀ ਉਹੀ ਜਦੋਂ 1849 ਚ ਅੰਗਰੇਜ਼ਾਂ ਨੇ ਪੰਜਾਬ ਆਪਣਾ ਹਿੱਸਾ ਬਣਾਇਆ ਬ੍ਰਿਟਿਸ਼ ਸਾਮਰਾਜ ਦਾ, ਤੇ ਇਹ ਉਹਨਾਂ ਦਾ ਹਿੱਸਾ ਬਣਿਆ। 47 ਚ ਜਦੋਂ ਪਾਰਟੀਸ਼ਨ ਹੋਈ ਤੇ ਇਹ ਸਾਰਾ ਹੀ ਹਿੱਸਾ ਕਾਂਗੜਾ, ਕੁੱਲੂ, ਲਾਹੌਲ, ਸਪੀਤੀ, ਅੰਬਾਲਾ ਡਿਵੀਜ਼ਨ ਦਾ ਹਿੱਸਾ ਸੀ। ਸੋ ਅੰਬਾਲਾ ਡਿਵੀਜ਼ਨ ਜਿਹੜੀ ਹੈ ਇਧਰਲੇ ਈਸਟ ਪੰਜਾਬ ਦਾ ਹਿੱਸਾ ਬਣੀ ਔਰ ਉਹਦੇ 'ਚ ਲਾਹੌਲ, ਸਪੀਤੀ ਔਰ ਇਹ ਏਰੀਆ ਜਿਹੜੇ ਨੇ ਇਹ ਪੰਜਾਬ ਦੇ ਵਿੱਚ ਆਏ। ਔਰ ਜਿਹੜੇ ਮੁਲਾਜ਼ਮ ਪੰਜਾਬ 'ਚੋਂ ਨੇ ਉਹਨਾਂ ਦੀ ਪੋਸਟਿੰਗ ਵੀ ਹੁੰਦੀ ਸੀ। ਔਰ ਮੈਨੂੰ ਇਹ ਯਾਦ ਹੈ ਕਿ ਜਿਹੜੇ ਸਿੰਗਲ ਹੁੰਦੇ ਸੀ, ਅਜੇ ਵਿਆਹ ਨਹੀਂ ਸੀ ਹੋਏ ਹੁੰਦੇ, ਤੇ ਉਹਨਾਂ ਦੇ ਘਰ ਦੀਆਂ ਜ਼ਰੂਰਤਾਂ ਵੀ ਹੁੰਦੀਆਂ ਸੀ, ਉਹ ਆਪਣੇ ਆਪ ਨੂੰ ਆਪਟ ਕਰਦੇ ਸੀ ਜੀ ਕਿ ਸਾਨੂੰ ਲਾਹੌਲ, ਸਪੀਤੀ ਪੋਸਟ, ਕਿਉਂਕਿ 6 ਮਹੀਨੇ ਲਈ ਉਹ ਬੰਦ ਹੋ ਜਾਂਦਾ ਸੀ, ਦੁਨੀਆ ਤੋਂ ਕੱਟਿਆ ਜਾਂਦਾ ਸੀ। ਔਰ ਉਸ ਖਿੱਤੇ ਦੇ ਵਿੱਚ ਵੱਡੇ ਆਲੂ ਬਾਅਦ ਦੇ ਵਿੱਚ ਇੱਕ ਸਿੱਖ ਡਿਪਟੀ ਕਮਿਸ਼ਨਰ ਨੇ ਮਨੋਹਰ ਸਿੰਘ ਗਿੱਲ ਨੇ ਲੋਕਲ ਖੇਤੀ ਕੀਤੀ। ਅੱਜ ਉਹ ਲਾਹੌਲ, ਸਪੀਤੀ ਦੇ ਆਲੂ ਉਹਨਾਂ ਦੀ ਮਾਰਕੀਟ ਹੈ। ਪਰ ਉਸ ਵੇਲੇ ਮੁਲਾਜ਼ਮਾਂ ਦਾ ਜਾਂ ਸਿੰਗਲ ਮੁਲਾਜ਼ਮਾਂ ਦਾ ਉੱਥੇ ਜਾਣਾ ਹੁੰਦਾ ਸੀ ਕਿ ਡੀਏ ਜਿਹਨੂੰ ਕਹਿੰਦੇ ਨੇ, ਡੀਅਰਨੈਸ ਅਲਾਊਂਸ, ਮਹਿੰਗਾਈ ਦੇ ਅੰਗ, ਉਹ 100% ਮਿਲਦਾ ਸੀ। ਸੋ ਉਹਦੇ ਥੱਲੇ ਜਿਹੜੇ ਆਮ ਮੁਲਾਜ਼ਮ ਪੰਜਾਬ ਦੇ ਬਾਕੀ ਇਲਾਕਿਆਂ 'ਚ ਪੋਸਟਡ ਜਿਹਦੀ 300 ਰੁਪਏ ਮਹੀਨਾ ਤਨਖਾਹ ਸੀ, ਜੇ ਲਾਹੌਲ, ਸਪੀਤੀ ਚਲਾ ਗਿਆ ਤੇ ਉਹ 600 ਰੁਪਏ ਮਹੀਨਾ ਹੁੰਦੇ। ਖਰਚ ਕੋਈ ਨਹੀਂ, ਨਾ ਕੋਈ ਮਾਰਕੀਟ ਹੈ, ਨਾ ਜਾਣਾ ਆਲੂ ਉਬਾਲ ਕੇ ਖਾਈ ਜਾਣਾ, ਰਾਸ਼ਨ ਨਾਲ ਲੈ ਜਾਂਦੇ ਸੀ, ਬਾਕੀ ਦੁਨੀਆ ਨਾਲੋਂ 6 ਮਹੀਨੇ ਕੱਟ ਆਫ। ਸੋ ਇਹ ਕਿਉਂਕਿ ਮੈਂ ਇਸ ਸਾਰੇ ਨੂੰ ਦੇਖਿਆ ਹੋਇਆ ਬਚਪਨ ਦੇ ਵਿੱਚ ਔਰ ਮੈਂ ਇਸ ਸਾਰੇ ਤੋਂ ਵਾਕਿਫ ਹਾਂ, ਤੇ ਮੈਂ ਜਦੋਂ ਇਹ ਕੱਲ ਇਹ ਦੇਖਿਆ, ਕਿਉਂਕਿ ਇਹ ਤਾਂ ਸੀ ਕਿ ਵੀ ਇਹਦਾ ਬਾਰਡਰ ਜਾ ਕੇ ਚੀਨ ਦੇ ਨਾਲ ਤਿੱਬਤ 'ਚ ਖੁੱਲ੍ਹਦਾ, ਉਦੋਂ ਚੀਨ ਨਹੀਂ ਸੀ ਕਿਹਾ ਜਾਂਦਾ, ਕਿਉਂਕਿ ਅਜੇ ਵੀ ਜਦੋਂ ਇਹ ਕਹਿਣਗੇ ਤੇ ਉਹਨੂੰ ਤਿੱਬਤੀਅਨ ਬਾਰਡਰ ਕਹਿਣਗੇ। ਪਰ ਹੁਣ ਇਹਦੇ 'ਚ ਇਹ ਦੇਖਣ ਵਾਲੀ ਗੱਲ ਹੈ ਵੀ ਚੀਨ ਦਾ ਭਾਰਤ ਦੀਆਂ ਕਿੰਨੀਆਂ ਸਟੇਟਾਂ ਦੇ ਨਾਲ ਬਾਰਡਰ ਲੱਗਦਾ ਹੈ। ਟੋਟਲ ਰਫਲੀ 3500 ਕਿਲੋਮੀਟਰ ਬਾਰਡਰ
ਚੀਨ ਭਾਰਤ ਦਾ ਲੱਗਦਾ ਹੈ, ਉਹਦੇ ਚ ਜੰਮੂ ਕਸ਼ਮੀਰ ਦੇ ਨਾਲ 1597 ਕਿਲੋਮੀਟਰ ਲੱਗਦਾ ਹੈ, ਅਰੁਣਾਚਲ ਪ੍ਰਦੇਸ਼ ਦੇ ਨਾਲ 1126 ਕਿਲੋਮੀਟਰ ਹੈ, ਉੱਤਰਾਖੰਡ ਦੇ ਨਾਲ 345 ਕਿਲੋਮੀਟਰ ਹੈ, ਸਿੱਕਮ ਦੇ ਨਾਲ 220 ਕਿਲੋਮੀਟਰ ਹੈ, ਹਿਮਾਚਲ ਪ੍ਰਦੇਸ਼ ਦੇ ਨਾਲ 200 ਤੋਂ 260 ਕਿਲੋਮੀਟਰ ਹੈ। ਔਰ ਉਹਦੇ ਚ ਮੈਂ ਜਿਵੇਂ ਦੱਸਿਆ ਕਿ ਉਹਦੇ ਚੋਂ ਆਲਮੋਸਟ 140 ਕਿਲੋਮੀਟਰ ਕਿਨੌਰ, 80 ਕਿਲੋਮੀਟਰ ਲਾਹੌਲ ਔਰ ਕੁਝ ਜਿਹੜਾ ਸਪੀਤੀ ਦੇ ਨਾਲ ਹੈ। ਹੁਣ ਇਹ ਇਸ ਲਈ ਵੀ ਇੰਪੋਰਟੈਂਟ ਹੈ ਕਿ ਵੀ ਜੇ ਔਰ ਇਹਨਾਂ ਦੀ ਜਿਹੜੀ ਕੱਲ ਤੱਕ ਤਾਂ ਕੋਈ ਇਹਨਾਂ ਨੂੰ ਵੀ ਖਬਰ ਨਹੀਂ ਸੀ, ਹੁਣ ਇਹਨਾਂ ਦੀ ਖਬਰ ਹੀ ਦਾ ਇੱਕ ਹੈਡਿੰਗ ਇਹਨਾਂ ਨੇ ਇਹ ਬਣਾਇਆ ਹੋਇਆ ਹੈ, ਚਾਈਨੀਜ਼ ਆਰਮੀ ਲਾਈਕਲੀ ਟੂ ਇੰਟਰੂਡ ਇਨ ਹਿਮਾਚਲ ਪ੍ਰਦੇਸ਼। ਲਾਈਕਲੀ ਟੂ ਕੀ, ਉਹ ਤਾਂ ਬੈਠ ਕੇ ਆ ਕੇ ਉਸ ਬਾਰਡਰ ਦੇ ਉੱਤੇ। ਹੁਣ ਇਹਦੀ ਅਹਿਮੀਅਤ ਸਾਡੇ ਐਂਗਲ ਤੋਂ ਕੀ ਹੈ, ਔਰ ਇਸ ਗੱਲ ਦਾ ਧਿਆਨ ਰਹੇ ਕਿ ਬੇਸ਼ੱਕ ਭਾਰਤ ਨੇ ਆਪਣੀ ਬਹੁਤ ਸਾਰੀ ਫੌਜ ਲਦਾਖ ਜਾਂ ਸਿੱਕਮ ਜਾਂ ਦੂਜੇ ਤੇ ਕੀਤੀ ਹੈ, ਜਿਹੜੀ ਇੰਡੋ ਤਿੱਬਤਨ ਬਾਰਡਰ ਫੋਰਸ ਹੈ ਹਿਮਾਚਲ ਦੇ ਨਾਲ ਵੀ ਹੁਣ ਤੱਕ ਤਾਂ ਇਹਨਾਂ ਨੂੰ ਖਤਰਾ ਹੀ, ਕਿਉਂਕਿ ਜਿਹੜੀ ਲਾਈਨ ਆਫ ਐਕਚੁਅਲ ਕੰਟਰੋਲ ਹੈ ਜਿਹੜੀ ਉਧਰ ਵੀ ਡਿਮਾਰਕੇਟਡ ਨਹੀਂ ਹੈ, ਮਤਲਬ ਕੰਟਰੋਲ ਜਿਹਦੇ ਚ ਵੀ ਹੈ ਉਹ ਇੱਧਰ ਵੀ ਨਹੀਂ ਹੈ। ਔਰ ਇਹਨਾਂ ਦੀਆਂ ਜਿਹੜੀਆਂ ਬਾਰਡਰ ਆਊਟਪੋਸਟ ਨੇ 173 ਬਾਰਡਰ ਆਊਟਪੋਸਟ ਨੇ ਇੰਡੋ ਤਿੱਬਤਨ ਬਾਰਡਰ ਫੋਰਸ ਦੀਆਂ, ਉਹਨਾਂ ਚੋਂ 67 ਜਿਹੜੀਆਂ ਨੇ ਜੰਮੂ ਕਸ਼ਮੀਰ ਦੇ ਨਾਲ 35 ਬਾਰਡਰ ਪੋਸਟ ਨੇ, ਹਿਮਾਚਲ ਪ੍ਰਦੇਸ਼ ਉੱਤਰਾਖੰਡ ਦੇ ਨਾਲ 71 ਨੇ, ਔਰ ਈਸਟਰਨ ਸੈਕਟਰ ਸਿੱਕਮ ਅਰੁਣਾਚਲ ਪ੍ਰਦੇਸ਼ 67 ਨੇ। ਹੁਣ ਇਹਨਾਂ ਸਾਰਿਆਂ ਦੇ ਦੀ ਅਹਿਮੀਅਤ ਕੀ ਹੈ ਲੱਗੇਗਾ ਜੀ, ਇੱਕ ਤਾਂ ਇਹ ਹੈ ਕਿ ਵੀ ਉਹਨਾਂ ਨੇ ਈਵਨ ਇਹ 260 ਕਿਲੋਮੀਟਰ 'ਚ ਵੀ ਭਾਰਤ ਨੂੰ ਵਕਤ ਪਾ ਦਿੱਤਾ, ਜਿੱਥੇ ਹੁਣ ਮੌਸਮ ਬਦਲਣ ਵਾਲਾ ਹੈ, ਜੁਲਾਈ ਅਗਸਤ ਦੇ ਨੇੜੇ ਤੇੜੇ ਪਹੁੰਚਦੇ ਆ ਤੇ ਸਤੰਬਰ 'ਚ ਸਨੋ ਹੁੰਦੀ ਹੈ ਜਿਹੜੀ ਅਗਲੇ 6 ਮਹੀਨੇ ਮਾਰਚ ਤੱਕ ਰਹਿਣੀ ਹੈ, ਸਭ ਕੱਟ ਆਫ ਹੋ ਜਾਂਦੀ ਹੈ ਉਹ ਵੈਲੀ, ਕਿ ਭਾਈ ਕਰੋ ਇਹਨੂੰ ਮੋਨੀਟਰ। ਦੂਸਰੀ ਦੀ ਅਹਿਮੀਅਤ ਬਹੁਤ ਘੱਟ ਨੂੰ ਸ਼ਾਇਦ ਇਸ ਗੱਲ ਦਾ ਪਤਾ ਹੈ ਕਿ ਜਿਹੜੀ ਸਾਡੇ ਪੰਜਾਬ ਦੀ ਲਾਈਫ ਲਾਈਨ ਹੈ ਪਾਣੀ ਦੀ, ਸਤਲੁਜ, ਜਿਹਦੀ ਅਸੀਂ ਦੂਸਰੇ ਸੈਗਮੈਂਟ 'ਚ ਗੱਲ ਕਰਾਂਗੇ ਕਿ ਸੁਪਰੀਮ ਕੋਰਟ ਨੇ ਕਿਵੇਂ ਫਰਦਰ ਪੰਜਾਬ ਦੇ ਪਾਣੀਆਂ ਦੀ ਲੁੱਟ ਦਾ ਜਿਹੜਾ ਉਹਨੂੰ ਡੈਫਰ ਕੀਤਾ ਥੋੜੀ ਦੇਰ ਲਈ। ਸਤਲੁਜ ਚਾਈਨਾ ਚੋਂ ਆਉਂਦਾ ਹੈ, ਤਿੱਬਤ ਚੋਂ, ਔਰ ਇਹੀ ਰਾਊਟ ਹੈ, ਉੱਥੋਂ ਹੀ ਐਂਟਰ ਕਰਦਾ ਹੈ ਬਿਲਾਸਪੁਰ ਤੋਂ, ਔਰ ਭਾਖੜਾ ਡੈਮ ਸਤਲੁਜ ਦੇ ਉੱਤੇ ਬਣਿਆ ਹੋਇਆ। ਸੋ ਆਲਰੇਡੀ ਚਾਈਨਾ ਨੇ ਇੱਕ ਅੱਧਾ ਇਹਨਾਂ ਨੂੰ ਮੈਸੇਜ ਦਿੱਤਾ ਸੀ ਕਿ ਵੀ ਵਾਟਰ ਐਜ਼ ਅ ਵੈਪਨ ਕਿਵੇਂ ਇਸਤੇਮਾਲ ਹੋ ਸਕਦਾ ਹੈ। ਹੁਣ ਦੂਸਰੀ ਗੱਲ, ਚਾਈਨਾ ਲਈ ਇਹ ਖਿੱਤਾ ਕਿਉਂ ਇੰਪੋਰਟੈਂਟ ਹੈ, ਜਦੋਂ ਅਸੀਂ ਲਾਹੌਲ ਸਪੀਤੀ ਜਾਂ ਕਾਂਗੜਾ ਜ਼ਿਲ੍ਹੇ ਦੀ ਗੱਲ ਕੀਤੀ ਕਿ ਜਦੋਂ ਦਲਾਈ ਲਾਮਾ ਉੱਥੋਂ ਦੌੜਦਾ ਹੈ ਇੰਟੈਲੀਜੈਂਸ ਬਿਊਰੋ ਦਾ ਜੁਆਇੰਟ ਆਪਰੇਸ਼ਨ CIA ਦੇ ਨਾਲ ਰਲ ਕੇ, ਤੇ ਉਹਨੂੰ ਹਿਮਾਚਲ ਗਵਰਨਮੈਂਟ ਲਿਆ ਕੇ ਧਰਮਸ਼ਾਲਾ ਬਿਠਾਉਂਦੀ ਹੈ ਜਿਹੜੀ ਡਿਸਟ੍ਰਿਕਟ ਕਾਂਗੜਾ ਦਾ ਹੈੱਡਕੁਆਰਟਰ ਹੈ, ਔਰ ਉੱਥੇ ਗਵਰਨਮੈਂਟ ਇਨ ਐਗਜ਼ਾਈਲ ਵੀ ਬਣਾਈ ਹੋਈ, ਦਲਾਈ ਲਾਮਾ ਉੱਥੇ ਬੈਠਾ ਹੈ। ਉਦੋਂ ਕਾਂਗੜਾ ਜ਼ਾਹਰ ਹੈ ਪੰਜਾਬ ਦਾ ਹਿੱਸਾ ਸੀ, ਜਦੋਂ ਦਲਾਈ ਲਾਮਾ 59 ਚ ਆਇਆ, ਹੁਣ ਇਹ ਹਿਮਾਚਲ ਦਾ ਹਿੱਸਾ ਹੈ। ਸੋ ਹੁਣ ਇਹਨਾਂ ਨੇ ਦੋਨੋਂ ਪਾਸਿਓਂ, ਜਦੋਂ ਇੱਕ ਪਾਸੇ ਜਿਹੜੇ ਇਹਨਾਂ ਦੇ ਐਕਸਪਰਟ ਸੀ ਉਹ ਕਹਿ ਰਹੇ ਸੀ ਕਿ ਵੀ ਚਾਈਨਾ ਕਸ਼ਮੀਰ ਵਾਦੀ ਦੇ ਵਿੱਚ ਵੀ, ਕਿਉਂਕਿ ਉਹ ਤਾਂ ਆਲਰੇਡੀ ਲਦਾਖ ਜਾਂ ਦੂਸਰਾ ਜੰਮੂ ਕਸ਼ਮੀਰ ਖਿੱਤੇ ਦੇ ਨਾਲ ਲੱਗਦਾ ਹੈ, ਕਿ ਵੀ ਜੇ ਹਾਲਾਤ ਤਲਖੀ ਚ ਗਏ ਤੇ ਚਾਈਨਾ ਜਿਹੜਾ ਹੈ ਉਹ ਕਸ਼ਮੀਰ ਨੂੰ ਦੇ ਵਿੱਚ ਆਪਣੀ ਫੌਜ ਵੀ ਭੇਜ ਸਕਦਾ ਹੈ ਤੇ ਉਹਨੂੰ ਰੈਸਟ ਆਫ ਇੰਡੀਆ ਤੋਂ ਵੀ ਕੱਟ ਆਫ ਕਰ ਸਕਦਾ। ਪਰ ਇਹ ਪੋਸੀਬਿਲਿਟੀ ਕਿਸੇ ਨੇ ਨਹੀਂ ਡਿਸਕਸ ਕੀਤੀ ਕਿ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਜਿਹੜੀ ਜ਼ਾਹਰ ਹੈ, ਚੀਨੀ ਵੀ ਉਹਨੂੰ ਅਬਜ਼ਰਵ ਕਰ ਰਹੇ ਨੇ, ਜਿਵੇਂ ਅਸੀਂ ਕਿਹਾ ਸੀ ਚਾਈਨੀਜ਼ ਐਂਬੈਸਡਰ, ਉਹਦੀ ਵਾਈਫ ਵੀ ਦਰਬਾਰ ਸਾਹਿਬ ਗਏ, ਉਹਨਾਂ ਦੇ ਐਂਬੈਸਡਰਸ ਦੀ ਵੀ ਦਿਲਚਸਪੀ ਹੈ। ਕਰਤਾਰਪੁਰ ਕੋਰੀਡੋਰ ਖੁੱਲ੍ਹਣ ਦੇ ਮੌਕੇ ਵੀ ਉਹਨਾਂ ਨੇ ਸਭ ਤੋਂ ਪਹਿਲਾਂ ਵੈਲਕਮ ਕਰਨ ਵਾਲਿਆਂ 'ਚ ਸੀ। ਮੇਰਾ ਖਿਆਲ ਹੈ ਵੀ ਹੁਣ ਇਹਨਾਂ ਦੀ ਜਿਹੜੀ ਆ ਉਹ ਕੋਟਲਿਆ ਮਾਰਗ ਦੀ ਚਾਣਕਿਆਪੁਰੀ 'ਚ ਬੈਠੇ ਇਹਨਾਂ ਦੇ ਡਿਪਲੋਮੈਟ ਅੱਖਾਂ ਸਿਰ ਜੋੜ ਕੇ ਬੈਠੇ ਹੋਣਗੇ ਕਿ ਵੀ ਇਹ ਤਾਂ ਜੇ ਉਹਨਾਂ ਨੇ ਖਾਲਿਸਤਾਨ ਮੂਵਮੈਂਟ ਨੂੰ ਥੋੜਾ ਬਹੁਤ ਵੀ ਠੁੰਮਣਾ ਦੇਣਾ ਹੋਇਆ, ਜੇ ਇਹ ਤਿੱਬਤੀਆਂ ਦੀ ਗਵਰਨਮੈਂਟ ਇਨ ਐਗਜ਼ਾਈਲ ਬਣਾ ਕੇ ਧਰਮਸ਼ਾਲਾ 'ਚ ਬਿਠਾ ਸਕਦੇ ਨੇ, ਚਾਈਨਾ ਦੇ ਨਾਲ ਤਾਂ ਖਾਲਿਸਤਾਨ ਦਾ ਬਾਰਡਰ ਲੱਗਣ ਲੱਗ ਗਿਆ, ਕਿਉਂਕਿ ਜਿਹੜਾ ਸਾਰਾ ਲਾਹੌਲ ਸਪੀਤੀ ਏਰੀਆ ਇਹਨਾਂ ਨੇ 1966 ਪੰਜਾਬ ਨੂੰ ਫਰਦਰ ਕੱਟ ਆਫ ਕਰਕੇ ਹਿਮਾਚਲ ਬਣਾਇਆ। ਨੈਚੁਰਲ ਹਿਲਸ ਨੇ ਪੰਜਾਬ ਦੀਆਂ, ਇਹ ਟ੍ਰੈਡੀਸ਼ਨਲੀ, ਹਿਸਟੋਰੀਕਲੀ, ਜਿਓਗ੍ਰਾਫਿਕਲੀ, ਤੇ ਜੇ ਚਾਈਨਾ ਮਾਨਤਾ ਦੇ ਕਿ ਜੀ ਅਸੀਂ ਖਾਲਿਸਤਾਨ ਨੂੰ ਮਾਨਤਾ ਦਿੰਦੇ ਹਾਂ ਤੇ ਉਹਦੇ ਲਈ ਉਹਨਾਂ ਲਈ ਥੱਲੇ ਫੌਜ ਲਿਆਣੀ ਜਿਹੜੀ ਆਲਰੇਡੀ ਆ ਕੇ ਬਾਰਡਰ ਤੇ ਬੈਠ ਗਏ ਨੇ, ਕਿੰਨਾ ਮੁਸ਼ਕਲ ਹੈ। ਮੈਂ ਸਮਝਦਾ ਵੀ ਇਹਨਾਂ ਨੇ ਸਲੀਪਲੈਸ ਨਾਈਟਸ ਭਾਰਤੀ ਹਾਕਮਾਂ ਨੂੰ ਉਹਨਾਂ ਦੇ ਜਿਹੜੇ ਦਿੱਤੀਆਂ ਹੋਈਆਂ ਹੋਣਗੀਆਂ, ਕਿਉਂਕਿ ਅੱਜ ਇਹਨਾਂ ਨੇ ਇੰਟਰੂਜਨ ਦੀ ਗੱਲ ਕਰਦੇ ਇਹਨਾਂ ਨੇ ਕਿਹਾ ਜੀ ਇਹ ਜਿਹੜਾ ਹੈ ਉਹ ਚੀਨ ਨੇ ਉੱਥੇ ਤੱਕ ਤਾਂ ਸੜਕ ਬਣਾ ਰਹੀ ਹੈ 20 ਕਿਲੋਮੀਟਰ, ਔਰ ਬਿਲਕੁਲ ਉਹ ਕੋਈ ਮਾਰਕਡ ਏਰੀਆ ਨਹੀਂ ਹੈ
ਜੇ ਚੀਨ ਹੁਣ ਇਹਨਾਂ ਦਾ 150 ਸੋਲਜਰ ਰਾਸ਼ਨ ਲੈ ਕੇ ਗਿਆ, ਉੱਥੇ ਕੀ ਕਰ ਲੈਣਗੇ ਉਹਨਾਂ ਨੂੰ ਰੋਕਣ ਦੇ ਲਈ। ਸੋ ਚੀਨ ਨੇ ਦੋਨੋਂ ਹੀ ਪਾਸੇ, ਕਿਉਂਕਿ ਇਹ ਜਿਹੜੇ ਨੇ ਮੋਸਟ ਟਰਬਲਡ ਸਪੌਟ ਜਿਹੜੇ ਨੇ, ਜਾਂ ਇਹ ਕਹਿ ਲਓ ਕਿ ਭਾਰਤ ਦੀਆਂ ਗਲਤ ਨੀਤੀਆਂ ਦੀ ਵਜ੍ਹਾ ਕਰਕੇ ਕਸ਼ਮੀਰੀ ਔਰ ਸਿੱਖ ਜਿਹੜੇ ਦੋਨੋਂ ਹੀ ਇਸ ਵੇਲੇ ਸਿਰਫ ਤੇ ਸਿਰਫ ਆਪਣੀ ਮੁਕੰਮਲ ਆਜ਼ਾਦੀ ਇਹੀ ਚਾਹੁੰਦੇ ਨੇ। ਹੁਣ ਕੋਈ ਉਹਨਾਂ ਨਾਲ ਕੋਈ ਇਹ ਨਹੀਂ ਹੈ ਆਟੋਨਮਸ ਤੇ ਫਲਾਣਾ ਤੇ ਢਿਮਕਾ। ਸੋ ਮੈਂ ਸਮਝਦਾ ਵੀ ਇਹ ਇੱਕ ਬਹੁਤ ਵੱਡੀ ਡਿਵੈਲਪਮੈਂਟ ਹੋਈ ਹੈ, ਜਿਹਨੂੰ ਭਾਰਤੀ ਮੀਡੀਆ ਨੇ 2 ਦਿਨ ਦੱਬ ਕੇ ਰੱਖਿਆ। ਅੱਜ ਮਾੜਾ ਮੋਟਾ ਕੱਢ ਰਹੇ ਨੇ, ਪਰ ਸਾਡੇ ਲਈ ਇਹ ਕਾਜ਼ ਆਫ ਸੈਲੀਬ੍ਰੇਸ਼ਨ ਹੈ ਕਿ ਅਲਟੀਮੇਟਲੀ ਜਿਹੜਾ ਬਹੁਤ ਸਾਰੇ ਕਹਿੰਦੇ ਸੀ ਜੀ ਤੁਸੀਂ ਇੱਥੇ ਬੈਠੇ ਚੀਨ ਦੀ ਹਮਾਇਤ ਕਰ ਰਹੇ ਹੋ, ਤੁਸੀਂ ਅਮਰੀਕਾ। ਮੈਂ ਕਿਹਾ ਜੀ ਗੱਲ ਇਹ ਨਹੀਂ ਹੈ, ਅਸੀਂ ਕਿਹੜੇ ਅਮਰੀਕਾ ਦੇ ਦੁਸ਼ਮਣ ਹੈ, ਅਸੀਂ ਤਾਂ ਅਮਰੀਕਾ ਤੋਂ ਵੀ ਮੰਗਦੇ ਹਾਂ ਕਿ ਭਾਈ ਸਾਨੂੰ ਲਿਬਰੇਟ ਕਰਾਓ ਇਹਨਾਂ ਤੋਂ। ਪਰ ਇਹ ਇਕੱਲਾ ਗੱਲ ਇਹ ਨਹੀਂ ਹੈ ਕਿ ਚੀਨ ਲਦਾਖ ਤੇ ਫਲਾਣਾ ਤੱਕ ਮੈਂ ਵੀ ਚਾਈਨਾ ਅਲਟੀਮੇਟਲੀ ਖਾਲਿਸਤਾਨ ਦੀ ਆਜ਼ਾਦੀ ਦੇ ਵਿੱਚ ਵੀ। ਔਰ ਜਦੋਂ ਅਸੀਂ ਹਿਸਟੋਰੀਕਲ ਸਬੰਧਾਂ ਦੀ ਗੱਲ ਵੀ ਕੀਤੀ ਹੈ, ਅੱਗੇ ਵੀ 1842 ਦੀ ਟ੍ਰਾਈਪਾਰਟਾਈਟ ਟ੍ਰੀਟੀ ਦਾ ਮੈਂ ਜ਼ਿਕਰ ਕੀਤਾ, ਜਦੋਂ ਮਹਾਰਾਜਾ ਸ਼ੇਰ ਸਿੰਘ ਲਾਹੌਰ ਦੇ ਤਖਤ ਤੇ ਸੀ, ਸਰਕਾਰੇ ਖਾਲਸਾ ਜੀ ਉਹ ਐਮਪਰਰ ਆਫ ਚਾਈਨਾ, ਦਲਾਈ ਲਾਮਾ ਆਫ ਤਿੱਬਤ। ਫਿਰ ਅਸੀਂ ਵਾਜਪਾਈ ਦੇ 1978-79 ਵਾਲੀ ਜਿਹੜੀ ਉਹਦੀ ਟ੍ਰਿਪ ਸੀ ਚਾਈਨਾ ਦੀ ਫੋਰਨ ਮਿਨਿਸਟਰ ਦੇ ਤੌਰ ਤੇ, ਜਦੋਂ ਉਹਨੇ ਗੱਲ ਕਰਨੀ ਚਾਹੀ ਲਦਾਖ ਦੇ, ਤੇ ਇਹ ਗੱਲ ਰਾਜਮੋਹਨ ਗਾਂਧੀ ਨੇ, ਮਹਾਤਮਾ ਗਾਂਧੀ ਦੇ ਪੋਤੇ ਨੇ ਆ ਕੇ ਕਹੀ, ਜਿਹੜਾ ਉਸ ਡੈਲੀਗੇਸ਼ਨ ਦਾ ਹਿੱਸਾ ਸੀ, ਕਿ ਚਾਈਨੀਜ਼ ਫੋਰਨ ਮਿਨਿਸਟਰ ਨੇ ਕਿਹਾ ਵੀ ਇਹ ਤਾਂ ਤੁਹਾਡਾ ਕਦੇ ਇਲਾਕਾ ਹੀ ਨਹੀਂ ਰਿਹਾ, ਇਹ ਤਾਂ ਜਿਹੜਾ ਸਿੱਖ ਦਰਬਾਰ ਦਾ ਹਿੱਸਾ ਸੀ, ਜਦੋਂ ਲੋੜ ਪਈ ਅਸੀਂ ਸਿੱਖਾਂ ਨਾਲ ਗੱਲ ਕਰਾਂਗੇ। ਸੋ ਜੇ ਚਾਈਨਾ ਨੇ ਹੁਣ ਇੰਟਰਵੀਨ ਕਰਨਾ ਚਾਹਿਆ ਤੇ ਬਹੁਤ ਵੈਲਿਡ ਰੀਜ਼ਨ ਨੇ, ਔਰ ਸਿੱਖ ਖੁੱਲੀਆਂ ਬਾਹਾਂ ਦੇ ਨਾਲ ਵੈਲਕਮ ਕਰਨਗੇ। ਸਾਨੂੰ ਤਾਂ ਇਹ ਹੈ ਵੀ ਸਾਨੂੰ ਕੋਈ ਨਿਜ਼ਾਤ ਦਿਵਾਏ ਇਹਨਾਂ ਦੀ ਗੁਲਾਮੀ ਚੋਂ। ਸੋ ਅਸੀਂ ਸਮਝਦੇ ਹਾਂ ਇਸ ਲਈ ਚਾਈਨਾ ਪਾਕਿਸਤਾਨ ਦੇ ਬਹੁਤ ਚੰਗੇ ਸਬੰਧ ਹੋਣਾ ਵੀ ਸਾਡੇ ਲਈ ਇੱਕ ਅਸੈਟ ਹੈ। ਪਾਕਿਸਤਾਨ ਨਾਲ ਸਿੱਖ ਕੌਮ ਦੇ ਚੰਗੇ ਸਬੰਧ ਹੋਣਾ ਸਾਡਾ ਹਿਸਟੋਰੀਕਲ ਵਿਰਸਾ, ਇਹ ਸਾਡੀਆਂ ਸਾਂਝਾਂ ਨੇ। ਸੋ ਮੈਨੂੰ ਇਹ ਲੱਗਦਾ ਵੀ ਬਹੁਤ ਵਾਰ ਕੁਝ ਚੀਜ਼ਾਂ ਭਾਵੇਂ ਸਮੋਕ ਸਕਰੀਨਸ ਵੀ ਨੇ, ਧੁੰਦਲੀਆਂ ਵੀ ਨੇ, ਦੂਜੇ ਵੀ ਨੇ, ਪਰ ਇਹ ਸਾਰਾ ਕੁਝ ਜਿਹੜਾ ਹੈ ਸਾਡੀ ਲਿਬਰੇਸ਼ਨ ਵੱਲ, ਖਾਲਿਸਤਾਨ ਦੀ ਆਜ਼ਾਦੀ ਵਾਲੀ ਜਿਹੜਾ ਜਾਂਦਾ ਨਜ਼ਰ ਆ ਰਿਹਾ। ਜੀ ਡਾਕਟਰ ਸਾਹਿਬ, ਕਰੋਨਾ ਅਪਡੇਟ ਮੈਂ ਚਾਹਾਂਗੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰ ਦਿਓ। ਟੋਟਲ ਕੇਸਿਸ 16,08,11,053 ਨੇ, ਕੁੱਲ ਡੈਥ 6,60,850 ਨੇ। ਅਮਰੀਕਾ ਦੇ ਵਿੱਚ ਟੋਟਲ ਕਰੋਨਾ ਪੋਜ਼ਿਟਿਵ 4,04,81,541 ਔਰ ਕੁੱਲ ਡੈਥਸ 1,51,993 ਨੇ। ਭਾਰਤ ਜਿਹਦੇ ਬਾਰੇ ਮੋਦੀ ਦਾਅਵਾ ਕਰਦਾ ਹੈ ਕਿ ਜੀ ਅਸੀਂ ਬਹੁਤ ਚੰਗੇ ਢੰਗ ਨਾਲ ਡੀਲ ਕੀਤਾ, ਟ੍ਰੀਟ ਕੀਤਾ, ਹੁਣ ਸਾਹਮਣੇ ਆਇਆ ਵੀ ਕੱਲ ਵੀ 60,000 ਦੇ ਕਰੀਬ ਕੇਸ ਇੰਡੀਆ ਚ ਆਏ ਨੇ, 1,000 ਦੇ ਕਰੀਬ ਮੌਤਾਂ ਪਿਛਲੇ 24 ਘੰਟੇ ਚ ਨੇ, ਔਰ ਟੋਟਲ ਕੇਸ 1,05,35,125 ਨੇ। ਟੋਟਲ ਡੈਥ 34,224 ਨੇ। ਪਾਕਿਸਤਾਨ 12ਵੇਂ ਨੰਬਰ ਤੇ ਹੈ ਕੇਸਾਂ ਦੇ ਮਾਮਲੇ 2,75,225 ਟੋਟਲ ਕੇਸ ਨੇ ਔਰ 5,865 ਟੋਟਲ ਡੈਥਸ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਇਹ ਸਾਰੀ ਜਾਣਕਾਰੀ ਤੁਸੀਂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤੀ ਹੈ। ਇਸ ਵਕਤ ਲੈਣੇ ਬ੍ਰੇਕ, ਪਰ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਅਸੀਂ ਚਾਹਾਂਗੇ ਕਿ ਤੁਸੀਂ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ
ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਨ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀਅ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਇਸ਼ੂ ਦੇ ਨਾਲ। ਸੋ ਅਸੀਂ ਹੁਣ ਗੱਲਬਾਤ ਕਰਨ ਜਾ ਰਹੇ ਹਾਂ ਪਾਣੀਆਂ ਦੇ ਮੁੱਦੇ ਤੇ, ਜੋ ਪੰਜਾਬ ਦੇ ਜੋ ਪਾਣੀ ਨੇ ਉਸ ਦੇ ਮੁੱਦੇ ਤੇ, ਕਿ ਕਿਸ ਤਰ੍ਹਾਂ ਭਾਰਤੀ ਸੁਪਰੀਮ ਕੋਰਟ ਨੇ ਸਤਲੁਜ ਜਮਨਾ ਲਿੰਕ ਨਹਿਰ ਸੰਬੰਧੀ ਜੋ ਫੈਸਲਾ ਹੈ ਉਸ ਨੂੰ ਅੱਗੇ ਪਾ ਦਿੱਤਾ ਹੈ ਔਰ ਜੋ ਇਹ ਨਹਿਰ ਪੰਜਾਬ ਦੇ ਪਾਣੀਆਂ ਲਈ ਅੱਗੋਂ ਹੋਰ ਲੁੱਟ ਲਈ ਬਣਾਈ ਜਾਵੇਗੀ। ਸੋ ਇਸ ਉੱਪਰ ਵਿਚਾਰ ਚਰਚਾ ਹੋਣ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਇਸ ਫੈਸਲੇ ਬਾਰੇ ਜੋ ਸੁਪਰੀਮ ਕੋਰਟ ਤੋਂ ਆਇਆ? ਦੇਖੋ, ਜਦੋਂ ਅਸੀਂ ਚੀਨ ਦੀ ਤਹਿਜ਼ੀਬ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਤੇ ਉਹ ਸਭ ਤੋਂ ਜਿਹੜੀਆਂ ਮਾੜੀਆਂ ਚੀਜ਼ਾਂ ਉਹਨਾਂ ਦੀ ਤਹਿਜ਼ੀਬ 'ਚ ਮੰਨੀਆਂ ਜਾਂਦੀਆਂ ਉਹਨਾਂ 'ਚ ਇੱਕ ਹੁੰਦਾ ਹੈ ਕਿ ਟੂ ਬ੍ਰੇਕ ਦਾ ਰਾਈਸ ਬਾਲ, ਜੀ, ਕਿ ਜਿਹਦੇ 'ਚ ਉਹ ਖਾਂਦੇ ਨੇ ਉਹਨੂੰ ਜੇ ਕੋਈ ਤੋੜ ਦੇ ਉਹਨੂੰ ਕਦੇ ਮਾਫ ਨਹੀਂ ਕਰਦੇ। ਹੁਣ ਤੁਸੀਂ ਇਹ ਦੇਖੋ ਕਿ ਵੀ ਉਹ ਰਾਈਸ ਬਾਲ ਤੱਕ ਪਹੁੰਚਾਉਣ ਲਈ ਖੇਤਾਂ 'ਚੋਂ ਪਾਣੀ ਇਹ ਪ੍ਰਾਈਮ ਹੈ। ਬਿਲਕੁਲ, ਪਾਣੀ ਬਿਨਾਂ ਤਾਂ ਨਾ ਜ਼ਿੰਦਗੀ ਹੈ, ਨਾ ਖੇਤੀਬਾੜੀ ਹੈ, ਨਾ ਫੂਡ ਹੈ। ਤੇ ਜਿਸ ਧਰਤੀ ਦੀ ਦੌਲਤ ਹੀ ਇੱਕੋ ਇੱਕ ਪਾਣੀ ਹੋਏ, ਜਿਹਦਾ ਨਾਂ ਵੀ ਉਸ ਪਾਣੀ 'ਚੋਂ ਨਿਕਲਿਆ, ਪੰਜ ਆਬ, ਬੇਸ਼ੱਕ ਪਰਸ਼ੀਅਨਸ ਨੇ ਇਹ ਨਾਂ ਦਿੱਤਾ, ਬਿਲਕੁਲ ਠੀਕ ਨਾਂ ਦਿੱਤਾ। ਉਸ ਤੋਂ ਪਹਿਲਾਂ ਸਪਤ ਸਿੰਧੂ ਔਰ ਇਸ ਕਿਸਮ ਦੇ ਨਾਂ ਸੀ ਕਿ ਆਬ ਪਾਣੀ ਨੂੰ ਕਹਿੰਦੇ ਨੇ, ਪੰਜ ਪਾਣੀਆਂ ਦੀ ਧਰਤੀ। 47 ਦੀ ਵੰਡ ਨੇ 2.5 ਦਰਿਆ ਇੱਧਰ 2.5 ਉੱਧਰ, ਉਹਦੇ ਚੋਂ ਇੰਡਸ ਵਾਟਰ ਟ੍ਰੀਟੀ 1960 ਦੀ ਨਿਕਲੀ ਔਰ ਸਤਲੁਜ, ਬਿਆਸ, ਰਾਵੀ 3 ਦਰਿਆ ਜਿਹੜੇ ਨੇ ਉਹ ਪੰਜਾਬ ਦੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਹਿੱਸੇ ਆਏ ਔਰ ਉਸ ਦਾ ਅਪਰ ਔਰ ਲੋਅਰ ਰਾਈਪੇਰੀਅਨ ਕੰਪਲੀਟ ਕੰਟਰੋਲ। ਔਰ ਇਸੇ ਤਰ੍ਹਾਂ ਚਨਾਹ ਤੇ ਜੇਹਲਮ ਤੇ ਇੰਡਸ ਇਹ ਪਾਕਿਸਤਾਨ ਨੂੰ ਮਿਲੇ। ਸੋ ਇਹ ਇੱਕ 1960 ਦੀ ਟ੍ਰੀਟੀ ਜਿਹਨੂੰ ਇਨ ਸਪਾਈਟ ਆਫ ਜਿਹਨੂੰ ਕਹਿੰਦੇ ਨੇ ਹਿਕਅਪਸ, ਇਹਨਾਂ ਸਾਰੇ ਸਾਲਾਂ ਦੇ ਵਿੱਚ 60 ਸਾਲ ਲਗਭਗ ਹੋ ਗਏ ਨੇ ਇਸ 'ਚ ਇਹ ਵਰਕਆਊਟ ਹੋਈ ਹੈ। ਹਾਲਾਂਕਿ ਇੰਡੀਆ ਦੀ ਬਦਦਿਆਨਤੀ, ਬਦਨੀਅਤੀ ਆਉਣ ਵਾਲੇ ਪੀਰੀਅਡ 'ਚ ਨਜ਼ਰ ਆਏਗੀ। ਅਜੇ ਤਾਂ ਫਸੇ ਹੋਏ ਨੇ। ਹੁਣ ਚੀਨ ਦੇ ਫੈਕਟਰ ਨੇ ਤਾਂ ਬਿਲਕੁਲ ਹੀ ਇਹਨਾਂ ਨੂੰ ਜਿਹੜਾ ਉਹ ਮੁੱਦੇ ਕਰ ਦਿੱਤਾ। ਅਦਰਵਾਈਜ਼ ਇਹ ਕਹਿਣਾ ਸ਼ੁਰੂ ਹੋ ਗਏ ਸੀ ਕਿ ਜੀ ਅਸੀਂ ਚਨਾਹ ਔਰ ਜੇਹਲਮ ਦਾ ਕੋਰਸ ਜਿਹੜਾ ਪਾਣੀ ਦਾ ਬਦਲ ਦਿਆਂਗੇ ਔਰ ਪੰਜਾਬ ਦੇ ਕਿਸਾਨਾਂ ਨੂੰ ਇਹ ਲਾਰਾ ਲਾ ਰਹੇ ਸੀ ਪਾਣੀ ਉੱਥੋਂ ਦਾ ਤੁਹਾਨੂੰ ਆਏਗਾ। ਨਾ ਕੋਈ ਸਿਰ ਹੈ ਨਾ ਮੂੰਹ ਹੈ। ਲੇਕਿਨ ਗੱਲ ਜਿਹੜੀ ਅਸੀਂ ਅੱਜ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿੱਥੇ ਉਹਨਾਂ ਨੇ ਸਿੱਖ ਕੌਮ ਨੂੰ ਜ਼ਰਾਇਮ ਪੇਸ਼ਾ ਕਬੀਲਾ 10 ਅਕਤੂਬਰ 1947 ਨੂੰ ਐਲਾਨ ਕੇ ਜਿਹੜੀ ਹੈ ਸਿੱਖ ਨਸਲਕੁਸ਼ੀ ਦਾ ਇੱਕ ਤੋਂ ਬਾਅਦ ਇੱਕ ਦੌਰ ਪਿਛਲੇ 72 ਸਾਲ 'ਚ ਜੋ ਹੋਇਆ ਉਸ ਦਾ ਅਸੀਂ ਜ਼ਿਕਰ ਕਰਦੇ। ਪਰ ਇਹਦੇ ਨਾਲ ਸਭ ਤੋਂ ਵੱਡਾ, ਜੇ ਤੁਸੀਂ ਕਿਸੇ ਮੁਲਕ ਦੀ ਜੇ ਕੋਈ ਅਸਲੀ ਦੌਲਤ ਹੈ ਤੇ ਉਹ ਉਸ ਧਰਤੀ ਦੇ ਉੱਤੇ ਜੋ ਕੁਝ ਵੀ ਪੈਦਾ ਹੁੰਦਾ ਅਲਟੀਮੇਟਲੀ ਸੈਲਫ ਸਰਵਾਈਵਿੰਗ ਜਿਹੜੀਆਂ ਥਾਵਾਂ ਨੇ। ਹੁਣ ਪੰਜਾਬ ਦੇ ਵਿੱਚ ਕੋਈ ਸੋਨਾ ਨਹੀਂ ਹੈ, ਕੋਈ ਚਾਂਦੀ ਨਹੀਂ ਹੈ, ਕੋਈ ਕੋਲੇ ਦੀਆਂ ਖਾਨਾਂ ਨਹੀਂ ਨੇ। ਕੁਦਰਤ ਨੇ ਜੇ ਪੰਜਾਬ ਨੂੰ ਪੂਰੀ ਉਹਦੀ ਧਰਤੀ ਨੂੰ ਹਰ ਉਹਦੇ ਜ਼ਰੇ ਜ਼ਰੇ ਨੂੰ ਪਾਣੀ ਦੇ ਨਾਲ ਸਿੰਜਿਆ ਤੇ ਧਰਤੀ ਇਹ ਸਾਡੀ ਆਪ ਦੀ ਧਰਤੀ ਹੈ, ਪਾਣੀ ਦੀ ਧਰਤੀ ਇੱਕੋ ਇੱਕ ਸਾਡੀ ਦੌਲਤ ਹੈ। ਔਰ ਉਸ ਚੋਂ ਫਿਰ ਜਿਹੜੇ ਜ਼ਰਖੇਜ਼ ਧਰਤੀ ਚੋਂ ਜਿਹੜੇ ਨੇ ਜ਼ਰਖੇਜ਼ ਮਿਹਨਤ ਕਰਨ ਵਾਲੇ ਉਸ ਧਰਤੀ ਦੇ ਪੁੱਤਰ ਪੁੱਤਰੀਆਂ ਜਿਨ੍ਹਾਂ ਨੇ ਔਰ ਜਿਓਗ੍ਰਾਫਿਕਲੀ ਅਸੀਂ ਫੇਸ ਟੁਵਰਡਸ ਉਸ ਖਿੱਤੇ 'ਚ
ਹੋਏ, ਜਿੱਥੋਂ ਹਮਲਾਵਰ ਬਾਰ-ਬਾਰ ਆਉਂਦੇ ਸੀ, ਰਫ ਟਫ ਉਹਨਾਂ ਦੀ ਲਾਈਫ ਸਟਾਈਲ ਵੀ, ਜੀ ਪਰ ਕੰਪਲੀਟ 6 ਰੁੱਤਾਂ ਔਰ ਪਾਣੀ ਔਰ ਉਹ ਸਾਰੇ ਚੋਂ ਅਸੀਂ ਜਿਹੜਾ 47 ਤੋਂ ਬਾਅਦ ਦੀ ਜੇ ਮੈਂ ਗੱਲ ਕਰਾਂ ਤੇ ਕਿਵੇਂ ਉਹ ਭਾਰਤ ਜਿਹੜਾ ਇੱਕ ਬੈਗਿੰਗ ਬਾਉਲ ਦੇ ਨਾਲ, ਕਚਕੌਲ ਦੇ ਨਾਲ ਉੱਥੇ ਹੁੰਦਾ ਸੀ। ਅਸੀਂ ਵੀ ਬਚਪਨ ਚ ਗਰੋ ਹੋਏ, ਉਹ ਲਾਲ ਜੇ ਰੰਗ ਦੀ ਕਣਕ ਹੁੰਦੀ ਸੀ। ਇਹ ਕੀ ਹੈ ਜੀ? ਮੈਕਸੀਕਨ ਕਣਕ ਹੈ। ਇਹ ਕਿਹੜੀ ਜੀ? ਉੱਥੋਂ ਹੈ, ਇੱਥੋਂ ਕਣਕ ਜਾਂਦੀ ਸੀ ਤੇ ਉੱਥੇ ਲੋਕਾਂ ਦੇ ਘਰਾਂ 'ਚ ਰੋਟੀ ਪੱਕਦੀ ਸੀ ਔਰ ਲੋਕ ਮਰਦੇ ਵੀ ਰਹੇ ਨੇ, ਭਾਵੇਂ ਉਸ ਲੈਵਲ ਦਾ ਅਕਾਲ ਨਹੀਂ ਪਿਆ ਜਿਵੇਂ ਬ੍ਰਿਟਿਸ਼ ਪੀਰੀਅਡ ਸੀ, ਪਰ ਮਰਦੇ ਰਹੇ। ਜੀ ਪੰਜਾਬ ਦੀ ਉਹ ਸਿੱਖ ਕੌਮ 40% ਜਿਹੜੀ ਪਨਾਹਗੀਰ ਬਣ ਕੇ ਆਈ ਔਰ ਜ਼ਮੀਨਾਂ ਤਾਂ ਉਹੀ ਸੀ ਜਿਸ ਕਿਸਮ ਦੀਆਂ ਪਹਿਲਾਂ ਸੀ, ਪਰ ਉਹਨਾਂ ਨੇ ਜਿੰਨੀ ਮਿਹਨਤ ਦੇ ਨਾਲ ਪੰਜਾਬ ਨੂੰ ਗ੍ਰੀਨ ਰੈਵੋਲੂਸ਼ਨ, ਜਿਸ ਦੇ ਲਈ ਲਫ਼ਜ਼ ਹਾਲਾਂਕਿ ਇਸ ਤੇ ਵੀ ਇੱਕ ਡਿਬੇਟ ਹੈ ਕਿ ਗ੍ਰੀਨ ਰੈਵੋਲੂਸ਼ਨ ਸੀ ਕਿ ਸਾਡੀ ਤਬਾਹੀ ਸੀ, ਲੇਕਿਨ ਇਹ ਹੋਇਆ ਕਿ ਪੰਜਾਬ ਨੇ ਭਾਰਤ ਨੂੰ ਫੂਡ ਮਾਮਲੇ ਦੇ ਵਿੱਚ ਸੈਲਫ ਸਫੀਸ਼ੀਐਂਟ ਕਰ ਦਿੱਤਾ ਹੈ। ਕਣਕ, ਚਾਵਲ, ਅੱਜ ਵੀ ਜਿਹੜਾ ਸੈਂਟਰਲ ਪੂਲ ਹੈ ਜਿਹਦੇ 'ਚ ਹੁੰਦਾ ਹੈ 60% ਕਣਕ ਪੰਜਾਬ ਦਿੰਦਾ ਹੈ, 40% ਝੋਨਾ ਜਿਹੜਾ ਹੈ ਚਾਵਲ ਉਹ ਪੰਜਾਬ ਦੇ ਨੇ। ਪਰ ਜਦੋਂ ਇੱਕ ਦੀ ਬਦਦਿਆਨਤੀ, ਉਹਨਾਂ ਨੂੰ ਇਹ ਨਹੀਂ ਸੀ ਕਿ ਵੀ ਸਿੱਖਾਂ ਨੇ ਉਹ ਕਹੀ ਜਾਓ ਜੀ ਇਹ ਵੱਡੇ ਭਰਾ ਨੇ, ਡਿਫੈਂਡਰ ਨੇ, ਸੌਡ ਆਰਮ ਨੇ, ਪਰ ਜਦੋਂ ਤੁਸੀਂ ਮਿੱਥਿਆ ਹੋਇਆ ਤਬਾਹੀ ਦਾ, ਉਹਨਾਂ ਨੇ ਸਾਡੀ ਤਹਿਜ਼ੀਬ ਤਬਾਹ ਕਰਨ ਦੇ ਲਈ ਕਿਵੇਂ ਪੰਜਾਬੀ ਜ਼ਬਾਨ ਨੂੰ ਗਵਾਰਾਂ ਦੀ ਭਾਸ਼ਾ ਕਹਿ ਕੇ ਉਹਦੀ ਰੈਕਗਨੀਸ਼ਨ ਤੱਕ ਕਿੰਨਾ ਵਕਤ ਲਾਇਆ। ਔਰ ਜਦੋਂ ਇਹ ਗੱਲ ਮੰਨਣ ਤੇ ਆਏ ਕਿ ਭਾਈ ਇਹ ਦੇਣਾ ਪਏਗਾ ਸਿੱਖਾਂ ਨੂੰ, ਤੇ ਉਦੋਂ ਉਹਨਾਂ ਨੇ ਰੀਆਰਗੇਨਾਈਜੇਸ਼ਨ ਐਕਟ ਜਿਹੜਾ 1966 ਦੇ ਵਿੱਚ ਲਾਗੂ ਕੀਤਾ, ਉਹਦੇ ਥੱਲੇ ਉਹਨਾਂ ਨੇ ਉਸ ਪੰਜਾਬ ਨੂੰ ਉਹਦੀ ਰਾਜਧਾਨੀ ਖੋਹ ਲਈ ਚੰਡੀਗੜ੍ਹ। ਪੰਜਾਬੀ ਸਪੀਕਿੰਗ ਏਰੀਆਜ਼ ਹਰਿਆਣਾ ਹਿਮਾਚਲ ਕ੍ਰੀਏਟ ਹੀ ਪੰਜਾਬ ਚੋਂ ਕਰ ਦਿੱਤੇ। ਮੰਗਿਆ ਤਾਂ ਪੰਜਾਬੀ ਸੂਬਾ ਸੀ, ਪਰ ਜਿਹੜੀ ਸਭ ਤੋਂ ਵੱਧਤਰ ਸਾਨੂੰ ਇਕਨੋਮਿਕਲੀ ਇਕੱਲਾ ਰਾਈਸ ਬਾਲ ਹੀ ਨਹੀਂ, ਸਾਨੂੰ ਬਿਲਕੁਲ ਹੀ ਡਿਪਰਾਈਵ ਕਰ ਦਿੱਤਾ, ਉਹ ਸੀ ਸਾਡੀ ਕੁਦਰਤੀ ਦੌਲਤ ਪਾਣੀ, ਜਿਹੜਾ ਕਿ ਇੰਟਰਨੈਸ਼ਨਲੀ ਰਾਈਪੇਰੀਅਨ ਲਾਅ, ਜਿਵੇਂ ਅਸੀਂ ਅੱਗੇ ਵੀ ਜ਼ਿਕਰ ਕਰਦੇ ਹਾਂ ਕਿ ਰਾਈਪੇਰੀਅਨ ਲਾਅ ਜਿਹੜਾ ਇੰਟਰਨੈਸ਼ਨਲ ਹੈ, ਉਹਦੀ ਸਪਿਰਿਟ ਇਹ ਹੈ ਕਿ ਜਿਹੜੇ ਲੋਕ ਦਰਿਆਵਾਂ ਦੇ ਕੰਢੇ ਤੇ ਰਹਿੰਦੇ ਨੇ, ਜਦੋਂ ਫਲੱਡ ਆਉਂਦੇ ਨੇ, ਕੁਝ ਹੋਰ ਹੁੰਦਾ, ਉਹਨਾਂ ਦੀ ਤਬਾਹੀ ਹੁੰਦੀ ਹੈ, ਇਸ ਲਈ ਉਹਨਾਂ ਪਾਣੀਆਂ ਤੇ ਉਹਨਾਂ ਦਾ ਹੱਕ ਹੈ। ਇਹ ਸਿੰਪਲ ਉਹਦੀ ਡੈਫੀਨੇਸ਼ਨ ਹੈ। ਇੰਡੀਅਨ ਸੁਪਰੀਮ ਜਿਹੜਾ ਕਨਸਟੀਟਿਊਸ਼ਨ ਹੈ, ਉਸ ਨੇ ਵੀ ਇਸ ਨੂੰ ਮਾਨਤਾ ਦਿੱਤੀ ਹੋਈ ਹੈ ਕਿ ਸੂਬਿਆਂ ਦੇ ਉੱਤੇ ਹੱਕ ਹੈ। ਔਰ ਇਹੀ ਕਾਰਨ ਸੀ ਕਿ ਬਾਕੀ ਸੂਬੇ ਭਾਰਤ 'ਚ ਬਣੇ, ਕਿਸੇ ਦਾ ਪਾਣੀ ਖੋਣ ਦੀ ਤਾਂ ਗੱਲ ਹੀ ਨਹੀਂ ਹੈ। ਉਹ ਤਾਂ ਹੁਣ ਕੁਝ ਦਰਿਆ ਐਸੇ ਨੇ ਜਿਹੜੇ ਅਪਰ ਰਾਈਪੇਰੀਅਨ ਹੋਰ ਹੈ, ਲੋਅਰ ਹੋਰ ਹੈ, ਜਿਵੇਂ ਤਮਿਲਨਾਡੂ ਔਰ ਕਰਨਾਟਕਾ, ਉਹਨਾਂ ਦੇ ਵਿੱਚ ਜਿਹੜੇ ਦਰਿਆ ਨੇ ਉਹਨਾਂ ਦਾ ਰੌਲਾ ਹੋ ਸਕਦਾ। ਪੰਜਾਬ ਦੇ ਦਰਿਆਵਾਂ ਦਾ ਤਾਂ ਕੇਸ ਹੀ ਨਹੀਂ ਬਣਦਾ ਕੋਈ ਕਿ ਹਰਿਆਣਾ ਜਾਂ ਹਿਮਾਚਲ ਵਿੱਚ ਕਿੱਥੋਂ ਆ ਗਏ, ਕਿਉਂਕਿ ਪੰਜਾਬ ਦਾ ਨਾਲ ਕੋਈ ਨਾ ਹਰਿਆਣੇ ਸਤਲੁਜ ਬਿਆਸ ਰਾਵੀ ਹਰਿਆਣੇ ਦੇ ਕਿਸੇ ਥਾਂ ਨੂੰ ਟੱਚ ਕਰਦਾ, ਨਾ ਰਾਜਸਥਾਨ ਚੋਂ ਨਿਕਲਦਾ, ਉਹ ਉੱਤੋਂ ਨਿਕਲਦੇ ਨੇ ਜਿਵੇਂ ਸਤਲੁਜ ਚੀਨ ਚੋਂ ਨਿਕਲਦਾ ਤਿੱਬਤ ਚੋਂ, ਔਰ ਜਾ ਕੇ ਐਂਡ ਹੁੰਦਾ ਫਿਰੋਜ਼ਪੁਰ ਦੇ ਕੋਲੋਂ ਨਿਕਲ ਕੇ ਪੰਚਨਾਦ ਦੇ ਥਾਂ ਤੇ ਬਿਆਸ ਆ ਕੇ ਹਰੀਕੇ ਦੇ ਵਿੱਚ ਸਤਲੁਜ ਮਿਲ ਜਾਂਦਾ। ਰਾਵੀ ਉੱਥੋਂ ਨਿਕਲ ਕੇ ਜੰਮੂ ਵੱਲੋਂ ਕਠੂਏ ਦੇ ਨੇੜੇ ਮਾਧੋਪੁਰ ਤੋਂ ਹੋ ਕੇ ਪੰਜਾਬ ਰਾਹੀਂ ਜਾ ਕੇ ਲਾਹੌਰ ਵੱਲ ਚਲਾ ਜਾਂਦਾ, ਔਰ ਅੱਗੋਂ ਇਹ ਸਾਰੇ ਹੀ ਪੰਜੋ ਦਰਿਆ ਉਹਦੇ ਓਸ਼ਨ ਚ ਐਂਡ ਹੋ ਜਾਂਦੇ ਨੇ ਇੱਕ ਦੂਜੇ ਨਾਲ ਰਲਣ ਤੋਂ ਬਾਅਦ। ਲੇਕਿਨ ਸਭ ਤੋਂ ਵੱਧ ਦਿਆਨਤੀ ਦੁਨੀਆ ਦੇ ਵਿੱਚ ਜੇ ਕਿਸੇ ਨੇ ਕੀਤੀ ਹੋਏਗੀ ਇਕਨੋਮਿਕਲ ਮਾਰ ਮਾਰਨ ਲਈ, ਕਿ 1966 ਦੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਥੱਲੇ ਪੰਜਾਬ ਦੇ ਤਿੰਨੋਂ ਦਰਿਆਵਾਂ ਦਾ ਜਿਹੜਾ ਕੰਟਰੋਲ ਹੈ ਸਤਲੁਜ ਬਿਆਸ ਰਾਵੀ ਦਾ, ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਉਹ ਸੈਂਟਰ ਨੇ ਆਪਣੇ ਕੋਲ ਰੱਖ ਲਿਆ। ਔਰ ਇੱਥੋਂ ਲੁੱਟ ਦਾ ਫਰਦਰ ਸਿਲਸਿਲਾ ਸ਼ੁਰੂ ਹੁੰਦਾ ਹੈ। ਹਾਲਾਂਕਿ ਉਸ ਤੋਂ ਪਹਿਲਾਂ ਵੀ 1956-57 ਦੇ ਵਿੱਚ ਇੱਕ ਸੈਕਟਰੀ ਲੈਵਲ ਮੀਟਿੰਗ ਤੋਂ ਬਾਅਦ ਪੰਜਾਬ ਦਾ ਦਰਿਆਈ ਪਾਣੀ ਫ੍ਰੀ ਆਫ ਕਾਸਟ ਰਾਜਸਥਾਨ ਨੂੰ ਦੇਣ ਦਾ ਜਿਹੜਾ ਫੈਸਲਾ, ਉਹ ਜਿਹੜਾ ਪ੍ਰਤਾਪ ਸਿੰਘ ਕੈਰੋਂ ਜਿਹਦੇ ਬੜੇ ਗੁਣ ਗਾਉਂਦੇ ਨੇ ਕਈ ਸਿੱਖ ਵੀ ਜੀ, ਬੜੀ ਤਰੱਕੀ ਕੀਤੀ। ਸਭ ਤੋਂ ਪਹਿਲੀ ਲੁੱਟ ਨਹਿਰੂ ਨੇ ਕੈਰੋਂ ਰਾਹੀਂ ਕਰਵਾਈ, ਜਿਹੜੀ ਪੰਜਾਬ ਦਾ ਪਾਣੀ ਮੁਫਤ, ਔਰ ਹੁਣ ਮੈਂ ਰਫਲੀ ਵਕਤ ਨਹੀਂ ਹੈ ਮੈਂ ਡਿਟੇਲ ਡਿਸਕਸ ਕਰਾਂ, ਜਿਹੜਾ ਕੈਲਕੂਲੇਟ ਕੀਤਾ ਗਿਆ 1960 ਤੱਕ ਪਹੁੰਚਦੇ ਆ ਪੰਜਾਬ ਦੇ 3 ਦਰਿਆਵਾਂ ਦੇ ਵਿੱਚ ਪਾਣੀ, ਉਹ ਸੀ 16.5 ਮਿਲੀਅਨ ਏਕੜ ਫੁੱਟ। ਇਹ ਉਹਨੂੰ ਮਿਲੀਅਨ ਏਕੜ ਫੀਟ ਕਿਹਾ ਜਾਂਦਾ ਜਿਹੜੀ ਉਹਦੀ ਮੇਜਰਮੈਂਟ ਹੈ। ਹੁਣ ਹਕੀਕਤ ਇਹ ਹੈ ਕਿ 16.5 ਮਿਲੀਅਨ ਏਕੜ ਫੁੱਟ ਪਾਣੀ ਚੋਂ 8.5 ਮਿਲੀਅਨ ਏਕੜ ਫੁੱਟ ਪਾਣੀ ਰਾਜਸਥਾਨ ਨੂੰ ਜਾਂਦਾ ਹੈ ਫ੍ਰੀ ਆਫ ਕਾਸਟ, ਨਾਟ ਅ ਸਿੰਗਲ ਪੈਨੀ।
3.5 ਜਿਹੜਾ ਮਿਲੀਅਨ ਏਕੜ ਫੁੱਟ ਪਾਣੀ ਹੈ ਉਹ ਹਰਿਆਣੇ ਨੂੰ ਜਾਂਦਾ ਹੈ, ਉਸ ਚੋਂ ਜੰਮੂ ਕਸ਼ਮੀਰ ਨੂੰ ਵੀ ਜਾਂਦਾ ਹੈ, ਉਹਦਾ ਹੱਕ ਵੀ ਬਣ ਕਿਉਂਕਿ ਰਾਵੀ ਉੱਥੋਂ ਟੱਚ ਕਰਦੀ ਹੈ ਥੋੜਾ ਬਹੁਤ, ਦਿੱਲੀ ਨੂੰ ਫ੍ਰੀ ਆਫ ਕਾਸਟ ਜਾਂਦਾ ਹੈ। ਸੋ ਜਿਹੜਾ ਪੰਜਾਬ ਦੇ ਹਿੱਸੇ ਰਲਾ ਮਿਲਾ ਕੇ 4.5 ਮਿਲੀਅਨ ਏਕੜ ਫੁੱਟ ਪਾਣੀ ਆਇਆ, ਉਹ ਵੀ ਜਿਹੜਾ ਹੁਣ ਮੰਗ ਕੀਤੀ ਜਾਂਦੀ ਹੈ ਕਿ ਜਦੋਂ ਈਵਨ ਕੈਲਕੂਲੇਸ਼ਨ ਵੀ ਹੋਈ ਸੀ, ਹੁਣ ਤਾਂ ਪਾਣੀ ਬਹੁਤ ਘਟ ਗਿਆ ਦਰਿਆਈ ਪਾਣੀਆਂ 'ਚ, ਔਰ ਤੁਸੀਂ ਫਰਦਰ ਲੁੱਟ ਕਰ ਰਹੇ ਹੋ। ਇੰਦਰਾ ਗਾਂਧੀ ਜਿਹੜੀ ਇਸ ਗੱਲ ਦੇ ਉੱਤੇ ਉਹਨੇ ਧਈਆ ਕੀਤਾ ਹੋਇਆ ਸੀ ਇੰਡੀਅਨ ਏਜੰਸੀਆਂ ਰਾਰ KGB ਦੇ ਕਹਿਣ ਤੇ ਕਿ ਸਿੱਖਾਂ ਨੂੰ ਸਬਕ ਸਿਖਾਣਾ ਹੈ, ਉਹਨੇ ਜਿਹੜੀ ਲੁੱਟ 3.5 ਮਿਲੀਅਨ ਏਕੜ ਫੁੱਟ ਤਾਂ ਹਰਿਆਣੇ ਨੂੰ ਔਰ ਨਾ ਹਰਿਆਣਾ ਨਾ ਰਾਜਸਥਾਨ ਰਾਈਪੇਰੀਅਨ ਨਹੀਂ ਹੈ, ਤੈਨੂੰ ਦਰਿਆ ਟੱਚ ਵੀ ਨਹੀਂ ਕਰਦੇ ਉਹਨਾਂ ਨੂੰ। ਲੇਕਿਨ ਉਹਨੇ ਫਰਦਰ ਫੈਸਲਾ ਕੀਤਾ 1981 ਦੇ ਵਿੱਚ ਜਿਹੜਾ ਉਹਨੇ ਅਵਾਰਡ ਦਿੱਤਾ ਸਤਲੁਜ ਬਿਆਸ ਪਾਣੀਆਂ ਦੇ ਨਾਂ ਥੱਲੇ, ਔਰ ਜਿਹਦੇ ਚ ਅੱਜ ਜਿਹੜਾ ਚੀਫ ਮਿਨਿਸਟਰ ਅਮਰਿੰਦਰ ਸਿੰਘ ਖਾਲਿਸਤਾਨ ਨੂੰ ਗਾਲਾਂ ਕੱਢਦਾ ਹੈ ਔਰ ਦਿਨ ਰਾਤ ਹਿੰਦੂ ਤਵੀਆਂ ਦਾ ਜਿਹੜਾ ਉਹ ਭੌਂਕਾ ਬਣਿਆ ਹੋਇਆ ਹੈ। ਇਹ ਉਸ ਵੇਲੇ ਪੰਜਾਬ ਕਾਂਗਰਸ ਦਾ ਪ੍ਰਧਾਨ ਸੀ, ਜਦੋਂ ਕਿ ਕਪੂਰੀ ਨਾਂ ਦੇ ਇੱਕ ਪਿੰਡ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਇੰਦਰਾ ਗਾਂਧੀ ਨੇ ਆ ਕੇ ਸਤਲੁਜ ਯਮੁਨਾ ਲਿੰਕ ਨਹਿਰ ਦਾ ਟੱਕ ਲਾਇਆ। ਮਕਸਦ ਇਹ ਸੀ ਕਿ ਸਤਲੁਜ ਦਾ ਪਾਣੀ ਜਿਹੜਾ ਹੈ ਇੱਥੋਂ ਲਿਜਾਇਆ ਜਾਏਗਾ ਔਰ ਇਹਨੂੰ ਯਮੁਨਾ ਦਰਿਆ ਜਿਹੜਾ ਹਰਿਆਣੇ ਚੋਂ ਗੁਜ਼ਰਦਾ ਹੈ ਉਹਦੇ ਚ ਮਿਲਾਇਆ ਜਾਏਗਾ। ਹੁਣ ਇਹ ਇੱਕ ਵੱਡਾ ਸਿੱਖਾਂ ਦੇ ਨਾਲ ਫਾਈਨਲ ਸੀ ਕਿ ਵੀ ਤੁਸੀਂ ਪੰਜਾਬ ਨੂੰ ਡੈਜ਼ਰਟ ਬਣਾਉਣ ਤੇ ਆ ਗਏ ਹੋ, ਉਹਦੇ ਤੇ ਮੋਰਚਾ ਲੱਗਾ, ਉਹੀ ਧਰਮ ਯੁੱਧ ਮੋਰਚਾ ਬਣਿਆ। ਔਰ ਜਿਹੜੀ ਜੂਨ 84 ਦਾ ਹਮਲਾ ਹੁੰਦਾ ਉਹਦੀਆਂ ਮੁੱਖ ਮੰਗਾਂ 'ਚ ਪੰਜਾਬ ਦੇ ਦਰਿਆਈ ਪਾਣੀਆਂ ਦੇ ਉੱਤੇ ਸਾਡੇ ਹੱਕ ਦੀ ਗੱਲ ਸੀ। ਔਰ ਉਸ ਤੋਂ ਬਾਅਦ ਕੀ ਹੋਇਆ, ਇਹਨਾਂ ਨੇ ਜਦੋਂ ਲੌਂਗੋਵਾਲ ਅਕੋਰਡ ਕੀਤਾ ਰਾਜੀਵ ਗਾਂਧੀ ਨੇ, ਉਹਦਾ ਇੱਕ ਸੀ ਜੀ ਸਤਲੁਜ ਯਮੁਨਾ ਲਿੰਕ ਨਹਿਰ ਬਣਾਈ ਜਾਏਗੀ। ਇਹ ਤਾਂ ਭਲਾ ਹੋਏ ਸਿੱਖ ਜੁਝਾਰੂਆਂ ਦਾ ਕਿ ਉਹਨਾਂ ਨੇ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਸੀ, ਉਹ ਵੀ ਜਿਹੜੇ ਦੋ ਵੱਡੇ ਇੰਜੀਨੀਅਰ ਸੀ ਜਿਨ੍ਹਾਂ ਨੇ ਉਹ ਨਹਿਰ ਬਣਾਣੀ ਸੀ, ਉਹਨਾਂ ਦਾ ਉਹਨਾਂ ਨੇ ਕੰਮ ਕਰ ਦਿੱਤਾ। ਨਤੀਜੇ ਦੇ ਤੌਰ ਤੇ ਸਾਡੀ ਉਸ ਖਾੜਕੂ ਲਹਿਰ ਦੇ ਵੇਲੇ ਜੇ ਉਹਦੀਆਂ ਪ੍ਰਾਪਤੀਆਂ ਗਿਣਨੀਆਂ ਹੋਣ ਤੇ ਇੱਕ ਵੱਡੀ ਪ੍ਰਾਪਤੀ ਸੀ ਕਿ ਜਿਹੜੀ ਫਾਈਨਲ ਲੁੱਟ ਪੰਜਾਬ ਦੇ ਪਾਣੀ ਦੀ ਹਰਿਆਣੇ ਨੂੰ ਪਾਣੀ ਦੇਣ ਦੀ ਸੀ, ਉਹ ਉਹਨਾਂ ਨੇ ਜਿਹੜੀ ਈਵਲ ਬੱਡ ਦੇ ਵਿੱਚ ਜਿਹੜੀ ਹੈ ਉਹਨੂੰ ਦੱਬ ਦਿੱਤਾ। ਇਹ ਕਹਾਣੀ 1986 ਦੇ ਪੀਰੀਅਡ ਦੀ ਮੈਂ ਕਰ ਰਿਹਾ। ਹੁਣ ਇਹਨਾਂ 34-35 ਸਾਲਾਂ 'ਚ ਇਹਨਾਂ ਨੇ ਦੇਖਿਆ ਵੀ ਇਹ ਵਾਰ ਤਾਂ ਖਾਲੀ ਗਿਆ। ਉਹਨਾਂ ਨੇ ਅੱਗੋਂ ਕਰਕੇ ਕੋਰਟ, ਸੁਪਰੀਮ ਕੋਰਟ, ਇੱਧਰ ਉੱਧਰ, ਸੁਪਰੀਮ ਕੋਰਟ ਨੇ 2002 ਦੇ ਵਿੱਚ ਇਹ ਫੈਸਲਾ ਸੁਣਾਇਆ ਕਿ ਜੀ ਇਹ ਪਾਣੀ ਜਿਹੜਾ ਇਹ ਹਰਿਆਣੇ ਨੂੰ ਜਿਹੜਾ ਜਾਣਾ ਹੈ ਉਹ ਨਹਿਰ ਬਣਾਈ ਜਾਏ ਔਰ ਜੇ ਉਹਦੇ ਲਈ ਫੌਜ ਲਾਣੀ ਪੈਂਦੀ ਹੈ, ਕੁਝ ਵੀ ਕਰਨਾ ਪੈਂਦਾ, ਕੀਤਾ ਜਾਏ। ਅਮਰਿੰਦਰ ਦੀ ਜਿਹੜੀ ਪਹਿਲੀ ਸਰਕਾਰ 2004 ਚ ਬਣਦੀ ਹੈ, ਉਹਦੇ ਚ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਪਾਸ ਕੀਤਾ ਗਿਆ ਪੰਜਾਬ ਅਸੈਂਬਲੀ ਵੱਲੋਂ ਯੂਨੈਨਿਮਸ, ਜਿਹਦੇ ਚ ਕਿਹਾ ਗਿਆ ਕਿ ਪੰਜਾਬ ਦੇ ਕੋਲ ਕੋਈ ਪਾਣੀ ਨਹੀਂ ਹੈ, ਜਿੰਨਾ ਜਾ ਰਿਹਾ ਉਹਨੂੰ ਜਾਣ ਦਿਓ। ਇਹ ਸਭ ਤੋਂ ਵੱਡਾ ਗੁਨਾਹ ਸੀ। ਸੈਕਸ਼ਨ 5 ਉਹ ਜਿਹੜਾ ਐਕਟ ਦੇ ਵਿੱਚ ਲਿਆਂਦਾ ਅੱਗੋਂ ਲਈ। ਹੁਣ ਇਸ ਐਕਟ ਨੂੰ ਲੈ ਕੇ ਸੈਂਟਰ ਗਵਰਨਮੈਂਟ ਮਨਮੋਹਨ ਸਿੰਘ ਦੀ ਸਰਕਾਰ ਸੀ, ਉਹ ਸੁਪਰੀਮ ਕੋਰਟ 'ਚ ਗਈ, ਹਰਿਆਣਾ ਸਰਕਾਰ ਗਈ, ਰਾਜਸਥਾਨ ਸਰਕਾਰ ਗਈ, ਔਰ ਇਸ ਸਾਰੇ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ 2002 ਦੇ ਵਿੱਚ ਸੁਪਰੀਮ ਕੋਰਟ ਨੇ ਤਾਂ ਇਹ ਫੈਸਲਾ ਦੇ ਦਿੱਤਾ ਸੀ ਕਿ ਬਣਾਓ। 2004 ਦੇ ਐਕਟ ਤੋਂ ਬਾਅਦ 2017 ਚ ਸੁਪਰੀਮ ਕੋਰਟ ਨੇ ਆਰਡਰ ਕੀਤਾ ਕਿ ਜੀ ਇਹ ਹਰਿਆਣੇ ਦਾ ਜਿਹੜਾ ਹੱਕ ਬਣਦਾ ਹੈ ਉਹਨੂੰ ਇਹਦਾ ਪਾਣੀ ਦਿੱਤਾ ਜਾਏ। ਫਿਰ ਸ਼ੁਰੂ ਹੋ ਗਈ ਗੱਲ। ਹੁਣ ਮੈਂ ਇਸ ਲਈ ਕੀਤਾ ਹੈ ਕਿ ਸੁਪਰੀਮ ਕੋਰਟ 'ਚ ਅਸੀਂ ਪਿਛਲੇ ਦਿਨਾਂ 'ਚ ਪੁਆਇੰਟਡ ਰੈਫਰੈਂਸ ਗੱਲ ਕੀਤੀ ਸੀ ਕਿ ਆਉਣ ਵਾਲੇ ਦਿਨਾਂ 'ਚ ਕੋਈ ਫੈਸਲਾ ਆ ਸਕਦਾ ਹੈ, ਪਰ ਮੈਨੂੰ ਲੱਗਦਾ ਹੈ ਵੀ ਉਹਨਾਂ ਦੀ ਇੰਟੈਲੀਜੈਂਸ ਏਜੰਸੀਆਂ ਨੇ ਬੈਠ ਕੇ ਇਹ ਹਿਸਾਬ ਕਿਤਾਬ ਜਿਹਾ ਲਾਇਆ ਕਿ ਇੱਧਰ ਰੈਫਰੈਂਡਮ 2020 ਦੀ ਗੱਲ ਵੀ ਹੈ। ਅਸੀਂ ਜਿਹੜਾ ਉਹ ਅਨਲਾਫੁਲ ਐਕਟੀਵਿਟੀ ਐਕਟਸ ਦੇ ਥੱਲੇ ਪੰਜਾਬ ਦੇ ਵਿੱਚ ਵੀ ਨੌਜਵਾਨ ਚੁੱਕੇ ਹੋਏ ਨੇ, ਹੁਣ ਫੜੋਫੜੀ ਜੰਮੂ ਕਸ਼ਮੀਰ 'ਚ ਵੀ ਸ਼ੁਰੂ ਹੈ, ਔਰ ਉਹਨਾਂ ਨੇ ਕਿਹਾ ਵੀ ਇਹਨੂੰ ਥੋੜੀ ਦੇਰ ਲਈ ਜਿਹੜਾ ਉਹ ਅੱਗੇ ਪਾ ਦਿਓ। ਸੋ ਸੁਪਰੀਮ ਕੋਰਟ ਨੇ ਅੱਜ ਜਿਹੜਾ ਉਸ ਕੇਸ ਦੀ ਸੁਣਵਾਈ ਕਰਦੇ ਦੋਨਾਂ ਸਰਕਾਰਾਂ ਨੂੰ ਕਿਹਾ, ਪੰਜਾਬ ਤੇ ਹਰਿਆਣੇ ਦੇ ਨੂੰ, ਕਿ ਜੀ ਤੁਸੀਂ ਅਪਰ ਲੈਵਲ ਤੇ ਗੱਲਬਾਤ ਕਰਕੇ ਇਹਨੂੰ ਨਿਬੇੜ ਦਿਓ, ਸਾਨੂੰ ਫੈਸਲਾ ਨਾ ਸੁਣਾਉਣਾ ਪਏ। ਔਰ ਉਹਨਾਂ ਨੇ 3rd ਵੀਕ ਆਫ ਅਗਸਟ, ਅਸੀਂ ਜੁਲਾਈ ਦੀ ਐਂਡ ਕਰ ਰਹੇ, 3 ਵੀਕ ਦਾ ਟਾਈਮ, ਇਹਦੇ 'ਚ ਕੋਈ ਕੱਛਾ ਵਜਾਉਣ ਵਾਲੀ ਗੱਲ ਨਹੀਂ ਜੀ। ਸੁਪਰੀਮ ਕੋਰਟ ਫੈਸਲਾ ਲਿਖਿਆ ਹੋਇਆ ਸੁਪਰੀਮ ਕੋਰਟ ਨੇ, ਉਹਨਾਂ ਨੇ ਪੰਜਾਬ ਨੂੰ ਡੈਜ਼ਰਟ ਬਣਾਉਣਾ, ਉਹਨਾਂ ਨੂੰ ਪਤਾ ਹੈ ਵੀ ਸਿੱਖਾਂ ਨੇ ਹਟਣਾ ਨਹੀਂ ਹੈ, ਅਲਟੀਮੇਟਲੀ ਉਹਨਾਂ ਨੇ ਖਾਲਿਸਤਾਨ ਲੈਣਾ ਹੀ ਲੈਣਾ, ਲਿਬਰੇਟ ਕਰਾਉਣਾ, ਪਰ ਉਸ ਤੋਂ ਪਹਿਲਾਂ ਉਹਨੂੰ ਉਹ ਡੈਜ਼ਰਟ ਬਣਾ ਕੇ ਸਾਨੂੰ ਦੇਣਾ ਚਾਹੁੰਦੇ ਨੇ। ਪਰ 3 ਹਫ਼ਤੇ ਦਾ ਪੀਰੀਅਡ ਸੁਪਰੀਮ ਕੋਰਟ ਨੇ ਅੱਜ ਇਹ ਕਿਹਾ ਜੀ ਤੁਸੀਂ ਦੋਨੋਂ ਸਟੇਟਾਂ ਡਿਸਾਈਡ ਕਰ ਲਓ, ਔਰ ਉਹਦੇ ਤੇ ਹੁਣ ਇਹੀ ਬਲਰਾਮ ਜਾਖੜ,
ਦੂਜੇ ਤੀਜੇ ਜੀ ਹੈ ਹੀ ਨਹੀਂ ਸਾਡੇ ਕੋਲ ਪਾਣੀ। ਜੀ। ਹੁਣ ਦੇਖਣਾ ਇਹ ਹੋਏਗਾ ਕਿ ਅਲਟੀਮੇਟਲੀ ਇਹ ਟੁਚਾ ਜਿਹੜਾ ਇਹਨਾਂ ਦਾ ਹਿੰਦੂਤਵੀ ਏਜੰਸੀਆਂ ਦਾ ਕੈਪਟਨ ਅਮਰਿੰਦਰ, ਜਿਹਨੂੰ ਦੁਬਾਰਾ ਹੀ ਪਾਵਰ 'ਚ ਆਉਣ ਦਾ ਮੌਕਾ 2004 ਦਾ ਜਿਹੜਾ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਸੀ, ਜੀ ਉਹਨੇ ਇਹਦਾ ਪੋਜ਼ਿਟਿਵ ਇਮੇਜ ਬਣਾਇਆ ਸੀ ਪੰਜਾਬ ਦੇ ਕਿਸਾਨਾਂ 'ਚ ਕਿ ਭਾਈ ਘੱਟੋ ਘੱਟ ਉਹਨੇ ਗਟਸ ਦਿਖਾਏ ਨੇ। ਔਰ ਕਾਂਗਰਸ ਦੇ ਆਪਣੀ ਪਾਰਟੀ ਦੀ ਸਰਕਾਰ ਹੁੰਦਿਆਂ ਵੀ ਜਿਹੜਾ ਇੰਦਰਾ ਗਾਂਧੀ ਨੇ 1981 'ਚ ਅਵਾਰਡ ਦੇ ਕੇ ਇਹ ਕੈਨਾਲ ਬਣਾਉਣ ਦਾ ਫੈਸਲਾ ਕੀਤਾ ਸੀ, ਔਰ ਜਿਹਦੇ ਅਮਰਿੰਦਰ ਖੁਦ ਉਹ ਟੱਕ ਲਵਾਉਣ ਵਾਲਿਆਂ 'ਚ ਉਹਦਾ ਮੈਂ ਐਡਵਰਟਾਈਜ਼ਮੈਂਟ ਰਿਵਿਊ 'ਚ ਦੇਖੀ ਹੋਈ ਹੈ, ਵੈਲਕਮ ਕਰ ਰਿਹਾ ਇੰਦਰਾ ਗਾਂਧੀ ਨੂੰ ਵੀ ਘੱਟੋ ਘੱਟ ਉਹਨੇ ਸਟੈਂਡ ਲਿਆ 2004। ਹੁਣ ਹੋਏਗਾ ਤਾਂ ਇਹੀ, ਸਾਨੂੰ ਆਪਣੀ 1-1 ਇੰਚ ਜ਼ਮੀਨ ਲਈ ਵੀ ਲੜਨਾ ਪਏਗਾ, ਬਿਲਕੁਲ 1-1 ਡ੍ਰੌਪ ਆਫ ਵਾਟਰ ਲਈ ਵੀ ਲੜਨਾ ਪਏਗਾ। ਪਰ ਹਾਲ ਦੀ ਘੜੀ 3 ਹਫ਼ਤੇ ਲਈ ਉਹਨਾਂ ਨੇ ਕਿਹਾ ਕਿ ਜਿਹੜਾ ਅਸੀਂ ਉਹ ਨਿਊਜ਼ ਹੈਂਗ ਕਰਨ ਦੇ ਲਈ ਹੈ, ਉਹ ਤੁਹਾਡਾ ਸਿਰ ਜਿਹੜਾ ਉਹਦੇ ਚੋਂ 3 ਹਫ਼ਤੇ ਲਈ ਪਾਸੇ ਰੱਖਦੇ ਆ। ਜੀ 3 ਹਫ਼ਤੇ 'ਚ ਤੁਸੀਂ ਆਪ ਹੀ ਡਿਸਾਈਡ ਕਰ ਲਓ ਕਿ ਬਈ ਤੁਸੀਂ ਆਪ ਫਾਇਲ ਲੱਗਣਾ ਕਿ ਅਸੀਂ ਤੁਹਾਨੂੰ ਫੜ ਕੇ ਲਾਈਏ। ਇਹ ਸੁਪਰੀਮ ਕੋਰਟ ਦਾ ਦੋਨਾਂ ਸਟੇਟਾਂ ਦੇ ਮੁਖੀਆਂ ਨੂੰ ਗੱਲ ਕਰਨ ਲਈ ਕਹਿਣਾ, ਇਸ ਦਾ ਸਿੱਧਾ ਸਾਦਾ ਮਤਲਬ ਜੀ ਡਾਕਟਰ ਸਾਹਿਬ ਬਿਲਕੁਲ ਠੀਕ ਤੁਸੀਂ ਫਰਮਾਇਆ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੁਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਸੋ ਥਰਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਸੋ ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ, ਔਰ ਕਿਸ ਤਰ੍ਹਾਂ ਭਾਰਤੀ ਹਕੂਮਤ ਨੇ ਪਿਛਲੇ 1 ਸਾਲ ਤੋਂ ਜੰਮੂ ਕਸ਼ਮੀਰ ਨੂੰ ਇੱਕ ਨਰਕ ਵਾਲੀ ਹਾਲਤ ਵਿੱਚ ਜੋ ਧੱਕਿਆ ਹੋਇਆ ਹੈ। ਸੋ ਆਰਟੀਕਲ 370 ਖਤਮ ਕਰਕੇ ਇਸ ਨੂੰ ਕਿਸ ਤਰ੍ਹਾਂ 2 ਸਟੇਟਾਂ ਦੇ ਵਿੱਚ ਵੰਡਿਆ ਗਿਆ ਹੈ। ਔਰ ਹੈਰਾਨੀ ਦੀ ਗੱਲ ਹੁਣ ਇਹ ਹੈ ਕਿ ਹੁਣ ਕਸ਼ਮੀਰੀ ਪੰਡਤਾਂ ਤੇ ਡੋਗਰਿਆਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਜੋ ਕਸ਼ਮੀਰ ਦਾ ਸਪੈਸ਼ਲ ਸਟੇਟਸ ਹੈ, ਯਾਨੀ ਕਿ ਆਰਟੀਕਲ 370 ਉਸ ਨੂੰ ਬਹਾਲ ਕੀਤਾ ਜਾਵੇ। ਔਰ ਇਸ ਤਰ੍ਹਾਂ ਜਾਪਦਾ ਹੈ ਕਿ ਸ਼ੇਖ ਅਬਦੁੱਲਾ ਦੇ ਟੱਬਰ ਵੱਲੋਂ ਹੁਣ ਕੀ ਕੀਤਾ ਜਾਏਗਾ ਕਿ ਇਸ ਨੂੰ ਜੋ ਬਹਾਲ ਕਰਕੇ ਫਿਰ ਉਹਨਾਂ ਨਾਲ ਧੋਖਾਧੜੀ ਕੀਤੀ ਜਾਵੇਗੀ। ਇਸ ਉੱਪਰ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਜ਼ਮਾਨੇ 'ਚ ਪਤਾ ਨਹੀਂ ਇਹ ਸ਼ੇਰ ਆਇਆ ਕਿੱਥੋਂ ਹੈ, ਲੇਕਿਨ ਉਹਦੀ ਇੱਕ ਲਾਈਨ ਹੀ ਮੈਨੂੰ ਯਾਦ ਹੈ ਜਿਹੜੀ ਅਕਸਰ ਰਿਪੀਟ ਕੀਤੀ ਜਾਂਦੀ ਹੈ ਕਿ ਜਬ ਦਿਆ ਰੰਜ ਬੁੱਤੋਂ ਨੇ ਤੋ ਖੁਦਾ ਯਾਦ ਆਇਆ। ਜੀ ਕਿ ਹੁਣ
ਜਦੋਂ ਅਸੀਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ ਔਰ 5 ਅਗਸਤ ਦਾ ਦਿਨ ਆ ਰਿਹਾ ਨੇੜੇ, ਜਦੋਂ ਕਿ 1 ਸਾਲ ਪਹਿਲਾਂ ਭਾਰਤ ਦੀ ਪਾਰਲੀਮੈਂਟ ਨੇ ਆਈਨੀ ਗੁੰਡਾਗਰਦੀ ਕਰਦਿਆਂ ਕਸ਼ਮੀਰ ਦਾ ਆਰਟੀਕਲ 370 35A ਇਹ ਤਾਂ ਖਤਮ ਕੀਤਾ ਹੀ, ਉਹਦਾ ਇੱਕ ਸਟੇਟ ਵਜੋਂ ਰੁਤਬਾ ਵੀ ਤੋੜ ਕੇ ਉਹਨੂੰ 2 ਯੂਨੀਅਨ ਟੈਰੀਟਰੀਜ਼ ਜੰਮੂ ਕਸ਼ਮੀਰ ਔਰ ਲਦਾਖ ਦੇ ਵਿੱਚ ਵੰਡ ਦਿੱਤਾ ਜੀ। ਔਰ ਉਸ ਤੋਂ ਬਾਅਦ ਜਿਸ ਤੇਜ਼ੀ ਦੇ ਨਾਲ ਜਿਹੜੇ ਪਹਿਲਾਂ ਦੇ ਕਸ਼ਮੀਰ ਅਸੈਂਬਲੀ ਵੱਲੋਂ ਪਾਸ ਕੀਤੇ ਐਕਟ ਨੇ ਉਹਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ, ਜਿਸ ਤੇਜ਼ੀ ਦੇ ਨਾਲ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ, ਆਬਾਦੀ ਦਾ ਤਵਾਜ਼ਨ, ਔਰ ਜ਼ਾਹਰ ਹੈ ਕਿ ਇਸ ਵੇਲੇ ਬਹੁਤ ਸਾਰੇ यूपी बिहार ਦੇ ਲੋਕ ਜਿਹੜੇ ਨੇ ਔਰ ਪਹਿਲਾਂ ਉਹਨਾਂ ਦਾ ਆਫੀਸਰ ਹੀ ਬਿਹਾਰੀ ਜਿਹਨੂੰ ਉੱਥੇ ਉਹਨਾਂ ਨੇ ਡੋਮਿਸਾਈਲ ਲਾਅ ਜਿਹੜਾ ਬਣਾ ਕੇ ਸਾਰੀਆਂ ਰਿਸਟ੍ਰਿਕਸ਼ਨਸ ਖਤਮ ਕਰ ਦਿੱਤੀਆਂ, ਜਿਹੜਾ ਮਰਜ਼ੀ ਆ ਜਾਏ। ਔਰ ਇਸ ਸਾਰੇ ਦਾ ਨਤੀਜਾ ਹੈ ਕਿ ਵੀ ਹੁਣ ਉਹ ਕਮਿਊਨਿਟੀਜ਼ ਜਿਹੜੀਆਂ ਕਸ਼ਮੀਰੀਆਂ ਦੀ ਆਜ਼ਾਦੀ ਦੇ ਖਿਲਾਫ ਜਿਨ੍ਹਾਂ ਨੂੰ ਬਹੁਤ ਵੋਕਲ ਕਰਕੇ ਇਹ ਭੁਗਤਾਉਂਦੇ ਰਹੇ ਨੇ ਭਾਰਤੀ ਏਜੰਸੀਆਂ ਔਰ ਅੱਡ-ਅੱਡ ਹਕੂਮਤਾਂ, ਉਹਦੇ 'ਚ ਜ਼ਾਹਰ ਹੈ ਕਿ ਜੰਮੂ ਰੀਜਨ ਦੇ ਵਿੱਚ ਡੋਗਰਿਆਂ ਦੀ ਪਾਪੂਲੇਸ਼ਨ ਕਾਫੀ ਹੈ। ਔਰ ਇਸੇ ਤਰ੍ਹਾਂ ਅਸੀਂ ਦੂਸਰੇ ਕਸ਼ਮੀਰ ਵਾਦੀ ਦੇ ਵਿੱਚ ਪੰਡਤ ਜਿਨ੍ਹਾਂ ਨੂੰ ਲਿਜਾ ਕੇ ਬਿਠਾ ਕੇ ਇਹ ਪ੍ਰੋਪੇਗੈਂਡਾ ਦੁਨੀਆ ਭਰ 'ਚ ਕਰਦੇ ਰਹੇ ਕਿ ਜੀ ਦੇਖੋ ਕਸ਼ਮੀਰੀ ਪੰਡਤਾਂ ਨੂੰ ਕੱਢਤਾ ਉਹਨਾਂ ਨੇ, ਜੁਝਾਰੂਆਂ ਨੇ ਕੱਢਤਾ, ਉਹਨਾਂ ਦੀ ਜਿਹੜੀ ਹੈ ਉਹ ਨਸਲਕੁਸ਼ੀ ਕੀਤੀ ਔਰ ਉਹਨਾਂ ਨੂੰ ਹਾਲਾਂਕਿ ਇਹ ਅਸੀਂ ਅੱਗੇ ਵੀ ਡਿਸਕਸ ਕੀਤਾ ਕਿ ਕਿਵੇਂ ਜਗਮੋਹਨ ਜਦੋਂ ਗਵਰਨਰ ਸੀ ਜੰਮੂ ਕਸ਼ਮੀਰ ਦਾ, ਕਿਵੇਂ ਭਾਰਤੀ ਏਜੰਸੀਆਂ ਨੇ ਇੱਕ ਪਲੈਨਡ ਸਾਜ਼ਿਸ਼ ਦੇ ਤਹਿਤ ਕਸ਼ਮੀਰੀ ਪੰਡਤਾਂ ਨੂੰ ਉੱਥੋਂ ਕੱਢਿਆ। ਉਹਨਾਂ ਦੀ ਗਿਣਤੀ ਵੀ ਕਦੇ 5 ਲੱਖ ਬਣਾ ਦਿੰਦੇ ਨੇ, ਕਦੇ ਜ਼ਿਆਦਾ ਬਣਾ ਦਿੰਦੇ ਨੇ, ਫਿਰ ਇਹ ਹੋਇਆ ਜੋ ਉਹਨਾਂ ਨੂੰ ਵਾਪਸ ਵਸਾਉਣਾ ਹੈ ਦਿਸ ਦੈਟ, ਪਰ ਉਹ ਵੀ ਉਸ ਖੇਡ ਨੂੰ ਖੇਡਦੇ ਰਹੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਉਹਨਾਂ ਜਿਹੜੇ ਥੋੜ੍ਹੇ ਬਹੁਤ ਸਿਆਣੇ ਸੀ ਉਹਨਾਂ ਨੂੰ ਤਾਂ ਲੱਗਦਾ ਸੀ ਕਿ ਵੀ ਇਹ ਅਸੀਂ ਐਵੇਂ ਮੋਹਰੇ ਦੇ ਤੌਰ ਤੇ ਵਰਤੇ ਜਾ ਰਹੇ ਹਾਂ, ਇਹ ਖੇਮ ਹਿੰਦੂ ਤਵੀਆਂ ਦੇ ਵਾਲੇ 'ਚ, ਕਿਉਂਕਿ ਕਸ਼ਮੀਰ ਦੀ ਤਹਿਜ਼ੀਬ ਦੇ ਵਿੱਚ ਇੱਕ ਆਪਣੇ ਕਿਸਮ ਦੀ ਲਿਬਰਟੀ ਵੀ ਹੈ, ਭਾਵੇਂ ਉੱਥੋਂ ਦੇ ਪੰਡਤ ਜਾਂ ਦੂਜੇ ਉਹ ਮੋਹਰੇ ਦੇ ਤੌਰ ਤੇ ਵਰਤੇ ਗਏ, ਲੇਕਿਨ ਉਹ ਉੱਥੇ ਸਦੀਆਂ ਤੋਂ ਰਹਿੰਦੇ ਨੇ ਔਰ ਜਿਹੜੇ ਲੋਕ ਜਿਸ ਧਰਤੀ ਦੇ ਹੁੰਦੇ ਨੇ। ਔਰ ਮੈਨੂੰ ਯਾਦ ਹੈ ਕਿ ਜਦੋਂ ਜਲਾਲਾਬਾਦ ਦੇ ਵਿੱਚ 2 ਸਾਲ ਪਹਿਲਾਂ ਜਿਹੜੇ ਨੇ 20 ਤੋਂ ਜ਼ਿਆਦਾ ਸਿੱਖ ਮਾਰੇ ਗਏ ਸੀ, ਉਹ ਜਾ ਰਹੇ ਸੀ ਪ੍ਰਾਈਮ ਮਿਨਿਸਟਰ ਨੂੰ ਮਿਲਣ, ਉਹਨਾਂ ਨੇ ਜਿਹੜੀ ਹੈ ਇਸਲਾਮਿਕ ਸਟੇਟ ਨੇ ਉਹਦੀ ਜ਼ਿੰਮੇਵਾਰੀ ਲਈ। ਔਰ ਇੱਥੇ ਨਿਊਯਾਰਕ ਦੇ ਵਿੱਚ ਅਫਗਾਨ ਸਿੱਖ ਜਿਹੜੇ ਰਹਿੰਦੇ ਨੇ ਉਹਨਾਂ ਨੇ ਇੱਕ ਗੁਰਦੁਆਰਾ ਬਣਾਇਆ ਹੋਇਆ ਜਿਹਨੂੰ ਅਫਗਾਨਾਂ ਦਾ ਗੁਰਦੁਆਰਾ, ਅਫਗਾਨ ਸਿੱਖਾਂ ਦਾ ਗੁਰਦੁਆਰਾ ਕਹਿੰਦੇ ਨੇ। ਔਰ ਉੱਥੇ ਜਾ ਕੇ ਅਸੀਂ ਵੀ ਉਹਨਾਂ ਨੇ ਉਹ ਜਿਹੜੇ ਮਾਰੇ ਗਏ ਉਹਨਾਂ ਨੂੰ ਟ੍ਰਿਬਿਊਟ ਦੇਣ ਦੇ ਲਈ ਫੰਕਸ਼ਨ ਸੀ, ਮੈਨੂੰ ਵੀ ਇਨਵਾਈਟ ਕੀਤਾ ਹੋਇਆ ਸੀ। ਅਫਗਾਨਿਸਤਾਨ ਦਾ ਕੌਂਸਲ ਜਨਰਲ ਵੀ ਆਇਆ ਹੋਇਆ ਸੀ ਉਸ ਫੰਕਸ਼ਨ ਦੇ ਵਿੱਚ, ਔਰ ਸਟੇਜ ਨੂੰ ਜਿਹੜੇ ਸੈਕਟਰੀ ਕੰਡਕਟ ਕਰ ਰਹੇ ਸੀ ਉਹ ਕਿਉਂਕਿ ਉਹਨਾਂ ਦੇ ਡੈਲੀਗੇਸ਼ਨ ਉਹ ਥੋੜਾ ਅੱਧਾ ਅੰਗਰੇਜ਼ੀ ਬੋਲਦੇ ਸੀ, ਅੱਧੀ ਪਸ਼ਤੋ 'ਚ ਸਟੇਜ ਕੰਡਕਟ ਕਰ ਰਹੇ ਸੀ। ਔਰ ਮੈਨੂੰ ਯਾਦ ਹੈ ਕਿ ਵੀ ਜਦੋਂ ਉਹਨਾਂ ਨੇ ਕਲੋਜ਼ਿੰਗ ਕੀਤੀ ਉਸ ਕੌਂਸਲ ਜਨਰਲ ਨੇ ਆਪਣੇ ਲਫ਼ਜ਼ ਕਹੇ ਹਮਦਰਦੀ ਦੇ, ਪਰ ਉਸ ਸਿੱਖ ਨੇ ਕਿਹਾ, ਜਿਹੜਾ ਸੈਕਟਰੀ ਸੀ ਉਹਨੇ ਕਿਹਾ ਜੀ ਮੈਂ ਅਮਰੀਕਾ 'ਚ ਆਇਆ ਵੀ ਮੈਨੂੰ ਇੰਨੇ ਸਾਲ ਹੋ ਗਏ, ਇੰਡੀਆ 'ਚ ਵੀ ਮੈਂ ਰਿਹਾ, ਮੇਰੀ ਧਰਤੀ ਅਫਗਾਨਿਸਤਾਨ ਹੈ। ਔਰ ਉਹਨੇ ਕਿਹਾ ਵੀ ਨਾ ਦੁਨੀਆ 'ਚ ਅਫਗਾਨਿਸਤਾਨ ਵਰਗੀ ਕੋਈ ਧਰਤੀ ਹੈ ਕਿਤੇ, ਨਾ ਅਫਗਾਨਾਂ ਵਰਗੇ ਕੋਈ ਲੋਕ ਨੇ ਕਿਤੇ। ਔਰ ਨਾਲ ਹੀ ਕਹਿੰਦੇ ਉਹਦੀਆਂ ਅੱਖਾਂ 'ਚ ਅਥਰੂ ਸੀ। ਇੱਕ ਵਾਰ ਸਾਰੀ ਕੰਗਰੀਗੇਸ਼ਨ ਦੇ ਵਿੱਚ ਇੱਕ ਬਿਲਕੁਲ ਸਨਾਟਾ ਸੀ। ਸੋ ਹੁਣ ਇੱਕ ਜਿਹੜੇ ਉੱਥੋਂ ਘਰ-ਬਾਰ ਛੱਡ ਕੇ ਪੂਰੇ ਉੱਥੋਂ ਜਲਾਵਤਨੀ 'ਚ ਆਏ ਨੇ ਲੋਕ, ਸਟਰਗਲ ਕਰ ਰਹੇ ਨੇ, ਪਰ ਇਹਦੇ ਬਾਵਜੂਦ ਉਹਨੂੰ ਆਪਣੀ ਉਸ ਧਰਤੀ ਦੇ ਨਾਲ ਔਰ ਆਪਣੇ ਲੋਕਾਂ ਦੇ ਨਾਲ ਕਹਿੰਦੇ ਉਹਨਾਂ ਵਰਗੇ ਨਾ ਲੋਕ ਕਿਤੇ ਦੁਨੀਆ 'ਚ ਨੇ ਤੇ ਨਾ ਕਿਤੇ ਧਰਤੀ ਹੈ। ਹੁਣ ਇਹੀ ਹਾਲ ਭਾਵੇਂ ਕਸ਼ਮੀਰੀਆਂ ਦੀ ਅਗਲੀ ਜਨਰੇਸ਼ਨ ਜਾਂ ਦੂਜਿਆਂ ਨੂੰ ਭੁੱਲ ਭੁਲਾ, ਲੇਕਿਨ ਜਿਨ੍ਹਾਂ ਨੇ ਉਹ ਦੇਖਿਆ ਉਹਨਾਂ ਨੂੰ ਸਮਝ ਆਣੀ ਸ਼ੁਰੂ ਹੋਈ ਹੈ ਵੀ ਇਹ ਤਾਂ ਅਲਟੀਮੇਟਲੀ ਸਾਡਾ ਨਾਮ ਵਰਤ ਕੇ ਜਿਹੜੇ ਲੋਕ ਲਿਆ ਗਏ, ਇਹ ਤਾਂ ਸਾਡੀਆਂ ਵੀ ਜਿਹੜੀਆਂ ਨੌਕਰੀਆਂ ਜਾਂ ਦੂਜੀਆਂ ਰਿਜ਼ਰਵੇਸ਼ਨ ਸੀ ਉਹਦਾ ਇੱਕ ਆਪਣਾ ਸਟੇਟਸ ਸੀ ਜੰਮੂ ਕਸ਼ਮੀਰ ਦਾ। ਇਕੱਲਾ ਇਹ ਨਹੀਂ ਸੀ ਕਿ ਜੀ ਉਹ ਮੁਸਲਮਾਨਾਂ ਦੀ ਆਬਾਦੀ ਜਿਹੜੀ ਘਟੀ ਨਹੀਂ ਹੈ, ਉਹਨਾਂ ਦੇ ਵੀ ਉਨੀਆਂ ਰਿਜ਼ਰਵੇਸ਼ਨ ਸੀ। ਹੁਣ ਜਿਹੜੀਆਂ ਵੋਕਲ ਸਟੇਟਮੈਂਟਸ ਪਹਿਲਾਂ ਡੋਗਰਿਆਂ ਦੀ ਕਮਿਊਨਿਟੀ ਜਿਹੜੀ ਜੰਮੂ 'ਚ ਹੈ, ਪੈਂਥਰਸ ਪਾਰਟੀ, ਦੂਜੇ ਉਹ ਤਾਂ ਆਪਣੀ ਵੀ ਖੇਡ ਖੇਡਦੇ ਨੇ, ਤੇ ਕਸ਼ਮੀਰੀ ਪੰਡਤ ਹੁਣ ਉਹ ਮੰਗ ਕਰ ਰਹੇ ਨੇ ਕਿ ਇਹ ਵਾਪਸ ਕਰੋ ਸਾਡਾ ਆਰਟੀਕਲ 370 35A ਵੀ ਵਾਪਸ ਲਿਆਓ, ਰੀਸਟੋਰ ਕਰੋ। ਔਰ ਇਹ ਖਬਰ ਹੈ ਆਫਟਰ ਡੋਗਰਾਸ ਨਾਓ ਕਸ਼ਮੀਰੀ ਪੰਡਤਸ ਡਿਮਾਂਡ ਰੈਸਟੋਰੇਸ਼ਨ ਆਫ ਆਰਟੀਕਲ 370 ਔਰ ਉਹਨਾਂ ਦੀ ਆਰਗੇਨਾਈਜੇਸ਼ਨ ਹੈ ਰੀਕਨਸੀਲੇਸ਼ਨ ਰਿਲੀਫ ਐਂਡ ਰੀਹੈਬਿਲਿਟੇਸ਼ਨ ਕਸ਼ਮੀਰੀ ਪੰਡਤਾਂ ਦੀ। ਦੇ ਹੈਵ ਆਸਕਡ ਦਾ ਗਵਰਨਮੈਂਟ ਟੂ ਰੀਸਟੋਰ ਦਾ ਸਟੇਟਹੁੱਡ ਐਂਡ ਸਪੈਸ਼ਲ ਸਟੇਟਸ ਆਫ ਜੰਮੂ ਕਸ਼ਮੀਰ। ਔਰ ਉਹਨਾਂ ਨੇ ਕਿਹਾ ਕਿ ਵੀ ਡਿਮਾਂਡ
immediate restoration of statehood and special status to Jammu and Kashmir. The Indian Constitution ensures the right to equality that extends to individuals, communities, religions, regions, and all social and political institutions, said Satish Maldar, chairman of the organization. उन्होंने कहा कि भी ये ਸਾਡਾ ਤੁਸੀਂ ਸਾਡੀ ਸਟੇਟ ਦਾ ਜਿਹੜਾ ਇਹ ਰੁਤਬਾ ਲਿਆ ਇਹਨੂੰ ਵਾਪਸ ਕਰੋ ਔਰ ਹੁਣ ਇਹ ਸਾਰੀ ਈਵਨ ਡੋਗਰੇ ਉਸ ਤੋਂ ਪਹਿਲਾਂ ਕਹਿ ਚੁੱਕੇ ਨੇ ਔਰ ਇਹਦੇ ਨਾਲ ਨਾਲ ਅਸੀਂ ਦੇਖ ਰਹੇ ਹਾਂ ਕਿ ਵੀ ਇੱਕ ਪਾਸੇ ਇਹਨਾਂ ਨੇ ਇਕੱਲਾ ਇਹੀ ਨਹੀਂ ਕਿ ਸਟੇਟਸ ਤੋੜਿਆ ਔਰ ਡੋਮਿਸਾਈਲ ਹੈ। ਹੁਣ ਇੱਕ ਖਬਰ ਸੀ ਪ੍ਰਪੋਜ਼ਲ ਟੂ ਕ੍ਰੀਏਟ 37 ਨਿਊ ਇੰਡਸਟਰੀਅਲ ਏਰੀਆ ਅਪਰੂਵਡ ਇਨ ਕਸ਼ਮੀਰ। ਉਹਨਾਂ ਨੇ ਕਿਹਾ ਜੀ ਨਵੇਂ ਅਸੀਂ 37 ਨਵੇਂ ਇੰਡਸਟਰੀਅਲ ਏਰੀਆ ਕ੍ਰੀਏਟ ਕਰਨੇ ਨੇ ਔਰ ਉਹਦੇ ਲਈ ਆਲਰੇਡੀ 9000 ਕਨਾਲ ਜਿਹੜੀ ਲੈਂਡ ਹੈ ਉਹ ਡਿਪਾਰਟਮੈਂਟ ਆਫ ਕਾਮਰਸ ਨੇ ਐਕਵਾਇਰ ਕਰ ਲਈ ਹੈ। ਇਹਦਾ ਮਤਲਬ ਇਹ ਹੈ ਕਿ ਵੀ ਉਹ ਹੁਣ ਜਦੋਂ ਤੱਕ ਕੋਈ ਚੇਂਜ ਹੋਏਗੀ, ਹੋਣੀ ਵੀ ਨਹੀਂ ਹੈ, ਵੱਧ ਤੋਂ ਵੱਧ ਸਟੇਟਹੁੱਡ ਰੈਸਟੋਰ ਵੀ ਕਰ ਦੇਣਗੇ, ਨਾਟ ਅ ਬਿਗ ਡੀਲ। ਉਹਦੇ ਲਈ ਉਹਨਾਂ ਨੇ ਆਲਰੇਡੀ ਫਾਰੂਕ ਅਬਦੁੱਲਾ ਔਰ ਉਹਦਾ ਮੁੰਡਾ ਉਹ ਜਿਵੇਂ ਫੁਲਕਾ ਅੱਧ ਕੱਚਾ ਜਿਹਾ ਰਹਿ ਜਾਏ ਤੇ ਜਿੱਦਾਂ ਦੀ ਸ਼ਕਲ ਹੁੰਦੀ ਉਦਾਂ ਦੀ ਉਹਦੀ ਉਮਰ ਅਬਦੁੱਲੇ ਦੀ, ਉਹ ਤਿਆਰ ਕੀਤਾ ਹੋਇਆ ਉਹਨਾਂ ਨੇ। ਕਿਉਂਕਿ ਜਦੋਂ ਦੇ ਦੋਨੋਂ ਪਿਓ ਪੁੱਤਰ ਰਿਲੀਜ਼ ਹੋਏ ਨੇ ਇਹਨਾਂ ਨੇ ਤਾਂ ਇਹ ਮੰਗ ਵੀ ਨਹੀਂ ਕੀਤੀ ਹੈ ਕਿ ਆਰਟੀਕਲ 370 ਰੀਸਟੋਰ ਕਰੋ, ਪਲੇਬਿਸਾਈਡ ਜਾਂ ਦੂਜੀ ਦਾ ਕੋਈ ਪ੍ਰੋਟੈਸਟ ਨਹੀਂ, ਕੋਈ ਦੂਜਾ ਨਹੀਂ। ਔਰ ਉਹ ਇੰਟਰਵਿਊ ਦੇ ਰਿਹਾ ਉਮਰ ਅਬਦੁੱਲਾ ਜੀ, ਅਸੀਂ ਫੈਸਲਾ ਕਰ ਲਿਆ ਕਿ ਪ੍ਰੋਟੈਸਟ ਦੂਜੇ ਦਾ ਕੋਈ ਫਾਇਦਾ ਨਹੀਂ, ਅਸੀਂ ਕਾਨੂੰਨੀ ਲੜਾਈ ਲੜਾਂਗੇ। ਔਰ ਦੂਸਰਾ ਔਰ ਆਰਟੀਕਲ 370 ਤੇ ਬਿਲਕੁਲ ਜ਼ਬਾਨ ਬੰਦ ਕੀਤੀ ਹੋਈ ਹੈ। ਔਰ ਦੋ ਸਟੋਰੀਜ਼ ਜਿਹੜੀਆਂ ਬੜੀ ਡੀਟੇਲ ਦੇ ਵਿੱਚ ਨੇ ਉਮਰ ਅਬਦੁੱਲਾ ਤੇ ਮੋਦੀ ਸਰਕਾਰ ਨੂੰ ਲੈ ਕੇ ਲੋਕ ਕਰ ਰਹੇ ਨੇ ਸ਼ੱਕ। ਇਹ BBC ਦੀ ਲੰਬੀ ਚੌੜੀ ਸਟੋਰੀ ਹੈ ਕਿ ਭਾਈ ਐਸਾ ਕੀ ਕਾਰਨ ਹੈ ਕਿ ਵੀ ਇਹ ਨਾ ਹੀ ਉਮਰ ਅਬਦੁੱਲਾ ਇਹਨਾਂ ਨੇ ਨਾ ਕੋਈ ਪ੍ਰੋਟੈਸਟ ਲਾਈਨ ਰੱਖੀ, ਨਾ ਹੀ ਕੋਈ ਇਹ ਜਿਹੜੇ ਨੇ ਆਰਟੀਕਲ 370 ਦੇ ਖਿਲਾਫ ਬੋਲ ਰਹੇ ਨੇ ਔਰ ਉਹਨਾਂ ਨੇ ਜਿਹੜਾ ਇਸ ਸਾਰੇ ਦੇ ਉੱਤੇ ਉਹਨੂੰ ਸ਼ੱਕ ਦੇ ਦਾਇਰੇ 'ਚ ਲਿਆ ਕੇ ਖੜਾ ਕੀਤਾ। ਔਰ ਮੈਂ ਸਮਝਦਾ ਵੀ ਇੱਕ ਗੱਲ ਜ਼ਰੂਰ ਕਹਿਣੀ ਵੀ ਚਾਹੁੰਦੇ ਆ ਜਿਹੜੇ ਵੀ ਜਿੱਥੋਂ ਤੱਕ ਇਹ ਆਵਾਜ਼ ਪਹੁੰਚਦੀ ਹੈ ਕਿ ਵੀ ਇੱਕ ਗੱਲ ਜਿਹੜੀ ਇੱਥੇ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਇਸਤੇਮਾਲ ਹੁੰਦੀ ਹੈ ਕਿ once you fool me shame on you, twice you fool me shame on me। ਹੁਣ ਇੱਕ ਵਾਰ ਸ਼ੇਖ ਅਬਦੁੱਲੇ ਦੇ ਹੱਥੋਂ ਕਸ਼ਮੀਰੀਆਂ ਨੇ ਧੋਖਾ ਖਾਧਾ, ਨਤੀਜੇ ਦੇ ਤੌਰ ਤੇ 72 ਸਾਲ ਤੋਂ ਇਹ ਗੁਲਾਮੀ ਦੇ ਸੰਗਲ ਬੇੜੀਆਂ ਹੱਥਕੜੀਆਂ 'ਚ ਜਕੜੇ ਹੋਏ ਨੇ। ਇਹਨਾਂ ਦੋਨੋਂ ਹੀ ਪਿਓ ਪੁੱਤਰਾਂ ਨੇ, ਫਾਰੂਕ ਅਬਦੁੱਲਾ ਔਰ ਉਮਰ ਅਬਦੁੱਲਾ। ਜੇ ਤੁਸੀਂ ਇਹਨਾਂ ਦਾ ਦੇਖੋ, ਸਭ ਤੋਂ ਪਹਿਲਾਂ ਵਾਜਪਾਈ ਦੀ BJP ਸਰਕਾਰ 'ਚ ਫਾਰੂਕ ਅਬਦੁੱਲਾ ਜੁਆਇਨ ਕੀਤਾ ਸੀ ਔਰ ਇਹਨਾਂ ਨੂੰ ਜੇ ਇਹ ਤਾਂ ਮਹਿਬੂਬਾ ਮੁਫਤੀ ਦੇ ਕੋਲ ਸੀਟਾਂ ਜ਼ਿਆਦਾ ਸੀ ਤੇ BJP ਨੇ ਉਹਨੂੰ ਪ੍ਰੈਫਰ ਕੀਤਾ। ਇਹਨਾਂ ਨੇ ਮੋਦੀ ਦੇ ਨਾਲ ਵੀ ਬਣਾਣੀ, ਇਹਨਾਂ ਨੇ ਸਭ ਤੋਂ ਅੱਗੇ ਹੋਣਾ ਸੀ ਉਹਨੂੰ ਲਾਗੂ ਕਰਨ 'ਚ। ਮਹਿਬੂਬਾ ਮੁਫਤੀ ਨੂੰ ਅਜੇ ਵੀ ਭਾਵੇਂ ਉਹ ਵੀ ਅਲਟੀਮੇਟਲੀ ਉਹ ਤੇ ਉਹਦਾ ਪਿਓ ਵੀ ਜਿਹੜੇ ਨੇ ਕੋਈ ਉਹਨਾਂ ਨੇ ਸਟੱਬਰ ਨਹੀਂ ਸਾਬਤ ਹੋਏ ਵੀ ਕਸ਼ਮੀਰੀਆਂ ਦੀ ਆਜ਼ਾਦੀ ਲਈ ਖਲੋਂਦੇ, ਪਰ ਫਿਰ ਵੀ ਜੇ ਅਜੇ ਤੱਕ ਉਹਦੇ ਤੋਂ ਪਬਲਿਕ ਸੇਫਟੀ ਐਕਟ ਨਹੀਂ ਚੁੱਕਿਆ ਤੇ ਇਹ ਮਤਲਬ ਹੈ ਵੀ ਸਮਝੌਤਾ ਉਹਦੇ ਨਾਲ ਨਹੀਂ ਕੀਤਾ ਹੋਇਆ, ਸਮਝੌਤਾ ਇਹਨਾਂ ਨਾਲ ਕੀਤਾ। ਇਹ ਮੰਗ ਹੁਣ ਇੰਨੀ ਕੁ ਕਰ ਰਿਹਾ ਉਮਰ ਅਬਦੁੱਲਾ ਜੀ, ਸਟੇਟਹੁੱਡ ਰੀਸਟੋਰ ਕਰੋ। ਸੋ ਜਿਹੜੀ ਇਹਨਾਂ ਦੀ ਅੰਡਰਸਟੈਂਡਿੰਗ ਹੈ ਕਿ ਵੀ ਔਰ ਉਹ ਕਹਿ ਰਿਹਾ ਜੀ ਮੈਂ ਖੁਦ ਚੋਣ ਨਹੀਂ ਲੜਾਂਗਾ, ਮੇਰੀ ਪਾਰਟੀ ਲੜੇਗੀ। ਮਤਲਬ ਹੁਣ ਇਹ ਹੈ ਕਿ ਜੀ ਮੈਂ ਗੁਨਾਹ ਨਹੀਂ ਕੀਤਾ, ਉਹ ਤਾਂ ਮੇਰੇ ਹੱਥਾਂ ਨੇ ਕੀਤਾ। ਹੁਣ ਤੁਸੀਂ ਇਸ ਸਾਰੇ ਚੋਂ ਕੀ ਕੱਢ ਸਕਦੇ ਹੋ ਕਿ ਵੀ ਇਹ ਟੱਬਰ ਇੱਕ ਵਾਰ ਫਿਰ ਧੋਖਾ ਦੇਣ ਜਾ ਰਿਹਾ। ਇਹ ਹੁਣ ਕਸ਼ਮੀਰੀਆਂ ਨੇ ਦੇਖਣਾ ਵੀ ਉਹਨਾਂ ਨੇ ਧੋਖਾ ਇਹਨਾਂ ਤੋਂ ਫੇਰ ਖਾਣਾ। ਮੈਨੂੰ ਨਹੀਂ ਲੱਗਦਾ ਵੀ ਫਸਣਗੇ, ਉਹ ਜਿਵੇਂ ਦੀਆਂ ਪਹਿਲਾਂ ਸਰਕਾਰਾਂ ਬਣਾਉਂਦੇ ਰਹੇ ਨੇ ਧੱਕੇ ਨਾਲ ਉਹਨਾਂ ਨੂੰ ਇੰਸਟਾਲ ਕਰ ਦੇਣਗੇ। ਔਰ ਕਸ਼ਮੀਰੀ ਜਿਹੜੇ ਨੇ ਉਹ ਪੂਰੇ ਇਸ ਮੁੱਦੇ ਦੇ ਉੱਤੇ ਪੂਰੇ ਜ਼ੋਰ ਦੇ ਨਾਲ ਲੱਗੇ ਹੋਏ ਨੇ ਔਰ ਇੰਡੀਆ ਨੂੰ ਵੀ ਪਤਾ ਹੈ ਕਿ ਆਉਣ ਵਾਲੇ ਪੀਰੀਅਡ 'ਚ 5 ਅਗਸਤ ਤੋਂ ਪਹਿਲਾਂ ਉੱਥੇ ਜ਼ੋਰਦਾਰ ਪ੍ਰੋਟੈਸਟ ਵੀ ਹੋਣਗੇ ਔਰ ਉਹਨਾਂ ਨੇ ਆਲਰੇਡੀ ਇਹਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣ ਲਈ ਆਪਣੀ ਖੇਡ ਸ਼ੁਰੂ ਕਰ ਦਿੱਤੀ ਹੈ। ਔਰ ਇੱਕ ਖਬਰ ਜਿਹੜੀ ਪਲਾਂਟ ਕਰਵਾਈ ਗਈ ਮੀਡੀਆ 'ਚ, ਇੰਟੈਲੀਜੈਂਸ ਏਜੰਸੀਜ਼ ਅਲਰਟ ਫੋਰਸਿਸ along a line of control as 300 terrorists waiting to cross over ahead of festivities। ਕਿ ਜੀ ਈਦ ਦੇ ਨੇੜੇ ਤੇੜੇ ਔਰ ਇਹ ਆਉਣ ਤੋਂ ਪਹਿਲੇ 300 ਜਿਹੜੇ ਕਸ਼ਮੀਰੀ ਮੁਜਾਹਿਦ ਨੇ ਇਹਨਾਂ ਦੀ, ਇਹ ਇੰਟੈਲੀਜੈਂਸ ਏਜੰਸੀ ਪਲਾਂਟ ਖਬਰ ਹੈ ਕਿ ਜੀ ਉਹ ਪਾਕਿਸਤਾਨ ਵਾਲੇ ਪਾਸੇ ਵੇਟ ਕਰ ਰਹੇ ਨੇ ਕਿ ਅਸੀਂ ਕਦੋਂ ਭਾਰਤ ਦੇ ਵਿੱਚ ਵੜਨਾ। ਔਰ ਉਹਨਾਂ ਨੇ ਕਿਹਾ ਵੀ ਟ੍ਰੇਨ ਟੈਰਰਿਸਟ ਨੇ ਲਾਈਨ ਆਫ ਕੰਟਰੋਲ ਤੇ ਬੈਠੇ ਹੋਏ ਨੇ ਔਰ ਇਹ ਹੋਮ ਅਫੇਅਰਸ ਨੂੰ ਉਹਨਾਂ ਨੇ ਕੋਟ ਕੀਤਾ ਹੈ ਕਿ ਭਾਈ ਇਹ ਜਿਹੜੇ ਨੇ ਫੁੱਲੀ ਟ੍ਰੇਨ ਟੈਰਰਿਸਟ ਨੇ ਔਰ ਇਹਨਾਂ 'ਚ ਜਿਹੜੇ ਨੇ ਇਹ ਕ੍ਰਾਸ ਓਵਰ ਕਰਨਗੇ ਐਟ ਪਲੇਸਿਸ ਲਾਈਕ ਕੁਪਵਾੜਾ, ਗੁਰੇਜ਼, ਬਾਂਦੀਪੁਰਾ, ਉੜੀ ਇਨ ਨਾਰਥ ਪੀਰ ਪੰਜਾਲ ਆਫ ਕਸ਼ਮੀਰ। ਔਰ ਇਹ ਜਿਹੜੇ ਨੇ ਸਾਂਬਾ ਔਰ ਰਜੌਰੀ ਪਹੁੰਚਣੇ ਉਹੀ ਨੇ ਜ਼ਿਲ੍ਹੇ
ਜਿੱਥੇ ਆਲਰੇਡੀ ਜੁਝਾਰੂ ਲੜਦੇ ਵੀ ਨੇ, ਕਸ਼ਮੀਰੀ ਜਿਹੜੇ ਨੇ ਇਹਨਾਂ ਦੇ ਖਿਲਾਫ ਵੀ ਆਵਾਜ਼ ਚੁੱਕਦੇ ਨੇ ਔਰ ਉਹਨਾਂ ਨੇ ਕਿਹਾ ਜੀ ਕਿ ਇਹ ਆਲਰੇਡੀ ਇੱਥੋਂ ਇਨਫਿਲਟ੍ਰੇਸ਼ਨ ਬਿਡ ਕਰਨਗੇ। ਇਹ ਇਹਨਾਂ ਦੀਆਂ ਪਲਾਂਟ ਸਟੋਰੀਜ਼ ਨੇ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਨੇੜੇ ਤੇੜੇ ਪਹੁੰਚਦੇ ਆ 5 ਅਗਸਤ ਦੇ, ਇਹ ਉੱਥੇ ਕਰਫਿਊ ਤਾਂ ਪਹਿਲਾਂ ਹੀ ਲੱਗਾ ਹੋਇਆ ਹੈ, ਮਾਰਸ਼ਲ ਲਾ ਵਰਗੇ ਹਾਲਾਤ ਉਹ ਬਣਾ ਦਿੰਦੇ ਨੇ, ਪਰ ਕੋਈ ਨਾ ਕੋਈ ਐਸੀ ਹੋਰ ਐਕਟੀਵਿਟੀ ਵੀ ਕਰ ਸਕਦੇ ਨੇ, ਕਿਉਂਕਿ ਜਿਸ ਕਿਸਮ ਦਾ ਇਹ ਚੀਨ ਤੋਂ ਹਿਊਮਿਲੇਟ ਹੋਏ ਨੇ, ਜਿਹਦੇ ਥੱਲੇ ਫੇਰੇ ਕੋਈ ਆਪਣਾ ਦਿਖਾ ਕੇ ਜੀ ਸਾਡੀ ਬਹਾਦਰ ਫੌਜ ਨੇ ਇਹ ਕੀਤਾ ਉਹ ਕੀਤਾ, ਔਰ ਜੇ 300 ਆਲਰੇਡੀ ਟ੍ਰੇਨਡ ਜਿਹੜੀ ਹੈ ਉਹ ਜੁਝਾਰੂਆਂ ਦੀ ਗੱਲ ਇਹ ਕਰ ਰਹੇ ਨੇ, ਤੇ ਪਾਕਿਸਤਾਨ ਨੂੰ ਵੀ ਬਲੇਮ ਗੇਮ ਦੇ ਲਈ ਇਹਨਾਂ ਨੇ ਤਿਆਰ ਕਰ ਲਏ ਕਿ ਜੀ ਅਲਟੀਮੇਟਲੀ ਜੇ ਕੁਝ ਵਾਪਰ ਜਾਂਦਾ ਉੱਥੇ ਕਸ਼ਮੀਰੀ ਜੁਝਾਰੂ ਆਪਣੇ ਤੌਰ ਤੇ ਕੋਈ ਕਾਰਵਾਈ ਕਰਦੇ ਨੇ, ਫਿਰ ਕਹਿਣਗੇ ਦੇਖੋ ਜੀ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਇਹ ਉੱਥੇ ਕੀਤਾ, ਔਰ ਆਉਣ ਵਾਲੇ ਦਿਨਾਂ 'ਚ ਵੀ ਅਸੀਂ 5 ਅਗਸਤ ਤੱਕ ਪਹੁੰਚਦੇ ਹਾਂ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੋਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੀ ਜੋ ਵਿਦਿਆ ਪ੍ਰਣਾਲੀ ਹੈ ਉਸ ਬਾਰੇ ਕਿ ਕਿਸ ਤਰ੍ਹਾਂ ਭਾਰਤ ਵਿੱਚ ਜੋ ਐਜੂਕੇਸ਼ਨ ਦਾ ਪੂਰੀ ਤਰ੍ਹਾਂ ਹਿੰਦੂਕਰਨ ਕੀਤਾ ਜਾ ਰਿਹਾ ਹੈ, ਔਰ ਕਰਨਾਟਕਾ ਸਰਕਾਰ ਨੇ 7ਵੀਂ ਕਲਾਸ ਦੇ ਜੋ ਸਟੂਡੈਂਟਸ ਦੀ ਜੋ ਜਿਹੜਾ ਟਿਪੂ ਸੁਲਤਾਨ ਦਾ ਜੋ ਚੈਪਟਰ ਸੀ, ਜੋ ਹਿਸਟਰੀ ਦੇ ਬੁੱਕ ਦੇ ਵਿੱਚ ਜੋ ਬਹਾਦਰ ਯੋਧਾ ਸੀ ਉਸ ਦਾ ਜੋ ਚੈਪਟਰ ਹੈ ਉਹ ਗਾਇਬ ਹੀ ਕਰ ਦਿੱਤਾ ਹੈ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ, ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀਆਂ ਜੋ ਸਾਂਝ ਹੈ ਉਹ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਵਾਰ ਜਦੋਂ ਪਾਕਿਸਤਾਨ ਦੀ ਕਾਇਮੀ ਦੀ ਡਿਸਕਸ਼ਨ ਡਿਬੇਟ ਹੁੰਦੀ ਹੈ ਤੇ 23 ਮਾਰਚ 1940 ਲਾਹੌਰ ਡੈਕਲੇਰੇਸ਼ਨ ਜਿਹੜੀ ਹੈ ਉਸ ਨੂੰ ਕੀ ਮੰਨਿਆ ਜਾਂਦਾ ਹੈ, ਪਰ ਬਹੁਤ ਵਾਰ ਇਹ ਡਿਸਕਸ ਨਹੀਂ ਕੀਤਾ ਜਾਂਦਾ ਕਿ ਉੱਥੋਂ ਤੱਕ ਲੀਡ ਕਰਨ ਤੋਂ ਪਹਿਲਾਂ ਕਾਂਗਰਸ ਦੀਆਂ ਹਕੂਮਤਾਂ ਦੇ ਥੱਲੇ ਜਦੋਂ ਪਹਿਲੀ ਇਲੈਕਸ਼ਨ 1935-36 ਦੌਰ ਦੇ ਵਿੱਚ ਹੁੰਦੀ ਹੈ, ਔਰ ਜ਼ਾਹਰ ਹੈ ਮੁਸਲਿਮ ਲੀਗ ਨੂੰ ਕੋਈ ਬਹੁਤ ਕਾਮਯਾਬੀ ਨਹੀਂ ਸੀ ਮਿਲੀ, ਬਹੁਤ ਸਾਰੇ ਸੂਬਿਆਂ 'ਚ ਕਾਂਗਰਸ ਦੀਆਂ ਹਕੂਮਤਾਂ, UP-CP ਇਹ ਸਾਰੇ ਖਿੱਤੇ 'ਚ ਸੀ, ਤੇ ਉਹਨਾਂ ਨੇ ਉਦੋਂ ਕੀ ਕੀਤਾ ਸੀ, ਜਿਹਨੇ ਮੁਸਲਮਾਨ ਜਿਹੜੇ ਉਹਨਾਂ ਦੇ ਸਿਆਣੇ ਇੰਟੈਲੈਕਚੁਅਲ ਸੀ ਉਹਨਾਂ ਦੇ ਦਿਮਾਗ 'ਚ ਗੱਲ ਲੈ ਆਂਦੀ ਸੀ ਕਿ ਵੀ ਇਹ ਹੋਏਗਾ ਕੀ ਜੇ ਇਹਨਾਂ ਦੇ ਹੱਥ 'ਚ ਪਾਵਰ ਆਈ। ਜ਼ਾਹਰ ਹੈ ਜਿਹੜੀ ਗੱਲ ਅੱਜ ਅਸੀਂ ਹਿੰਦੂ ਤਵੀਆਂ ਦੇ ਹਵਾਲੇ ਨਾਲ ਕਰਦੇ ਆਂ, ਦੇਖਦੇ ਆਂ ਕਿ ਕਿਵੇਂ ਐਜੂਕੇਸ਼ਨ ਦਾ ਉਹਨਾਂ ਨੇ ਹਿੰਦੂਕਰਨ ਕੀਤਾ ਹੈ। ਆਪਣੇ ਸੋ ਕਾਲਡ ਹਿਸਟੋਰੀਅਨਸ ਦੇ ਬੋਰਡ ਬਣਾਏ ਹੋਏ ਨੇ,
ਹਿਸਟਰੀ ਨੂੰ ਬਿਲਕੁਲ ਪੁੱਠਾ ਗੇੜਾ ਦੇ ਰਹੇ ਨੇ। ਜਿਹੜਾ ਵੀ ਪਾਸਟ ਹੈ ਉਸ 'ਚ ਜਿਹੜੇ ਰੀਅਲ ਨਾਇਕ ਨੇ ਉਹਨਾਂ ਨੂੰ ਪਾਸੇ ਕਰਕੇ ਫਰਜ਼ੀ ਹਿੰਦੂਤਵੀ ਨਾਇਕ ਖੜੇ ਕੀਤੇ ਜਾ ਰਹੇ ਨੇ। ਕਿਸ ਕਿਸਮ ਦੀ ਬਾਲੀਵੁੱਡ ਦੀ ਜਿਹੜੀ ਹੈ ਫਿਲਮ ਇੰਡਸਟਰੀ ਉਹ ਪਦਮਨੀ ਦੇ ਨਾਂ ਥੱਲੇ ਹੋਏ, ਪਾਣੀਪਤ ਦੀ ਲੜਾਈ ਤੇ ਫਲਾਣਾ ਤੇ ਟਿਮਕਾ ਜਿਹੜੇ ਥੋੜੇ ਬਹੁਤ ਬਹਾਦਰ ਰਹੇ ਨੇ ਉਹਨਾਂ ਦਾ ਜ਼ਿਕਰ ਤਾਂ ਸੀਨਾ ਬਸੀਨਾ ਪ੍ਰਿਥਵੀ ਰਾਜ ਚੌਹਾਨ ਦਾ ਜ਼ਿਕਰ ਹੁੰਦਾ ਹੈ, ਜਾਂ ਰਾਣਾ ਇਹ ਸਾਰੇ ਦੌਰ ਦੇ ਵਿੱਚ ਸ਼ਿਵਾਜੀ ਦਾ ਜਾਂ ਦੂਸਰਾ, ਉਹ ਸਮਝ ਆ ਸਕਦਾ। ਪਰ ਇਹਨਾਂ ਨੇ ਇੰਨੇ ਫੇਕ ਕ੍ਰੀਏਟ ਕੀਤੇ ਨੇ, ਔਰ ਜਿਹੜੇ ਟਰੂ ਹੀਰੋ ਨੇ ਸਿੱਖਾਂ ਨੂੰ ਤਾਂ ਸਾਨੂੰ ਤਾਂ ਪਤਾ ਹੀ ਹੈ ਕਿ ਵੀ ਉਹ ਤਾਂ ਸਿੱਖ ਧਰਮ ਦਾ ਅਡਰਾਪਨ ਹੀ ਗਾਇਬ ਕਰਕੇ ਉਹਨੂੰ ਭਗਤੀ ਲਹਿਰ ਦੇ ਵਿੱਚ ਵਾੜ ਕੇ ਜਿਹੜਾ ਉਹ ਉਹਨਾਂ ਨੇ ਡਿਲੂਟ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਹੈ ਹਿਸਟਰੀ ਵੀ। ਜੇ ਹੁਣ ਮਹਾਰਾਜਾ ਰਣਜੀਤ ਸਿੰਘ ਨੇ ਕਿਹੜਾ ਹਿੰਦੁਸਤਾਨ ਕਾਇਮ ਕੀਤਾ, ਜਾਂ ਉਹ ਹਿੰਦੁਸਤਾਨ ਦਾ ਕਿੱਥੋਂ ਪ੍ਰਾਈਡ ਹੋ ਗਿਆ? ਬਿਲਕੁਲ ਉਹਨੇ ਪੰਜਾਬੀ ਮਾਣ ਕਰ ਸਕਦੇ ਨੇ, ਉਹ ਹਿੰਦੂ ਹੋਏ ਮੁਸਲਮਾਨ ਹੋਏ, ਕਿ ਜੀ ਇਹ ਜਿਹੜਾ ਲਾਹੌਰ ਦਰਬਾਰ ਇਹ ਸਾਡਾ ਸਾਂਝਾ ਰਾਜ ਸੀ, ਲੇਕਿਨ ਉਹਦੇ 'ਚ ਹਿੰਦੁਸਤਾਨ ਕਿੱਥੋਂ ਆ ਗਿਆ? ਉਹ ਤਾਂ ਗੁਲਾਮੀ ਬਣਾਉਣ ਵਾਲੇ ਨੇ। ਜਿਹਨੂੰ ਸ਼ਾਹ ਮੁਹੰਮਦ ਨੇ ਕਿਹਾ ਵੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਪਰ ਤੁਸੀਂ ਇਹਨਾਂ ਦਾ ਨੈਰੇਟਿਵ ਦੇਖੋ, ਉਹਨੂੰ ਸਭ ਤੋਂ ਵੱਡਾ ਉਹ ਬਣਾਇਆ ਹੁੰਦਾ ਜਿਵੇਂ ਇਹ ਹਿੰਦੁਸਤਾਨ ਦਾ ਕਨਸੈਪਟ ਹੀ ਉਹਨੇ ਦਿੱਤਾ। ਉਦੋਂ ਤਾਂ ਹੈ ਹੀ ਹਿੰਦੁਸਤਾਨ ਦਾ ਮਤਲਬ ਗੰਗਾ ਜਮਨਾ ਤਹਿਜ਼ੀਬ ਸੀ, ਜਿਹੜੀ ਪੰਜਾਬ ਦੇ ਨਾਲ ਜਿਹਦਾ ਕੋਈ ਤਾਲੁਕ ਨਹੀਂ ਸੀ। ਲੇਕਿਨ ਹੁਣ ਜਿਨ੍ਹਾਂ ਦੇ ਕੋਲ, ਕਿਉਂਕਿ ਜਦੋਂ ਕਾਂਗਰਸ ਦੀਆਂ ਹਕੂਮਤਾਂ 1936-37 ਪੀਰੀਅਡ ਦੇ ਵਿੱਚ ਪਹਿਲੀ ਚੋਣ ਤੋਂ ਬਾਅਦ ਉੱਥੇ ਬਣਦੀਆਂ ਨੇ, ਇਹੀ ਜਿਹੜਾ ਅੱਜ ਇਹ ਕਰ ਰਹੇ ਨੇ ਸੂਰਜ ਨਮਸਕਾਰ ਔਰ ਪੂਰਾ ਹਿੰਦੂਤਵਾ ਦੀਆਂ ਜਿਹੜੀਆਂ ਅੱਜ ਲਾਈਨਸ ਨੇ, ਉਦੋਂ ਹੀ ਇਹਨਾਂ ਨੇ ਇੰਪਲੀਮੈਂਟ ਜਿਹੜਾ ਸ਼ੁਰੂ ਕਰ ਦਿੱਤੀਆਂ ਸੀ, ਜਿਹਨੇ ਕੰਨ ਖੜੇ ਕਰ ਦਿੱਤੇ ਸੀ। ਮੈਂ ਇੱਕ ਵਾਕਿਆ ਜਿਹੜਾ ਇਹਦੇ 'ਚ ਰੈਲੇਵੈਂਟ ਹੈ, ਜਿਹੜੀ ਖਬਰ ਹੈ ਉਹਦੇ ਨਾਲ ਰਿਲੇਟਡ, ਕਿ ਜੀ ਕਿਵੇਂ ਕਰਨਾਟਕਾ ਦੀ ਗਵਰਨਮੈਂਟ ਨੇ 7ਵੀਂ ਕਲਾਸ ਦੇ ਸਟੂਡੈਂਟਸ ਦੇ ਲਈ ਜਿਹੜਾ ਚੈਪਟਰ ਉਹਨਾਂ ਦੀ ਹਿਸਟਰੀ ਕਿਤਾਬ ਟੀਪੂ ਸੁਲਤਾਨ ਦਾ ਸੀ, ਜਿਹੜਾ ਇੱਕ ਬਹੁਤ ਯੋਧਾ ਬਹਾਦਰ ਜਿਹੜਾ ਅੰਗਰੇਜ਼ਾਂ ਦੇ ਖਿਲਾਫ ਅਖੀਰ ਤੱਕ ਲੜਦੇ, ਜਿਹਦੇ ਬਾਰੇ ਅੱਜ ਤੱਕ ਵੀ ਕੋਟ ਹੁੰਦਾ ਹੈ ਵੀ ਟੀਪੂ ਸੁਲਤਾਨ ਨੇ ਕਿਹਾ ਸੀ ਕਿ 1000 ਦਿਨ ਦੀ ਜਿਹੜੀ ਗਿੱਦੜ ਦੀ ਜ਼ਿੰਦਗੀ ਹੈ ਉਹਦੇ ਨਾਲੋਂ ਸ਼ੇਰ ਦੀ ਜ਼ਿੰਦਗੀ ਦਾ ਇੱਕ ਦਿਨ ਹੀ ਬਹੁਤ ਜਿਹੜਾ ਉਹ ਅਹਿਮੀਅਤ ਵਾਲਾ ਹੁੰਦਾ, ਉਹ ਮੋਰ ਇੰਪੋਰਟੈਂਟ ਹੁੰਦਾ ਹੈ। ਸੋ ਜ਼ਾਹਰ ਹੈ ਵੀ ਈਵਨ ਅੰਗਰੇਜ਼ ਉਹਨਾਂ ਦੇ ਹਿਸਟੋਰੀਅਨ ਅੱਜ ਤੱਕ ਵੀ ਉਹਦੀ ਸੌਰਡ ਵੀ ਜਿਹੜੀ ਇੰਗਲੈਂਡ ਉਹ ਲੈ ਕੇ ਗਏ, ਹੁਣੇ ਪਿੱਛੇ ਜੇ ਵੇਚੀ ਹੈ, ਉਹ ਹਮੇਸ਼ਾ ਹੀ ਇੱਕ ਗੱਲ ਜ਼ਰੂਰ ਅੰਗਰੇਜ਼ਾਂ ਦੀ ਇਹ ਰਹੀ ਹੈ ਕਿ ਜਿਹਨੇ ਬਹਾਦਰੀ ਦੇ ਨਾਲ ਮੁਕਾਬਲਾ ਕੀਤਾ ਉਹਨੂੰ ਉਹਨਾਂ ਨੇ ਵੀ ਸਲੂਟ ਕੀਤਾ। ਜਿਵੇਂ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ, ਔਰ ਇਹ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਵੀ ਅਟਾਰੀ ਜਿਹੜਾ ਅੰਮ੍ਰਿਤਸਰ ਤੋਂ 13-14 ਕਿਲੋਮੀਟਰ ਹੈ ਪਾਕਿਸਤਾਨ ਬਾਰਡਰ ਦੇ ਨੇੜੇ, ਕਿ ਵੀ ਸ਼ਾਮ ਸਿੰਘ ਅਟਾਰੀ ਵਾਲੇ ਦੀ ਜਿਹੜੀ ਬਹਾਦਰੀ ਸੀ ਕਿ ਜਦੋਂ ਉੱਥੋਂ ਅੰਗਰੇਜ਼ਾਂ ਦੀ ਕੋਈ ਟੁਕੜੀ ਲੰਘਦੀ ਸੀ ਅਟਾਰੀ ਪਿੰਡ ਦੇ ਨੇੜਿਓਂ ਵੀ, ਤੇ ਉਹ ਉੱਤੇ ਕਰਕੇ ਗੋਲੀ ਚਲਾ ਕੇ ਜਿਹੜਾ ਫੌਜੀ ਸਟਾਈਲ ਉਹਦਾ ਸਲੂਟ ਕਰਦੇ ਸੀ। ਸੋ ਮਤਲਬ ਟੀਪੂ ਸੁਲਤਾਨ ਨੂੰ ਕੌਣ, ਇਹਨਾਂ ਨੇ ਜਿਸ ਅੰਦਾਜ਼ 'ਚ ਹਿੰਦੂ ਤਵੀਆਂ ਨੇ ਉਹਨੂੰ ਪਹਿਲਾਂ ਡਿਸਪਿਊਟਡ ਬਣਾਇਆ, ਝੂਠੀਆਂ ਕਹਾਣੀਆਂ ਕਿ ਜੀ ਉਹਨੇ ਮੰਦਰ ਢਾਏ, ਉਹਨੇ ਕਨਵਰਸ਼ਨਸ ਕੀਤੀ, ਇਹਦੇ ਉਲਟ ਉਹਦੇ ਪਿਓ ਦੇ ਵੇਲੇ ਵੀ, ਹੈਦਰ ਅਲੀ ਦੇ ਵੇਲੇ ਵੀ, ਟੀਪੂ ਸੁਲਤਾਨ ਦੇ ਵੀ ਮੰਦਰਾਂ ਨੂੰ ਐਕਸਟਰਾ ਗ੍ਰਾਂਟਸ ਦਿੱਤੀਆਂ, ਔਰ ਉਹ ਇੱਕ ਸਾਂਝੇ ਕਿਸਮ ਦਾ ਰਾਜ ਸੀ। ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਆਕਾਸ਼ ਟੀਪੂ ਸੁਲਤਾਨ ਨੂੰ ਕੁਝ ਸਾਲ ਜ਼ਿੰਦਗੀ ਦੇ ਮਿਲਦੇ, ਔਰ ਸਾਊਥ ਦੇ ਵਿੱਚ ਉਹ ਬਹਾਦਰ ਯੋਧਾ ਰਹਿੰਦਾ, ਇੱਧਰ ਰਣਜੀਤ ਸਿੰਘ, ਸ਼ਾਇਦ ਅੰਗਰੇਜ਼ਾਂ ਦੇ ਪੈਰ ਫਿਰ ਉਸ ਸਬ ਕੰਟੀਨੈਂਟ 'ਚ ਨਾ ਲੱਗਦੇ ਜੇ ਨੇ ਹਿਸਟਰੀ ਦੀਆਂ। ਪਰ ਇਹਨਾਂ ਨੇ ਮੁਸਲਮਾਨਾਂ ਨੂੰ, ਜਿਹੜੇ 200 ਮਿਲੀਅਨ ਮੁਸਲਮਾਨ ਭਾਰਤ 'ਚ ਨੇ, ਉਹਨਾਂ ਨੂੰ ਇਸ ਕਦਰ ਉਹਨਾਂ ਦਾ ਨੱਕ ਰਗੜ ਰਹੇ ਨੇ ਥੱਲੇ ਕਿ ਵੀ ਉਹ ਉਹਨਾਂ 'ਚ ਬਿਲਕੁਲ ਜਿਵੇਂ ਉਹਨੇ ਮਦਨ ਮੋਹਨ ਮਾਲਵੀਆ ਦੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਲਖਨਊ ਦੇ ਵਿੱਚ 1930ਵਿਆਂ ਦੀ ਗੱਲ ਹੀ ਹੈ, ਔਰ ਇੱਕ ਸਿੱਖ ਸਕਾਲਰ ਸ਼ੇਰ ਸਿੰਘ ਜਿਹੜੇ ਇੱਕ ਸਰਬ ਧਰਮ ਸੰਮੇਲਨ 'ਚ ਜਿਹੜੇ ਸ਼ਾਮਲ ਹੋਏ, ਤੇ ਮਦਨ ਮੋਹਨ ਮਾਲਵੀਆ ਤੋਂ ਨਾਲ ਦੇ ਕਮਰਿਆਂ 'ਚ ਉੱਥੇ ਰੁਕੇ ਹੋਏ ਸੀ, ਤੇ ਮਾਲਵੀਆ ਨੇ ਉੱਥੇ ਜਿਹੜਾ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਸੀ, ਪੱਕਾ ਹਿੰਦੂ ਤਵੀ ਸੋਚ ਜਿਹਨੇ ਸਾਵਰਕਰ ਦੇ ਨਾਲ ਖੜੀ ਕੀਤੀ, ਉੱਥੇ ਉਹਨੇ ਬੜਾ ਹੀ ਮੁਸਲਮਾਨਾਂ ਦੇ ਨਾਲ ਹਾਰਮਨੀ ਦੀ ਔਰ ਦੂਜੀ ਸਪੀਚ ਕੀਤੀ। ਔਰ ਯਾਨੀ ਸ਼ੇਰ ਸਿੰਘ ਕਹਿੰਦੇ ਨੇ ਕਿ ਸ਼ਾਮ ਨੂੰ ਜਦੋਂ ਅਸੀਂ ਕਮਰੇ ਦੇ ਵਿੱਚ ਬੈਠੇ ਮਿਲੇ, ਕਹਿੰਦੇ ਮੈਂ ਉਹਨਾਂ ਨੂੰ ਇਵੇਂ ਹੀ ਉਹਨਾਂ ਦੇ ਲਫ਼ਜ਼ ਸੀ ਜਿਹੜੇ ਇੱਕ ਜ਼ਮਾਨੇ 'ਚ ਖਾਲਸਾ ਸਮਾਚਾਰ ਅਖਬਾਰ ਨੇ ਦਿੱਤੇ ਔਰ ਮੇਰੀ ਯਾਦ 'ਚ ਪਏ ਹੋਏ ਨੇ। यानी शेर सिंह कहते ने मैं मालविया को क्या, मालविया जी आज आपने जो वहाँ विचार व्यक्त किए वो तो बिल्कुल और तरह के थे, आप तो मुसलमानों के साथ एकता की बात कर रहे हैं, जबकि आपकी विचारधारा तो बिल्कुल अलग है। जो उन्हें जवाब दिता उन्होंने उमें लिखा है, उन्हें क्या है, ज्ञानी जी फिक्र मत करो, अंग्रेज़ों को जा लेने दो, हम तो शिक्षा प्रणाली में संशोधन करके ही
मुसलमानों की मुसलमानी निकाल देंगे देखो। कि भी इन्हों जान दो, असी तो एजुकेशन सिस्टम इहो जिहा बना देंगे भी इन्हों की मुसलमानी कढ़ देंगे। जी। और ज्ञानी शेर सिंह जिहड़े कि उन्हों की डैथ अर्ली हो गई 1940 के नेड़े तेड़े, काश 1946 तक पहुँचते हो जिਉਂਦੇ। उन्होंने अगों लिख के कहा, कहते मैं अपने मन दे विच सोचिया है कि मुसलमानों की इन्नी वड्डी गिणती है भारत च, जी ਤੇ ਜੇ ਇਹ ਸਿੱਖਿਆ ਪ੍ਰਣਾਲੀ ਦੇ ਨਾਲ ਉਹਨਾਂ ਦੀ ਮੁਸਲਮਾਨੀ ਕੱਢ ਦੇਣਗੇ ਤੇ ਸਿੱਖਾਂ ਦਾ ਕੀ ਹਾਲ ਕਰਨਗੇ। ਸਿੱਖਾਂ ਦਾ ਕੀ ਹਾਲ ਕਰੇ, ਸੋ ਬਿਲਕੁਲ। ਉਹ ਉਹਨਾਂ ਗਿਆਨੀ ਸ਼ੇਰ ਸਿੰਘ ਉਹਨਾਂ ਚੋਂ ਸੀ ਜਿਨ੍ਹਾਂ ਨੇ ਉਦੋਂ ਇਹ ਕੀਤਾ ਸੀ ਕਿ ਇਹਨਾਂ ਤੋਂ ਆਪਣੀ ਜਾਨ ਛਡਾਓ, ਆਜ਼ਾਦੀ ਸਾਡੀ ਮੁਕੰਮਲ ਆਪਣੀ ਸਟੇਟ ਬਣਾਈਏ, ਹਿੰਦੂਆਂ ਦੇ ਨਾਲ ਕੋਈ ਸਾਂਝ ਨਾ ਰੱਖੀਏ। ਤੇ ਹੁਣ ਜਦੋਂ ਮੈਂ ਅੱਜ ਖਬਰ ਦੇਖੀ ਔਰ ਜਦੋਂ ਇਦਾਂ ਦੀਆਂ ਖਬਰਾਂ ਆਉਂਦੀਆਂ ਨੇ ਤੇ ਕੁੱਲ ਮਿਲਾ ਕੇ ਇਹੀ ਨਜ਼ਰ ਆਉਂਦਾ ਹੈ ਕਿ ਬਈ ਜਿਹੜੀ ਮਾਲਵੀਆ ਨੇ ਗੱਲ ਕਹੀ ਸੀ ਕਿ ਵੀ ਪਹਿਲਾਂ ਹੀ ਤੁਸੀਂ ਜਦੋਂ ਐਜੂਕੇਸ਼ਨ ਸਿਸਟਮ ਫਿਰ ਜਿਹੜੇ ਉਹੀ ਇਹਨਾਂ ਦੀਆਂ ਕਿਤਾਬਾਂ ਮੁਸਲਮਾਨਾਂ ਨੇ ਵੀ ਪੜ੍ਹਨੀਆਂ ਨੇ, ਬੱਚਿਆਂ ਨੇ, ਸਿੱਖਾਂ ਦਿਆਂ ਵੀ ਬੱਚਿਆਂ ਨੇ ਪੜ੍ਹਨੀਆਂ ਨੇ, ਈਸਾਈਆਂ ਦੇ ਵੀ, ਪ੍ਰਾਈਡ ਕਿੱਥੋਂ ਨਿਕਲਣਾ। ਔਰ ਇਹ ਗੱਲ ਕੱਲੀ ਇਹੀ ਨਹੀਂ ਹੈ, ਜਿਹੜਾ ਇੱਕ ਸਾਂਝੇ ਭਾਰਤ ਦਾ ਵੱਡਾ ਮੁਦਈ ਸੀ ਜਿਹਨੂੰ ਕਾਇਦੇ ਆਜ਼ਮ ਸ਼ੋ ਬॉय, ਕਾਂਗਰਸ ਸ਼ੋ ਬॉय ਕਹਿੰਦੇ ਸੀ, ਮੌਲਾਨਾ ਅਬੁਲ ਕਲਾਮ ਆਜ਼ਾਦ, ਜੀ ਉਹ ਯੂਨਾਈਟਿਡ ਇੰਡੀਆ 'ਚ ਰਿਹਾ, ਨਹਿਰੂ ਦੇ ਕਰੀਬੀ ਸੀ, ਕਾਂਗਰਸ ਦਾ ਪ੍ਰੈਜ਼ੀਡੈਂਟ ਵੀ ਰਿਹਾ, ਐਜੂਕੇਸ਼ਨ ਮਿਨਿਸਟਰ ਰਿਹਾ 8-10 ਸਾਲ ਮਰਨ ਤੋਂ ਪਹਿਲਾਂ। ਔਰ ਇੱਕ IPS ਆਫੀਸਰ ਹਿੰਦੂ ਤਵੀ ਜਿਹਨੇ 10 ਦਿਨ ਬਾਅਦ ਰਿਟਾਇਰ ਹੋਣਾ ਹੈ, ਉਹ ਇਹ ਕਹਿ ਰਿਹਾ IPS ਆਫੀਸਰ ਅਲੈਜਿਸ distortion of Indian history under ਅਬੁਲ ਕਲਾਮ ਆਜ਼ਾਦ ਅਦਰ ਐਜੂਕੇਸ਼ਨ ਮਿਨਿਸਟਰ। ਇਹ 10 ਦਿਨ ਪਹਿਲਾਂ ਰਿਟਾਇਰਮੈਂਟ ਤੋਂ ਉਹ ਟਵੀਟ ਕਰ ਰਿਹਾ ਹੈ, ਕਹਿੰਦਾ ਜੀ ਦੇਖੋ ਆਊਟ ਆਫ 30 years 1947 to 77 ਫੋਲੋਇੰਗ ਵਰ ਐਜੂਕੇਸ਼ਨ ਮਿਨਿਸਟਰਸ ਫॉर 20 years। ਵੀ ਇਹ ਮੁਸਲਮਾਨ ਹੀ ਰਹੇ ਨੇ ਐਜੂਕੇਸ਼ਨ ਮਿਨਿਸਟਰ। ਮੌਲਾਨਾ ਅਬੁਲ ਕਲਾਮ ਆਜ਼ਾਦ 11 ਸਾਲ ਰਿਹਾ 1947 ਤੋਂ 58 ਤੱਕ, ਹਮਾयूं कबीर, MC छागला, फखरुद्दीन अली अहमद फॉर 4 years, नूरुल हसन 5 साल 1972 ਤੋਂ 77, remaining 10 years other leftists like VKRV Rao he tweeted। फिर उन्हें क्या कि what did they did, कि उन्होंने की कीता है, what did they do, उन्हें कहा जी कि industrial scale distortion of history negation and whitewashing of bloody Islamic invasion rule, enormous patronization of pro-left, pro-minority academicians। ਇਹ ਸਾਰਾ ਕਰਕੇ ਉਹਨੇ ਕਿਹਾ ਜੀ ਇਹਨਾਂ ਦੇ ਥੱਲੇ ਮੌਲਾਨਾ ਅਬੁਲ ਕਲਾਮ ਆਜ਼ਾਦ ਔਰ ਜਿਹੜੇ ਨਾਂ ਲਏ ਨੇ, ਇਹਨਾਂ ਨੇ ਤਾਂ ਮੁਸਲਮਾਨਾਂ ਨੂੰ ਗਲੋਰੀਫਾਈ ਕੀਤਾ, ਉਹਨਾਂ ਦੇ ਤਾਂ ਜ਼ੁਲਮਾਂ ਦੀ ਗੱਲ ਹੀ ਨਹੀਂ ਕੀਤੀ। ਹਿੰਦੂਆਂ ਨੂੰ ਉਹਨਾਂ ਨੇ ਜਿਹੜਾ ਉਹ ਵਿਲੀਫਾਈ ਕੀਤਾ ਔਰ ਅਸੀਂ ਇਹਨੂੰ ਜਿਹੜਾ ਹੁਣ ਇਸ ਨੂੰ ਬਦਲਾਂਗੇ। ਸੋ ਇਹ ਜੇ ਤੁਸੀਂ ਦੋਨੋਂ ਖਬਰਾਂ ਨੂੰ ਮਿਲਾ ਕੇ ਦੇਖਦੇ ਹੋ, ਔਰ ਜ਼ਾਹਰ ਹੈ ਇਹ ਕੋਈ ਛੋਟਾ ਮੋਟਾ ਬੰਦਾ ਨਹੀਂ ਹੈ, IPS ਆਫੀਸਰ M ਨਾਗੇਸ਼ਵਰਾ ਰਾਓ ਸੀਨੀਅਰ ਜਿਹੜਾ 10 ਦਿਨ ਬਾਅਦ ਰਿਟਾਇਰ ਹੋਣਾ ਹੈ। ਸੋ ਜ਼ਾਹਰ ਹੈ ਵੀ ਉਹ BJP ਨੂੰ ਕਹਿ ਰਿਹਾ ਕਿ ਆਈ ਐਮ ਅਵੇਲੇਬਲ ਔਰ ਮੈਂ ਜਿਹੜੀ ਤੁਹਾਡੀ ਲਾਈਨ ਹੈ ਉਹਦੇ ਤੇ ਕੰਮ ਕਰਨ ਨੂੰ ਤਿਆਰ ਹੈ, ਤੇ ਮੈਨੂੰ ਵੀ ਜਿਹੜਾ ਕਿਤੇ ਨਾ ਕਿਤੇ ਹੁਣ ਜਿਹੜਾ ਫਿੱਟ ਕਰੋ ਤਾਂ ਕਿ ਮੈਂ ਤੁਹਾਡਾ ਕੰਮ ਕਰਾਂ। ਸੋ ਕੁੱਲ ਮਿਲਾ ਕੇ ਹੁਣ ਇਹ ਮੌਲਾਨਾ ਅਬੁਲ ਕਲਾਮ ਆਜ਼ਾਦ ਨੂੰ ਟ੍ਰਿਬਿਊਟ ਦੇ ਰਹੇ ਨੇ ਅੱਜ ਦੇ ਹਿੰਦੂ ਤਵੀ, ਜਿਹੜਾ ਉਹਨੇ ਕਾਸ਼ ਉਸ ਪੀਰੀਅਡ ਦੇ, ਜਿਵੇਂ ਅੱਜ ਵੀ ਸਿੱਖਾਂ 'ਚ ਵੀ ਇਸ ਕਿਸਮ ਦੇ ਸੋ ਕਾਲਡ ਇੰਟੈਲੈਕਚੁਅਲ ਨੇ ਜਿਹੜੇ ਖਾਲਿਸਤਾਨ ਦੇ ਖਿਲਾਫ ਇਹ ਕਹਿ ਕੇ ਜੀ ਇੰਨਾ ਵੱਡਾ ਦੇਸ਼, ਸਾਡੇ ਕੋਲ ਓਪਰਚੁਨਿਟੀਜ਼ ਨੇ, ਅਸੀਂ ਲੈਂਡ ਲੌਕਡ ਹੋਵਾਂਗੇ, ਫਲਾਣਾ ਹੋਵਾਂਗੇ, ਇਹੋ ਜਿਹੀਆਂ ਹੀ ਦਲੀਲਾਂ ਜਿਹੜੀਆਂ ਨੇ ਮੌਲਾਨਾ ਅਬੁਲ ਕਲਾਮ ਆਜ਼ਾਦ ਔਰ ਇਹ ਕਲਾਸ ਦਿੰਦੀ ਸੀ। ਔਰ ਅਲਟੀਮੇਟਲੀ ਅੱਜ ਇਹੀ ਨਹੀਂ ਵੀ ਉਹਨਾਂ ਨੇ ਕੀ ਮੁੜ ਕੇ ਮਹਿਸੂਸ ਕੀਤਾ, ਅੱਜ ਉਹਨਾਂ ਨੂੰ ਵੀ ਉਹ ਐਜ਼ ਏ ਡੈਵਲ ਪ੍ਰੈਜ਼ੈਂਟ ਕਰ ਰਹੇ ਨੇ, ਜਿਹੜੇ ਕਿ ਇਨਫੈਕਟ ਆਪਣੇ ਲੋਕਾਂ ਦੇ ਖਿਲਾਫ ਉਹਨਾਂ ਦੇ ਹੱਕ ਦੇ ਵਿੱਚ ਭੁਗਤੇ ਸੀ। ਔਰ ਕਲੋਜ਼ਿੰਗ ਤੋਂ ਪਹਿਲਾਂ ਬਾਬਾ ਫਰੀਦ ਜੀ ਦੇ 2 ਸ਼ਲੋਕ ਜਿਹੜੇ ਅਸੀਂ ਵਿਚਾਰ ਲਈ ਚੁਣੇ ਨੇ, ਔਰ ਇਹ ਦੋਨੋਂ ਹੀ ਇਸ ਗੱਲ ਵੱਲ ਇਸ਼ਾਰਾ ਕਰਦੇ ਨੇ ਦੋਵੇਂ ਸ਼ਲੋਕ ਕਿ ਅਲਟੀਮੇਟਲੀ ਰੱਬ ਨੂੰ ਮਿਲਣ ਦਾ ਵੀ ਇੱਕ ਚਾਹ ਦਿਲ ਦੇ ਵਿੱਚ ਪੈਦਾ ਹੋਣਾ ਚਾਹੀਦਾ। ਔਰ ਅਲਟੀਮੇਟ ਸਾਡੀ ਜੇ ਕੋਈ ਅਚੀਵਮੈਂਟ ਹੈ, ਜੇ ਅਸੀਂ ਜ਼ਿੰਦਗੀ ਦੇ ਵਿੱਚ ਇਸ ਗੋਲ ਨੂੰ ਰੱਖ ਕੇ ਤਤਪਰ ਨਹੀਂ ਹੁੰਦੇ, ਰੈਡੀ ਨਹੀਂ ਹੁੰਦੇ, ਐਫਰਟ ਨਹੀਂ ਕਰਦੇ, ਤੇ ਫਿਰ ਅਸੀਂ ਵੀ ਉਹੀ ਦੁੱਖ ਭੋਗਾਂਗੇ, ਭੋਗ ਰਹੇ ਹਾਂ, ਜਿਹੜੇ ਦੁਨੀਆਦਾਰੀ ਦੇ ਵਿੱਚ ਐਸ਼ਪ੍ਰਸਤੀ ਦੀ ਜ਼ਿੰਦਗੀ ਚੋਂ ਅਲਟੀਮੇਟਲੀ ਸੌਰੋ ਨਿਕਲਦਾ ਹੈ, ਦੁੱਖ ਨਿਕਲਦਾ ਹੈ, ਤੇ ਰੱਬ ਦੀ ਯਾਦ ਸਾਰੇ ਜਿਹੜੇ ਨੇ ਉਹ ਸੁੱਖ ਦਿੰਦੀ ਹੈ। ਔਰ ਉਸ ਦੀ ਯਾਦ ਤੋਂ ਬਿਨਾਂ ਕੋਈ ਵੀ ਕੰਫਰਟ, ਕੋਈ ਵੀ ਸੁੱਖ ਪਰਮਾਨੈਂਟ ਨਹੀਂ ਹੁੰਦਾ। ਔਰ ਪਹਿਲਾ ਸ਼ਲੋਕ ਉਹਨਾਂ ਨੇ ਕਥੂਰੀ, ਹੁਣ ਜ਼ਾਹਰ ਹੈ ਕਸਤੂਰੀ ਇਹਨੂੰ ਸੰਸਕ੍ਰਿਤ, ਹਿੰਦੀ ਜਾਂ ਪੰਜਾਬੀ 'ਚ ਕਹਿੰਦੇ ਨੇ,
ਔਰ ਪੰਜਾਬੀ ਤੱਕ ਪਹੁੰਚਦੇ ਆ ਕਥੂਰੀ ਬਣ ਜਾਂਦੀ ਹੈ। ਹਿਰਨ ਦੀ ਨਾਭੀ ਦੇ ਵਿੱਚ ਹੁੰਦੀ ਹੈ ਖੁਸ਼ਬੂ, ਫ੍ਰੈਗਰੈਂਸ। ਔਰ ਅਕਸਰ ਇਹ ਵੀ ਹੁੰਦਾ ਹੈ ਕਿ ਬਹੁਤ ਵਾਰ ਜੋ ਸਾਡੇ ਕੋਲ ਹੈ ਉਹ ਸਾਨੂੰ ਅਸੀਂ ਦੇਖਣ ਦਾ ਯਤਨ ਨਹੀਂ ਕਰਦੇ ਤਾਂ ਉਹਨੂੰ ਅਸੀਂ ਬਾਹਰ ਢੂੰਡਦੇ ਹੁੰਦੇ। ਹਿਰਨ ਬਾਰੇ ਵੀ ਕਿਹਾ ਜਾਂਦਾ ਹੈ ਕਿਉਂਕਿ ਹਿਰਨ ਦੀਆਂ ਚੁੰਗੀਆਂ, ਵੱਡੀ ਦੌੜ ਉਹ ਸ਼ਾਮਲ ਹੈ। ਉਹਨਾਂ ਨੇ ਕਹਿੰਦੇ ਨੇ ਜੀ ਹਿਰਨ ਭੱਜਦਾ ਫਿਰਦਾ, ਉਹਨੂੰ ਖੁਸ਼ਬੂ ਆਉਂਦੀ ਹੈ ਤਾਂ ਉਹ ਲੱਭਦਾ ਫਿਰਦਾ ਵੀ ਇਹ ਹੈ ਕਿੱਥੇ, ਤੇ ਹੁੰਦੀ ਉਹਦੀ ਆਪਣੀ ਧੁਨੀ ਚ ਹੈ। ਪਰ ਇਹ ਦੱਸਣ ਦੇ ਲਈ ਕਿ ਬਹੁਤ ਵਾਰ ਅਸੀਂ ਰੱਬ ਲੱਭਣ ਦੇ ਲਈ ਇੱਧਰ ਉੱਧਰ ਲੱਭ ਰਹੇ ਹਾਂ, ਘਰ-ਬਾਰ ਛੱਡ ਕੇ ਦੌੜ ਜਾਂਦੇ ਸੀ, ਕੋਈ ਯੋਗੀ ਬਣ ਗਿਆ, ਕੋਈ ਫਕੀਰ ਬਣ ਗਿਆ, ਤੇ ਭਾਈ ਰੱਬ ਤਾਂ ਤੇਰੇ ਅੰਦਰ ਹੈ। ਜਿਵੇਂ ਜਿਹੜੀ ਕਸਤੂਰੀ ਹੈ ਜਾਂ ਕਥੂਰੀ ਹੈ ਉਹ ਤਾਂ ਹਿਰਨ ਦੇ ਅੰਦਰ ਹੈ, ਪਰ ਉਹ ਉਹਨੂੰ ਲੱਭ ਰਿਹਾ। ਤੇ ਬਾਬਾ ਫਰੀਦ ਜੀ ਨੇ ਉਸ ਕਸਤੂਰੀ ਦੀ ਫ੍ਰੈਗਰੈਂਸ, ਔਰ ਉਹ ਬਹੁਤ ਮਹਿੰਗੀ ਹੁੰਦੀ ਹੈ ਜਿਹੜੀ ਅਵੇਲੇਬਿਲਟੀ ਹੈ ਉਹਦੀ, ਔਰ ਉਹਨਾਂ ਨੇ ਸ਼ਲੋਕ ਜਿਹੜਾ ਫਰਮਾਇਆ, ਫਰੀਦਾ ਰਾਤ ਕਥੂਰੀ ਵੰਡੀ ਹੈ, ਸੁੱਤਿਆਂ ਮਿਲੈ ਨਾ ਭਾਓ, ਜਿਨ੍ਹਾਂ ਨੈਣ ਨਿੰਦਰਾਵਲੇ ਤਿਨਾਂ ਮਿਲਣ ਕੁਆਓ। ਕਿ ਭਾਈ ਬਾਬਾ ਫਰੀਦ ਕਹਿੰਦੇ ਨੇ ਕਿ ਰਾਤ ਕਸਤੂਰੀ ਵੰਡੀ ਗਈ, ਬਿਲਕੁਲ, ਪਰ ਭਾਈ ਤੈਨੂੰ ਤਾਂ ਮਿਲੀ ਨਹੀਂ। ਤੈਨੂੰ ਫਿਰ ਕਿਹਾ ਵੀ ਤੈਨੂੰ ਮਿਲਣੀ ਕਿੱਥੋਂ ਸੀ? ਜਿਨ੍ਹਾਂ ਨੈਣ ਨਿੰਦਰਾਵਲੇ ਤਿਨਾਂ ਮਿਲਣ ਕੁਆਓ, ਉਹਨਾਂ ਨੂੰ ਕਿਵੇਂ ਮਿਲਦੀ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਨੀਂਦ ਸੀ। ਸੋ ਮਤਲਬ ਇਹ ਹੈ ਕਿ ਜਦੋਂ ਅਸੀਂ ਅੰਮ੍ਰਿਤ ਵੇਲੇ ਦੀ ਗੱਲ ਕਰਦੇ ਹਾਂ, ਸਵੇਰ ਵੇਲੇ ਉੱਠਣਾ, ਇਬਾਦਤ ਕਰਨੀ, ਇਸਲਾਮ ਦੇ ਵਿੱਚ ਵੀ ਫਜਰ ਦੀ ਨਮਾਜ਼ ਉਸ ਦੀ ਇੱਕ ਆਪਣੀ ਅਹਿਮੀਅਤ ਹੈ। ਸਾਡਾ ਤਾਂ ਨਿਤਨੇਮ ਹੀ ਜਦੋਂ ਸਿੱਖ ਰਹਿਤ ਮਰਿਆਦਾ, ਸਿੱਖ ਡਿਸਪਲਿਨ ਦੀ ਗੱਲ ਹੁੰਦੀ ਹੈ, ਉਹਦੇ ਤਾਂ ਪਹਿਲੀ ਇੰਸਟਰਕਸ਼ਨ ਹੀ ਇਹ ਹੈ ਕਿ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਕਿ ਪਹਿਲਾ ਕੰਮ ਹੀ ਹੈ ਉੱਠਦੇ ਆ ਇਸ਼ਨਾਨ ਕਰਨਾ, ਉੱਠੇ ਕੇ ਬੈਠ, ਔਰ ਫਿਰ ਰੱਬ ਨੂੰ ਯਾਦ ਕਰਨਾ, ਨਿਤਨੇਮ ਕਰਨਾ। ਹੁਣ ਸਰੀਰ ਦੀ ਅਰੋਗਤਾ ਲਈ, ਹੈਲਥ ਲਈ ਨਹਾਣਾ ਜ਼ਰੂਰੀ ਹੈ, ਫਿਜ਼ੀਕਲ ਹਾਈਜੀਨ ਹੈ। ਤੇ ਅੰਦਰ ਜਿਹੜਾ ਘੱਟਾ ਜੰਮਿਆ ਹੋਇਆ ਹੈ ਵਿਕਾਰਾਂ ਦਾ, ਨੈਗੇਟਿਵਿਟੀਜ਼ ਦਾ, ਉਹਦੇ ਲਈ ਰੱਬ ਦੀ ਯਾਦ ਦਾ ਇਸ਼ਨਾਨ ਬੜਾ ਜ਼ਰੂਰੀ ਹੈ। ਔਰ ਬਾਬਾ ਫਰੀਦ ਕਹਿੰਦੇ ਨੇ ਕਿ ਜੇ ਤਾਂ ਤੂੰ ਸੁੱਤਾ ਹੀ ਰਹਿ ਗਿਆ ਤੇ ਤੈਨੂੰ ਜਿਹੜੀ ਕਸਤੂਰੀ ਰੱਬ ਦੀ ਯਾਦ ਦੀ ਖੁਸ਼ਬੂ, ਫ੍ਰੈਗਰੈਂਸ ਅੰਮ੍ਰਿਤ ਵੇਲੇ ਮਿਲਣੀ ਸੀ, ਉਹ ਕਿੱਥੋਂ ਮਿਲੇ? ਤੂੰ ਤਾਂ ਨੀਂਦ ਦੇ ਹਵਾਲੇ ਰਿਹਾ। ਔਰ ਫਿਰ ਇਹ ਵੀ ਗੱਲ ਯਾਦ ਦਹਾਨੀ ਕਰਵਾਈ ਕਿ ਬਹੁਤ ਦੁਨੀਆ ਦਾ ਵੱਡਾ ਹਿੱਸਾ ਇਸੇ ਹੀ ਦੁੱਖ ਦੇ ਵਿੱਚ, ਵਿਛੋੜੇ ਦਾ ਦੁੱਖ, ਰੱਬ ਨਾਲੋਂ ਟੁੱਟਣ ਦਾ ਦੁੱਖ, ਉਸ ਦੁੱਖ ਨੂੰ ਭੋਗ ਰਿਹਾ। ਔਰ ਇਹ ਦੂਸਰਾ ਸ਼ਲੋਕ ਹੈ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੂ, ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਉਹਨਾਂ ਨੇ ਕਿਹਾ ਹੁਣ ਇਹ ਜਿਹੜਾ ਘਰ ਘਰ ਅੱਗ ਦੀ ਗੱਲ ਹੈ ਕਿ ਹਰ ਦਿਲ ਦੇ ਵਿੱਚ ਜਿਹੜਾ ਰੱਬ ਨਾਲੋਂ ਟੁੱਟਾ ਹੋਇਆ ਹੈ ਉਸ ਦੇ ਵਿੱਚ ਦੁੱਖ ਹੋਏਗਾ ਹੀ ਹੋਏਗਾ, ਉਹਨੂੰ ਕਦੇ ਵੀ ਅਲਟੀਮੇਟ ਹੈਪੀਨੈਸ ਨਹੀਂ ਮਿਲੇਗੀ। ਔਰ ਬਾਬਾ ਫਰੀਦ ਪਹਿਲਾਂ ਆਪਣੀ ਉਸ ਪੇਨ ਦੀ ਗੱਲ ਕਰਦੇ ਨੇ ਕਿ ਭਾਈ ਮੈਨੂੰ ਵੀ ਜਦੋਂ ਇਹ ਵਿਛੋੜੇ ਦਾ ਦੁੱਖ ਸੀ ਔਰ ਮੈਂ ਉਸ ਪੇਨ ਨੂੰ ਮਹਿਸੂਸ ਕਰਦਾ ਸੀ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੂ, ਪਰ ਜਦੋਂ ਮੈਂ ਇਸ ਗੱਲ ਨੂੰ, ਇਸ ਹਕੀਕਤ ਨੂੰ ਪਾ ਲਿਆ ਔਰ ਇਸ ਤੋਂ ਉੱਪਰ ਚੜ ਕੇ ਦੇਖਿਆ। ਹੁਣ ਉੱਪਰ ਚੜ੍ਹਨ ਦਾ ਮਤਲਬ ਇਹ ਨਹੀਂ ਵੀ ਉਹ ਕੋਠੇ ਤੇ ਚੜ੍ਹੇ ਤਾਂ ਉਹਨਾਂ ਨੇ ਗਵਾਂਢ 'ਚ ਦੇਖਿਆ ਵੀ ਸਾਰੇ, ਇਹ ਰੂਹ ਦੀ ਦੁਨੀਆ ਕਿ ਰੂਹਾਨੀ ਦੁਨੀਆ 'ਚ ਜਦੋਂ ਤੁਸੀਂ ਉਸ ਪਹਿਲੀ ਆਬਸਟੈਕਲ ਨੂੰ ਕ੍ਰਾਸ ਕੀਤਾ, ਤੁਸੀਂ ਰੱਬ ਦੇ ਨਾਲ ਜੁੜੇ, ਤੇ ਫਿਰ ਤੁਸੀਂ ਦੁਨੀਆ ਦੇ ਵੱਲ ਦੇਖਿਆ ਜਿਸ ਨੂੰ ਜਦੋਂ ਗੁਰੂ ਨਾਨਕ ਸਾਹਿਬ ਦੀ ਆਮਦ ਔਰ ਉਹਨਾਂ ਦੀਆਂ ਉਦਾਸੀਆਂ ਜਿਹੜੇ ਉਹਨਾਂ ਦੇ ਟਰੈਵਲਸ ਨੇ, ਉਹਨਾਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਭਾਈ ਗੁਰਦਾਸ ਜਿਹੜੇ ਸਾਡੇ ਸਕਾਲਰ ਨੇ ਉਹ ਬਿਆਨ ਕਰਦੇ ਨੇ ਕਿ ਵੀ ਕਿਵੇਂ ਬਾਬਾ ਦੇਖੈ ਧਿਆਨ ਧਰ, ਜਲਦੀ ਸਭ ਪ੍ਰਿਥਵੀ ਦਿਸ ਆਈ, ਬਾਜੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਹੁਣ ਇੱਥੇ ਵੀ ਇਹ ਹੈ, ਜੇ ਬਾਬਾ ਫਰੀਦ ਉੱਚੇ ਚੜ ਕੇ ਦੇਖਦੇ ਨੇ ਘਰ ਘਰ ਇਹ ਅੱਗ ਹੈ, ਤੇ ਭਾਈ ਗੁਰਦਾਸ ਗੁਰੂ ਨਾਨਕ ਸਾਹਿਬ ਦੇ ਉਸ ਦੁਨੀਆ ਦੇ ਫੇਰੀ ਤੋਂ ਪਹਿਲਾਂ, ਉਦਾਸੀਆਂ ਤੋਂ ਪਹਿਲਾਂ ਜ਼ਿਕਰ ਕਰਦੇ ਨੇ, ਬਾਬਾ ਦੇਖਿਆ ਧਿਆਨ ਧਰ, ਜਲਦੀ ਸਭ ਪ੍ਰਿਥਵੀ ਦਸਾਈ। ਤੇ ਜਦੋਂ ਬਾਬੇ ਨੇ ਆਪਣਾ ਧਿਆਨ ਜੋੜਿਆ, ਉਹਨਾਂ ਨੇ ਦੇਖਿਆ ਕਿ ਸਾਰਾ ਸੰਸਾਰ ਦੁਖੀ ਹੈ, ਸੜ ਰਿਹਾ। ਕਿਉਂ ਸੜ ਰਿਹਾ? ਬਾਜੋਂ ਗੁਰੂ ਗੁਬਾਰ ਹੈ। ਗੁਬਾਰ ਹੁੰਦਾ ਹਨੇਰ, ਗਸਤ ਜਿਹੜੀ ਹੈ, ਮਿਸਟ, ਜਿਹਨੇ ਚਾਰ ਚਫੇਰੇ ਅਸੀਂ ਗਸ਼ਤੋ ਗੁਬਾਰ ਕਹਿੰਦੇ ਆ ਕਿ ਜਦੋਂ ਮਿੱਟੀ ਦਾ ਵੀ ਉਹ ਗੁਬਾਰ ਬਣਦਾ, ਚਾਰ ਚਫੇਰਾ ਗਸ਼ਤੇ ਗੁਬਾਰ।
ਕਿ ਬਾਜੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਲੋਕ ਜਿਹੜੇ ਨੇ ਹੈ ਕਰ ਰਹੇ ਨੇ, ਤੇ ਫਿਰ ਬਾਬੇ ਨੇ ਦੇਖਿਆ ਕਿ ਭਾਈ ਨਹੀਂ, ਹੁਣ ਇਹਨਾਂ ਨੂੰ ਆਰਾਮ ਦੇਣਾ ਹੈ। ਬਾਬੇ ਭੇਖ ਬਣਾਇਆ, ਉਦਾਸੀ ਕੀ ਤੁਰ ਪਏ ਸਫ਼ਰ ਦੇ ਉੱਤੇ, ਇੱਕ ਸਫਰੀ ਪੈਸੇਂਜਰ ਦੇ ਪਹਿਰਾਵੇ ਦੇ ਨਾਲ ਚੜਿਆ ਸੋਧਣ ਧਰਤ ਲੁਕਾਈ। ਸੋਧਣ ਸ਼ੋਧਣ ਤੋਂ ਆਇਆ, ਪਿਉਰੀਫਾਈ, ਜੀ ਔਰ ਪਿਉਰੀਫਿਕੇਸ਼ਨ ਹੁੰਦੀ ਹੈ ਰੱਬ ਦਾ ਨਾਂ ਦੇਣਾ, ਉਸ ਨਾਂ ਦੇ ਨਾਲ ਜੋੜਨਾ। ਤੇ ਇਹੀ ਬਾਬਾ ਫਰੀਦ ਯਾਦ ਕਰਵਾਉਂਦੇ ਨੇ ਕਿ ਅਲਟੀਮੇਟਲੀ ਜਿਹੜੀ ਅੱਗ ਹਰ ਦਿਲ ਦੇ ਵਿੱਚ ਹੈ, ਉਸ ਦਾ ਜੇ ਕੋਈ ਦਾਰੂ ਹੈ, ਉਸ ਦਾ ਇਲਾਜ ਹੈ, ਤਾਂ ਰੱਬ ਦੀ ਇਬਾਦਤ ਹੈ, ਰੱਬ ਦੀ ਬੰਦਗੀ ਹੈ, ਰੱਬ ਦੀ ਯਾਦ ਹੈ, ਜੀ। ਔਰ ਖਾਲਕ ਦੀ ਖਲਕਤ ਦੀ ਸੇਵਾ ਹੈ। ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸਵਾਸਨਾ ਆਪਣੀ ਵਿਊਅਰਸ ਕਰ ਲੈਂਦੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਡਾਕਟਰ ਆ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।